ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਵਾਲੇਕਮ। ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਰਾਜ ਸਾਹਿਬ। ਅੱਜ 25 ਦਸੰਬਰ 2020 12 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਰਾਜ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲ 5 ਕਮਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਗ੍ਰੀਟਿੰਗਸ ਦੇ ਨਾਲ, ਬੈਸਟ ਵਿਸ਼ੇਸ ਦੇ ਨਾਲ ਕਿ ਵੀਕਐਂਡ ਆ ਰਿਹਾ, ਸੋ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਆ। ਔਰ ਅੱਜ ਕ੍ਰਿਸਮਸ ਦਾ ਦਿਨ ਹੈ, ਸੋ ਮੈਰੀ ਕ੍ਰਿਸਮਸ ਐਵਰੀਬਾਡੀ। ਸੋ ਨਾਲ ਹੀ ਅੱਜ ਇੱਕ ਮਹਾਨ ਸ਼ਖਸੀਅਤ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਔਰਾਂ ਦਾ 144ਵਾਂ ਬਰਥਡੇ ਹੈਗਾ, ਜਨਮ ਦਿਨ ਹੈਗਾ। ਅਸੀਂ ਪਾਕਿਸਤਾਨ ਦੀ ਜਿਹੜੀ ਸਾਰੀ ਆਵਾਮ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਸੋ ਐਵਰੀਡੇ ਡਿਸਕਸ ਕਰਦੇ ਹਾਂ ਜੋ ਪਹਿਲਾ ਜਿਹੜਾ ਆਪਣਾ ਅਹਿਮ ਇਸ਼ੂ ਹੁੰਦਾ ਹੈ ਕਿਸਾਨ ਮੋਰਚੇ ਦਾ, ਕਿਸਾਨ ਸੰਘਰਸ਼ ਦਾ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਮੋਦੀ ਐਂਡ ਕੰਪਨੀ ਨੇ ਅਖੀਰ ਆਪਣੀ ਅਸਲੀ ਜਿਹੜੀ ਔਕਾਤ ਹੈ ਉਹ ਦਿਖਾ ਹੀ ਦਿੱਤੀ ਹੈ। ਭਾਰਤ ਦੇ ਵਿੱਚ ਪ੍ਰੋਪੇਗੈਂਡੇ ਦਾ ਇੱਕ ਵੱਡਾ ਡਰਾਮਾ ਕਰਦਿਆਂ ਮੋਦੀ ਨੇ ਕਿਹਾ ਹੈ ਕਿ ਜਿਹੜੇ ਕਿਸਾਨ ਖੇਤੀ ਜਿਹੜੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੂੰ ਵਿਰੋਧੀ ਜਿਹੜੀਆਂ ਪਾਰਟੀਆਂ ਨੇ ਗੁੰਮਰਾਹ ਕੀਤਾ ਹੋਇਆ ਹੈ। ਇਸੇ ਤਰਜ਼ ਦੇ ਉੱਤੇ BJP ਦੇ ਬਾਕੀ ਵਜ਼ੀਰਾਂ ਨੇ ਵੀ ਅੱਡ-ਅੱਡ ਤਰਜ਼ਾਂ ਤੇ ਇੱਕੋ ਹੀ ਬੋਲੀ ਬੋਲੀ ਹੈ। ਸੋ ਕਿਸਾਨ ਲੀਡਰਾਂ ਵੱਲੋਂ ਇਸ ਸਮੁੱਚੇ ਤਮਾਸ਼ੇ ਦੀ ਜਿਹੜੀ ਹੈ ਨਖੇਦੀ ਕੀਤੀ ਗਈ ਹੈ। ਸੋ ਕਿਸਾਨ ਸੰਘਰਸ਼ ਜਿਹੜਾ ਹੈ ਉਹ ਕਿਸ ਡਾਇਰੈਕਸ਼ਨ ਵੱਲ ਜਾਏਗਾ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਪਹਿਲਾਂ ਹੀ ਸਾਰੇ ਸਾਡੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ, ਕਿਉਂਕਿ ਕੁਝ ਆਡੀਓ ਦੇ ਉੱਤੇ ਸੁਣਦੇ ਨੇ, ਬਿਲਕੁਲ, ਜਿੱਥੇ ਕ੍ਰਿਸਮਸ ਦੀਆਂ ਮੁਬਾਰਕਾਂ ਦਿੱਤੀਆਂ ਨੇ। ਅਸੀਂ ਕੱਲ ਦਾ ਪ੍ਰੋਗਰਾਮ ਜਿਹੜਾ ਕ੍ਰਿਸਮਸ ਈਵ ਦੇ ਉੱਤੇ ਸੀ ਉਸ ਦੇ ਵਿੱਚ ਬੜੇ ਵੇਰਵੇ ਦੇ ਨਾਲ ਜੀਸਸ ਕ੍ਰਾਈਸਟ ਦੀਆਂ ਟੀਚਿੰਗਸ ਔਰ ਉਹਨਾਂ ਦਾ ਮੈਸੇਜ ਅੱਜ ਵੀ ਕਿਵੇਂ ਰੈਲੇਵੈਂਟ ਹੈ ਸੱਚ ਹੱਕ ਇਨਸਾਫ ਦੇ ਰਾਹੀਆਂ ਲਈ, ਪਾਂਧੀਆਂ ਲਈ, ਉਸ ਨੂੰ ਡਿਸਕਸ ਕੀਤਾ ਸੀ। ਪਰ ਅੱਜ ਇਸ ਦੇ ਨਾਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸੱਚਮੁੱਚ, ਜੇ ਪਾਕਿਸਤਾਨ ਅੱਜ ਵਜੂਦ ਵਿੱਚ ਹੈ ਤੇ ਇਸ ਦਾ ਕ੍ਰੈਡਿਟ ਸਿਰਫ ਤੇ ਸਿਰਫ ਇੱਕੋ ਸ਼ਖਸੀਅਤ ਨੂੰ ਜਾਂਦਾ ਹੈ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੂੰ। ਕਾਸ਼ ਸਿੱਖ ਕੌਮ ਦੇ ਕੋਲ ਵੀ 1947 ਦੇ ਦੌਰ 'ਚ ਕਾਇਦੇ ਆਜ਼ਮ ਦੇ ਕੱਦ ਕਾਠ ਦਾ, ਉਹਨਾਂ ਦੇ ਹਾਣ ਦਾ, ਉਹਨਾਂ ਵਰਗੀ ਸਿਆਣਪ, ਦੂਰਅੰਦੇਸ਼ੀ ਔਰ ਖ਼ਾਸ ਤੌਰ ਤੇ ਬ੍ਰਾਹਮਣਵਾਦ ਦੇ ਕਪਟ ਨੂੰ ਸਮਝਣ ਵਾਲੀ ਸ਼ਖਸੀਅਤ ਹੁੰਦੀ ਤੇ ਅਸੀਂ 73 ਸਾਲ ਤੋਂ ਇਹ ਗੁਲਾਮੀ ਦੀਆਂ ਇਹ ਸੰਗਲਾਂ ਵਿੱਚ ਨਾ ਜਕੜੇ ਹੁੰਦੇ। ਉਹਨਾਂ ਨੂੰ ਸਮਰਪਿਤ ਇੱਕ ਸੈਗਮੈਂਟ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਵੇਰਵੇ ਦੇ ਨਾਲ ਗੱਲਬਾਤ ਕਰਾਂਗੇ। ਔਰ ਜਿਵੇਂ ਅਸੀਂ ਪਿਛਲੇ ਲਗਭਗ 7-8 ਦਿਨ ਤੋਂ ਹੀ ਜਦੋਂ ਸ਼ਹੀਦੀ ਪੰਦਰਵਾੜੇ ਦੀ ਗੱਲ ਕਰਦੇ ਹਾਂ, ਸੋ ਸਿੱਖ ਇਤਿਹਾਸ ਦੇ ਵਿੱਚ 1704 ਦਾ ਵਰ੍ਹਾ ਔਰ ਉਸ ਦੇ ਵਿੱਚ ਵੀ ਇਹ ਦਿਨ ਜਦੋਂ ਕਿ 10ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਸ਼ਹਿਰ ਛੱਡਿਆ, ਆਨੰਦਗੜ੍ਹ ਦੇ ਕਿਲੇ ਚੋਂ ਨਿਕਲੇ, ਸਰਸਾ ਦੇ ਕੰਢੇ ਦੀ ਜੰਗ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਜੰਗਲ ਔਰ ਉਸ ਸਫ਼ਰ ਦੇ ਵਿੱਚ ਜਿਹੜਾ ਸੱਚ ਹੱਕ ਇਨਸਾਫ ਦਾ ਸਫ਼ਰ, ਜਿੱਥੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਗੜੀ 'ਚ ਬਹਾਦਰਾਂ ਵਾਂਗ ਜੂਝਦੇ ਸ਼ਹੀਦ ਹੋਏ। ਉੱਥੇ ਉਹਨਾਂ ਦੇ ਛੋਟੇ ਦੋ ਸਾਹਿਬਜ਼ਾਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ,
ਉਹਨਾਂ ਨੂੰ ਜਿਉਂਦੇ ਜੀ ਜਿਹੜੇ 7 ਤੇ 9 ਸਾਲ ਦੀਆਂ ਉਮਰਾਂ ਦੇ ਸਨ, ਜੀ ਨਿੱਕੀਆਂ ਜਿੰਦਾਂ ਵੱਡੇ ਸਾਕੇ, ਉਹਨਾਂ ਨੇ ਜਿਹੜਾ ਹੈ ਉਹ ਸ਼ਹਾਦਤ ਪਾਈ। ਬਿਲਕੁਲ। ਔਰ ਮਾਤਾ ਗੁਜਰੀ ਜੀ ਨੂੰ ਵੀ ਉਸ ਠੰਡੇ ਬੁਰਜ ਦੇ ਵਿੱਚ ਸ਼ਹੀਦ ਕੀਤਾ ਗਿਆ ਹੈ। ਔਰ ਇਹ ਦਿਨ ਚੱਲ ਰਹੇ ਨੇ, ਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਜਾਂ ਜਿੱਥੇ ਜਿੱਥੇ ਸਿੱਖ ਰਹਿੰਦੇ ਨੇ ਉੱਥੇ ਹੀ ਨਹੀਂ, ਜਿੱਥੇ ਲੱਖਾਂ ਸਿੱਖ ਕਿਸਾਨ ਅੱਜ ਦਿੱਲੀ ਦੇ 6-7 ਬਾਰਡਰਸ ਦੇ ਉੱਤੇ ਬੈਠੇ ਨੇ, ਉੱਥੇ ਵੀ ਵੱਡੀਆਂ ਸਕਰੀਨਸ ਨਾਲ ਜਿਹੜੇ ਪ੍ਰੋਗਰਾਮ ਉੱਥੋਂ ਲਾਈਵ ਚੱਲ ਰਹੇ ਨੇ ਪੰਜਾਬ ਚੋਂ, ਉਹ ਉਹਨਾਂ ਨੂੰ ਦਿਖਾਏ ਜਾਂਦੇ ਨੇ। ਜੀ ਕੱਲ ਟੀਵੀ 84 ਦਾ ਵੀ ਟੈਲੀਕਾਸਟ ਸੀ, ਪਰ ਅੱਜ ਸਾਨੂੰ ਉਹਦਾ ਇਨਾਮ ਮਿਲਿਆ ਕਿ ਅੱਜ ਸਾਨੂੰ ਫਿਰ ਬਲੌਕ ਕਰ ਦਿੱਤਾ ਗਿਆ। ਅਸੀਂ ਦੁਬਾਰਾ ਇਸ ਇਸ਼ੂ ਨੂੰ ਉਠਾ ਰਹੇ ਹਾਂ, ਕਈ ਵਾਰ ਕਾਪੀਰਾਈਟ ਇਸ਼ੂ ਹੁੰਦੇ ਨੇ, ਤੇ ਦੇਖਦੇ ਹਾਂ ਕਿ ਅਸੀਂ, ਔਰ ਇਸ ਲਈ ਅੱਜ ਸਾਡੇ ਵਿਊਅਰ ਜਿਹੜੇ ਨੇ ਸਾਨੂੰ YouTube ਤੇ ਲਾਈਵ ਨਹੀਂ ਦੇਖ ਪਾ ਰਹੇ ਹੋਣਗੇ। ਔਰ ਅਸੀਂ ਇਹ ਜਿਹੜਾ ਖਾਸ ਤੌਰ ਤੇ ਸਾਕਾ ਸਰਹੰਦ ਹੈ, ਇਸ ਬਾਰੇ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਡੀਟੇਲ 'ਚ ਗੱਲ ਕਰਾਂਗੇ। ਹਾਂ, ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਵੇਲੇ ਸਮੁੱਚੀ ਕੌਮ ਦਾ ਧਿਆਨ ਜਿੱਥੇ ਕਿਸਾਨ ਸੰਘਰਸ਼ ਵੱਲ ਹੈ, ਉੱਥੇ ਇਹ ਦਿਨ ਉਹਨਾਂ ਦੇ ਲਈ ਵੀ ਬਹੁਤ ਵੱਡੀ ਪ੍ਰੇਰਨਾ ਹੈ। ਕਿਉਂਕਿ ਜਦੋਂ ਅਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਕੁਰਬਾਨੀਆਂ ਦੀ ਗੱਲ ਕਰਦੇ, ਤੇ ਜੇ ਉਹ ਠੰਡ 'ਚ ਬੈਠੇ ਨੇ ਤਾਂ ਉਹਨਾਂ ਨੂੰ ਉਹ ਠੰਡਾ ਬੁਰਜ ਯਾਦ ਆ ਰਿਹਾ ਹੈ, ਜਿਹਦੇ 'ਚ ਕਦੇ ਮਾਤਾ ਗੁਜਰੀ ਤੇ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ। ਤੇ ਜੇ ਮੁਸ਼ਕਲਾਂ ਦਾ ਵਕਤ ਹੈ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਸਾਡੇ ਗੁਰੂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨਾਂ ਦਿਨਾਂ ਦੇ ਵਿੱਚ, ਇਸ ਹਫ਼ਤੇ 10 ਦਿਨ ਦੇ ਪੀਰੀਅਡ 'ਚ ਹੀ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਹੈ, ਤੇ ਫਿਰ ਸਾਡੇ ਲਈ ਕੋਈ ਵੀ ਕੁਰਬਾਨੀ ਕੋਈ ਔਖੀ ਗੱਲ ਨਹੀਂ ਹੈ। ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਸਾਹਿਬਜ਼ਾਦਿਆਂ ਦੀ, ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਸ ਬਾਰੇ ਅਜੇ ਗੁਰੂ ਸਾਹਿਬ ਦੇ ਮਹਿਲ ਨੂੰ ਪਤਾ ਨਹੀਂ ਸੀ, ਉਹ ਮਾਤਾ ਸੁੰਦਰੀ ਜੀ, ਔਰ ਜਦੋਂ ਉਹ ਪਹਿਲੀ ਵਾਰ ਦੀਵਾਨ ਦੇ ਵਿੱਚ ਆਉਂਦੇ ਨੇ ਔਰ ਉਹ ਦੇਖਦੇ ਨੇ ਕਿ ਨਾ 5 ਪਿਆਰੇ, ਜਿਨ੍ਹਾਂ ਦੇ ਵਿੱਚ ਸਿਰਫ ਭਾਈ ਦਇਆ ਸਿੰਘ ਧਰਮ ਸਿੰਘ ਸਨ, ਭਾਈ ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਵੀ ਸ਼ਹੀਦ ਹੋਏ ਇਹਨਾਂ ਦਿਨਾਂ 'ਚ, ਔਰ ਉਹਨਾਂ ਨੇ ਦੇਖਿਆ ਕਿ ਗੁਰੂ ਕਲਗੀਧਰ ਦੇ ਇੱਕ ਪਾਸੇ 5 ਪਿਆਰੇ ਹੁੰਦੇ ਸੀ, ਦੂਸਰੇ ਪਾਸੇ ਸਜੇ ਹੋਏ ਚਾਰ ਸਾਹਿਬਜ਼ਾਦੇ ਸੀ, ਵੀ ਨਜ਼ਰ ਨਹੀਂ ਆਉਂਦੇ। ਤੇ 10ਵੇਂ ਪਾਤਸ਼ਾਹ ਨੇ ਅੱਗੇ ਸੰਗਤ ਬੈਠੀ ਹੈ, ਹਜ਼ਾਰਾਂ ਸਿੰਘ ਸਿੰਘਣੀਆਂ ਬੈਠੇ ਨੇ, ਤੇ ਗੁਰੂ ਸਾਹਿਬ ਨੇ ਉਹਨਾਂ ਵੱਲ ਇਸ਼ਾਰਾ ਕਰਕੇ ਆਪਣੀ ਮਹਿਲ, ਆਪਣੀ ਧਰਮ ਪਤਨੀ ਨੂੰ ਇਹ ਮੁਖਾਤਬ ਹੋ ਕੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ, ਕਿ ਮੈਂ ਇਹਨਾਂ ਆਪਣੇ ਹਜ਼ਾਰਾਂ ਪੁੱਤਰਾਂ ਦੇ ਸਿਰ ਤੋਂ ਆਪਣੇ 4 ਪੁੱਤਰ ਕੁਰਬਾਨ ਕਰ ਦਿੱਤੇ ਨੇ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੁਰਬਾਨੀਆਂ ਹੁੰਦੀਆਂ ਨੇ, ਸ਼ਹੀਦਾਂ ਦਾ ਖੂਨ ਡੁੱਲਦਾ ਹੈ, ਔਰ ਉਸ 'ਚੋਂ ਫਿਰ ਰਾਜ ਤਖਤ ਦੀ, ਪੋਲੀਟੀਕਲ ਪਾਵਰ ਦੀ ਇਬਾਰਤ ਵੀ ਲਿਖੀ ਜਾਂਦੀ ਹੈ। ਔਰ ਅੱਲਾ ਯਾਰ ਖਾਂ ਯੋਗੀ ਜਿਹੜੇ 19ਵੀਂ ਸਦੀ ਦੇ ਅਖੀਰ ਦੇ ਵਿੱਚ ਔਰ 20ਵੀਂ ਸਦੀ ਦੇ ਪਹਿਲੇ 2-3 ਦਹਾਕਿਆਂ 'ਚ ਰਹੇ, ਉਹਨਾਂ ਦੀਆਂ ਹੋਰ ਵੀ ਬਹੁਤ ਰਚਨਾਵਾਂ ਹੋਣਗੀਆਂ, ਪਰ ਉਹਨਾਂ ਦੀਆਂ 2 ਲਿਖਤਾਂ ਨੇ ਜਿਹੜੀਆਂ ਇੱਕ ਖਾਸ ਤੌਰ ਤੇ ਜਿਹੜੀ ਉਹਨਾਂ ਦੀ ਚਮਕੌਰ ਦੀ ਉਸ ਗੜੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ, ਔਰ ਜਿਹੜੀ ਇਧਰ ਸ਼ਹੀਦਾਨੇ ਵਫਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਤੇ ਹੈ। ਉਹਨਾਂ ਨੇ ਅੱਜ ਵੀ ਕੋਈ ਗੁਰਦੁਆਰਾ ਐਸਾ ਨਹੀਂ ਹੈ ਜਿਹਦੇ 'ਚ ਕਿ ਕਥਾਵਾਚਕ ਜਾਂ ਕੀਰਤਨੀ ਉਸ ਨੂੰ ਗਾਇਨ ਨਾ ਕਰ ਰਹੇ ਹੋਣ। ਉਸ ਵੇਲੇ ਦੀ ਪ੍ਰਚਲਿਤ ਉਰਦੂ ਸ਼ੈਲੀ ਦੇ ਵਿੱਚ ਉਹਨਾਂ ਨੇ ਲਿਖਿਆ, ਔਰ ਇਹ ਜਦੋਂ ਛੋਟੇ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਉਹਨਾਂ ਨੇ ਪੂਰਾ ਦੱਸਿਆ, ਵੇਰਵਾ ਦੇ ਕੇ ਕਿ ਕੀ ਹੋਇਆ, ਔਰ ਤੁਸੀਂ ਹਰ ਉਹਨਾਂ ਦੇ ਕਪਲੇਟ ਦੇ ਉੱਤੇ ਅਥਰੂ ਘੇਰਦੇ ਹੋ, ਉਸ ਤੋਂ ਬਿਨਾਂ ਅੱਗੇ ਤੁਸੀਂ ਤੁਰ ਹੀ ਨਹੀਂ ਸਕਦੇ। ਤੇ ਅਖੀਰਲੇ ਕਪਲੇਟਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਸਾਹਿਬਜ਼ਾਦੇ ਸ਼ਹੀਦ ਹੋਏ, ਪਰ ਸ਼ਹੀਦੀ ਤੋਂ ਪਹਿਲਾਂ ਜੋ ਉਹਨਾਂ ਦਾ ਮੈਸੇਜ ਸੀ ਉਹ ਇਹ ਸੀ ਕਿ ਹਮ ਜਾਨ ਦੇ ਕੇ औरों की जान बचा चले, सिक्खी की नींव हम है सरों पर उठा चले, गुरियाई का है किस्सा जहां में बना चले, सिंगों की सल्तनत का है पौधा लगा चले, गद्दी से ताजो तख्त बस अब कौम पाएगी, दुनिया से जालिमों का ਨਿਸ਼ਾਨ ਤੱਕ ਮਿਟਾਏਗੀ। ਹੁਣ ਨੀਹਾਂ ਥੱਲੇ ਰੱਖੀਆਂ ਜਾਂਦੀਆਂ, ਉਹਨਾਂ ਨੇ ਕਿਹਾ ਆਪਣੀਆਂ ਸ਼ਹਾਦਤਾਂ ਦੇ ਨਾਲ ਸਿਰਾਂ ਦੇ ਉੱਤੇ ਅਸੀਂ ਨੀਂਹ ਚੁੱਕ ਲਈ ਹੈ ਸਿੱਖੀ ਦੀ, ਔਰ ਹੁਣ ਉਹ ਵਕਤ ਆਏਗਾ ਕਿ ਇਹ ਸਾਡੀਆਂ ਸ਼ਹਾਦਤਾਂ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ। ਔਰ ਇਸ ਲਈ ਕਦੇ ਵੀ ਸਿੱਖਾਂ ਦੇ ਦਿਲਾਂ ਚੋਂ
ਨਾ ਕਦੇ ਚਮਕੌਰ ਦੀ ਕੱਚੀ ਗੜੀ ਜਿਹੜੀ 1.25 ਲੱਖ ਨਾਲ ਜੂਝਣ ਦੀ ਸਪਿਰਿਟ ਦਿੰਦੀ ਹੈ, ਨਾ ਕਦੇ ਉਹ ਗੜੀ ਆਲੋਪ ਹੋਈ ਹੈ, ਨਾ ਉਹ ਸਰਹੰਦ ਦੀ ਖੂਨੀ ਕੰਧ ਜਿਹਦੇ ਚ 10ਵੇਂ ਪਾਤਸ਼ਾਹ ਦੇ ਫਰਜ਼ੰਦ ਜਿਹੜੇ ਨੇ ਹੱਸ ਕੇ ਨੀਹਾਂ 'ਚ ਚਿਣੇ ਜਾਂਦੇ ਨੇ। ਔਰ ਇਹੀ ਮੈਸੇਜ ਹੈ। ਔਰ ਅੱਜ ਜਦੋਂ ਕਿ ਅਸੀਂ ਪਿਛਲੇ 73 ਸਾਲ ਤੋਂ ਇਸ ਗੁਲਾਮੀ ਨੂੰ ਜਿਹਦੇ 'ਚ ਸਾਡੇ ਹੱਥਾਂ 'ਚ ਹੱਥਕੜੀਆਂ, ਪੈਰਾਂ 'ਚ ਬੇੜੀਆਂ, ਔਰ ਇਹ ਜਿਹੜੀ ਅਖੀਰਲੀ ਜੰਗ ਇਸ ਵੇਲੇ ਲੜੀ ਜਾ ਰਹੀ ਹੈ ਇਕਨੋਮਿਕਲ ਜੈਨੋਸਾਈਡ ਦੀ, ਕਿਉਂਕਿ ਇਹ ਨਹੀਂ ਹੈ ਕਿ ਪਹਿਲੀ ਵਾਰ ਚੈਲੰਜ ਹੈ। ਫਿਜ਼ੀਕਲ ਜੈਨੋਸਾਈਡ, ਹਿਸਟੋਰੀਕਲ ਜੈਨੋਸਾਈਡ, ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ, ਇੱਕ ਪੂਰੀ ਜਨਰੇਸ਼ਨ ਮਾਰ ਦੇਣੀ, ਇੱਕ ਡਰੱਗਸ ਦੇ ਹਵਾਲੇ ਕਰਕੇ ਅੱਧਿਆਂ ਨੂੰ ਦੌੜਨ ਤੇ ਮਜਬੂਰ ਕਰ ਦੇਣਾ, ਜਿਹਨੂੰ ਮਾਈਗ੍ਰੇਸ਼ਨ ਕਿਹਾ ਜਾਂਦਾ। ਮਾਈਗ੍ਰੇਸ਼ਨ ਕਦੇ ਵੀ ਨਾਰਮਲ ਹਾਲਤ 'ਚ ਨਹੀਂ ਹੁੰਦੀ। ਔਰ ਤੁਸੀਂ ਜੇ ਪੋਲੀਟੀਕਲ ਪਾਵਰ ਦੀ ਗੱਲ ਕਰਨੀ ਹੋਏ, ਬਹੁਤ ਵਾਰ ਇਹ ਰਾਜ ਦੀਆਂ ਕੀ ਬਰਕਤਾਂ ਹੁੰਦੀਆਂ ਜਾਂ ਪੋਲੀਟੀਕਲ ਪਾਵਰ ਦੀਆਂ ਕੀ ਬਰਕਤਾਂ ਹੁੰਦੀਆਂ, ਇਹਨਾਂ 72-73 ਸਾਲਾਂ 'ਚ ਪਾਕਿਸਤਾਨ ਦੇ 22 ਕਰੋੜ ਆਵਾਮ ਜਿਨ੍ਹਾਂ 'ਚ ਮੈਜੋਰਿਟੀ ਮੁਸਲਮਾਨ ਨੇ, ਉਹਨਾਂ ਦੀ ਹਾਲਤ ਦੇਖ ਲਓ, ਤੇ ਭਾਰਤ ਦੇ ਨਕਸ਼ੇ 'ਚ 200 ਮਿਲੀਅਨ ਮੁਸਲਮਾਨ, ਉਹਨਾਂ ਦੀ ਦਸ਼ਾ ਦੇਖ ਲਓ। ਉਸ ਤੋਂ ਅੰਦਾਜ਼ਾ ਹੋ ਜਾਏਗਾ ਕਿ ਆਜ਼ਾਦੀ ਕਿੰਨਾ ਵੱਡੀ ਗਿਫਟ ਹੁੰਦੀ ਹੈ, ਕਿ ਕਿਵੇਂ ਉਹਦੇ ਨਾਲ ਤੁਹਾਡੀ ਕੌਮਾਂ ਦੀ ਤਕਦੀਰ ਜੁੜੀ ਹੁੰਦੀ ਹੈ, ਕੌਮਾਂ ਦੀ ਤਕਦੀਰ ਬਦਲ ਜਾਂਦੀ। ਇਹ ਨਹੀਂ ਹੈ ਕਿ ਭਾਰਤ 'ਚ ਮੁਸਲਮਾਨ 5 ਵੇਲੇ ਨਮਾਜ਼ ਨਹੀਂ ਪੜ੍ਹ ਸਕਦੇ ਜਾਂ ਉਹਨਾਂ ਦੀਆਂ ਮਸੀਤਾਂ ਨਹੀਂ, ਪਰ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ, ਉਹਨਾਂ ਦੇ ਕੋਲ ਡਿਸੀਜਨ ਮੇਕਿੰਗ ਪਾਵਰ ਨਹੀਂ ਹੈ। ਔਰ ਇੰਨੀ ਵੱਡੀ ਗਿਣਤੀ ਹੁੰਦਿਆਂ ਵੀ ਜਿਹੜਾ ਹੈ ਉਹਨਾਂ ਦਾ ਕੀ ਹਾਲ ਹੈ। ਤੇ ਸਿੱਖਾਂ ਦਾ, ਈਸਾਈਆਂ ਦਾ, ਦਲਿਤਾਂ ਦਾ ਉਹ ਅਕਸਰ ਅਸੀਂ ਰੋਜ਼ਾਨਾ ਪ੍ਰੋਗਰਾਮਾਂ 'ਚ ਕਰਦੇ ਹਾਂ, ਪਰ ਅੱਜ ਕਿਉਂਕਿ ਕਾਇਦੇ ਆਜ਼ਮ ਦੇ ਜਨਮ ਦਿਨ ਨਾਲ ਰਿਲੇਟਡ ਵੀ ਅਸੀਂ ਗੱਲ ਕਰ ਰਹੇ ਹਾਂ, ਤੇ ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਭਾਈ ਅਸੀਂ ਦੇਖੀਏ ਕਿ ਆਜ਼ਾਦੀ ਦੀਆਂ ਕੀ ਨੇਮਤਾਂ ਹੁੰਦੀਆਂ ਨੇ। ਸੋ ਇਹ ਸਾਰੇ ਕਿਸਮ ਦੇ ਜੈਨੋਸਾਈਡ, ਫਿਜ਼ੀਕਲ ਔਰ ਇਕਨੋਮਿਕਲ, ਪਹਿਲਾਂ ਵੀ ਉਹਨਾਂ ਨੇ ਜਦੋਂ ਪੰਜਾਬ ਦਾ ਦਰਿਆਈ ਪਾਣੀ ਲੁੱਟ ਕੇ ਜਿਹੜਾ ਮੁਫਤ ਹਰਿਆਣਾ ਔਰ ਰਾਜਸਥਾਨ ਜਿਹੜੇ ਨਾਨ ਰਾਈਪੇਰੀਅਨ ਸਟੇਟਸ ਨੇ ਉਹਨਾਂ ਦੇ ਹਵਾਲੇ ਕੀਤਾ, ਤੇ ਹੁਣ ਜਿਹੜੇ 85% 85% ਪੰਜਾਬ ਦੇ ਕਿਸਾਨ ਜਿਨ੍ਹਾਂ ਚੋਂ ਅੱਗੋਂ 95% ਸਿੱਖ ਨੇ, ਉਹਨਾਂ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ। ਕੋਈ ਫਿਊਡਲ ਸਿਸਟਮ ਨਹੀਂ ਹੈ, ਕੋਈ ਜ਼ਮੀਂਦਾਰਾ ਨਹੀਂ ਹੈ ਵੱਡਾ। 5 ਏਕੜ ਤੋਂ ਵੀ ਘੱਟ ਦਾ ਮਤਲਬ ਹੈ ਕਿ ਉਨੇ ਕੁ ਦਾਣੇ ਪੈਦਾ ਕਰ ਸਕਣੇ ਜਿਹੜੇ ਕਿ ਹਾਂ ਭਾਵੇਂ ਕੋਈ 1 ਏਕੜ ਦਾ ਵੀ ਮਾਲਕ ਹੈ ਉਹ ਜ਼ਿਮੀਂਦਾਰ ਹੈ। ਪਰ ਹੁਣ ਜਿਹੜੀ ਨੀਤੀ ਹੈ, ਕਿਉਂਕਿ ਇਹ ਸਾਡਾ ਪ੍ਰਾਈਡ ਤੋੜਨਾ ਚਾਹੁੰਦੇ ਨੇ, ਟੈਂ ਤੋੜਨਾ ਚਾਹੁੰਦੇ ਨੇ ਇਕਨੋਮਿਕਲੀ, ਤਾਂ ਉਹਨਾਂ ਨੇ ਆਲਰੇਡੀ ਇੱਕ ਸਿਆਰੇ ਬਣਾਇਆ ਹੋਇਆ। ਅਦਰਵਾਈਜ਼ ਹਜ਼ਾਰਾਂ ਕਿਸਾਨਾਂ ਨੇ ਇਸ 1 ਦਹਾਕੇ ਜਾਂ 2 ਦਹਾਕਿਆਂ 'ਚ ਕਿਉਂ ਖੁਦਕੁਸ਼ੀਆਂ ਕੀਤੀਆਂ ਜੇ ਇਕਨੋਮਿਕਲ ਇੰਨੀ ਪ੍ਰੋਸਪੈਰਿਟੀ ਸੀ। ਔਰ ਲੱਖਾਂ ਜਿਹੜੇ ਨੌਜਵਾਨ ਨੇ ਉਹ ਕਿਉਂ, ਬੱਚੇ ਬੱਚੀਆਂ ਦੋਨੋਂ ਹੀ, ਉਹ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਕੈਨੇਡਾ, ਅਮਰੀਕਾ 'ਚ ਕਿਉਂ ਜਿਹੜਾ ਉਹ 30-30 ਲੱਖ ਰੁਪਈਆ ਉਹ ਜ਼ਮੀਨ ਵੀ ਵੇਚ ਕੇ ਏਜੰਟਾਂ ਦੇ ਹਵਾਲੇ ਕਰਕੇ ਤੇ ਉਹ ਉਹਨਾਂ ਡਾਰਕ ਰਾਊਟਸ ਦੇ ਉੱਤੇ ਤੁਰ ਪੈਂਦੇ ਨੇ ਕਿ ਇਹਨਾਂ ਮੁਲਕਾਂ 'ਚ, ਕਿਉਂਕਿ ਆਲਰੇਡੀ ਸਾਡਾ ਮਾਈਟ ਉਹਨਾਂ ਨੇ ਇਕਨੋਮਿਕਲ ਮਾਈਟ ਉੱਥੇ ਖਤਮ ਕੀਤਾ ਹੋਇਆ। ਪਰ ਜਿਹੜਾ ਹੁਣ ਰਹਿੰਦ ਖੂੰਦ ਹੈ ਉਹਨੂੰ ਵੀ ਡਿਸਟਰੋਏ ਕਰਨ ਦੀ ਲਾਈਨ ਹੈ। ਔਰ 2 ਮਹੀਨੇ ਤੋਂ ਜ਼ਿਆਦਾ ਪੰਜਾਬ 'ਚ ਬੈਠੇ ਰਹੇ ਕਿਸਾਨ, ਰੇਲਵੇ ਟਰੈਕਾਂ ਤੇ, ਟੋਲ ਪਲਾਜ਼ਿਆਂ ਤੇ, ਹੁਣ ਲਗਭਗ 1 ਮਹੀਨਾ ਹੋ ਗਿਆ। ਔਰ ਅੱਜ ਜਦੋਂ ਕਿ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਮੈਰੀ ਕ੍ਰਿਸਮਸ ਦੀ ਗੱਲ ਹੋ ਰਹੀ ਹੈ, ਪਾਕਿਸਤਾਨ ਦੇ ਵਿੱਚ ਅੱਜ ਨੈਸ਼ਨਲ ਹੌਲੀਡੇ ਹੈ ਔਰ ਉਹਨਾਂ ਦੇ ਸਾਰੇ ਹੀ ਮੁਲਕ ਦੇ ਵਿੱਚ ਟ੍ਰਿਬਿਊਟ ਦਿੱਤੀ ਗਈ ਹੈ ਕਾਇਦੇ ਆਜ਼ਮ ਨੂੰ। ਇੱਧਰ ਵੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਵੀ ਉਹਨਾਂ ਨੇ ਕੱਢ ਲਿਆ ਸੀ ਕਿ ਜੀ ਉਹ 25 ਤਰੀਕ ਨੂੰ ਹੈ ਸੀ ਕਿ ਨਹੀਂ ਸੀ। ਕਈ ਵਾਰੀ ਤੁਸੀਂ ਸੈਲੀਬ੍ਰੇਸ਼ਨ ਦੇ ਨਾਂ ਥੱਲੇ ਵੱਡਾ ਵੀ ਸਾਬਤ ਕਰਨਾ ਚਾਹੁੰਦੇ ਹੋ। ਔਰ ਇਹ ਆਸ ਸੀ ਕਿ ਭਾਈ ਸ਼ਾਇਦ ਜਿਹੜਾ ਕਿਸਾਨਾਂ ਦੀ ਸਫਰਿੰਗ ਹੈ ਇਸ ਸਾਰੇ ਪੀਰੀਅਡ ਦੀ, ਲੱਖਾਂ ਕਿਸਾਨ ਜਿਨ੍ਹਾਂ ਦੀਆਂ ਕਹਾਣੀਆਂ ਸੋਸ਼ਲ ਮੀਡੀਆ ਤੇ ਵੀ ਨੇ, ਬੇਸ਼ੱਕ ਗੋਦੀ ਮੀਡੀਆ ਜਿਹੜਾ ਉਸ ਨੇ ਪੂਰਾ ਜਿਹੜਾ ਉਸ ਦੇ ਉੱਤੇ ਪਰਦਾ ਪਾਇਆ ਹੋਇਆ ਹੈ ਕਿ ਭਾਈ ਹੋ ਸਕਦਾ ਹੈ, ਕਿਉਂਕਿ ਇਹਨਾਂ ਨੇ ਐਲਾਨ ਕੀਤਾ ਸੀ ਜੀ ਕਿ ਵਾਜਪਾਈ ਦਾ ਜਨਮ ਦਿਨ ਅਸੀਂ ਮਨਾਵਾਂਗੇ ਪਾਰਲੀਮੈਂਟ ਦੇ ਸੈਂਟਰਲ ਹਾਲ 'ਚ ਵੀ। ਭਾਰਤ ਭਰ ਦੇ ਵਿੱਚ ਜਿਹੜਾ ਇੰਨਾ ਵੱਡਾ ਪ੍ਰੋਪੇਗੈਂਡਾ ਨੈਟਵਰਕ ਮੋਦੀ ਨੇ ਖੜਾ ਕੀਤਾ ਹੋਇਆ ਹੈ ਕਿ ਉਸ ਦੇ ਵਿੱਚ ਜਿਹੜਾ ਉਹ ਜਿੱਥੇ ਇਹਨਾਂ ਦੀ ਬਹੁਤ ਸਾਰੀਆਂ ਸਟੇਟਾਂ 'ਚ ਤਾਂ ਇਹਨਾਂ ਦੀਆਂ ਹਕੂਮਤਾਂ ਨੇ, ਔਰ ਪਹਿਲਾਂ ਇਹ ਡਰਾਮਾ ਕੀਤਾ ਕਿ ਜੀ ਅਸੀਂ 18,000 ਕਰੋੜ ਜਿਹੜਾ ਉਹ ਕਿਸਾਨਾਂ ਦੇ ਖਾਤੇ 'ਚ ਜਾਏਗਾ ਔਰ ਉਹਦੀ ਰਜਿਸਟ੍ਰੇਸ਼ਨ ਲਈ ਵੈਬਸਾਈਟ ਬਣਾਤਾ। ਫਿਰ ਕਲੇਮ ਕਰਤਾ ਜੀ ਕਿ 9 ਕਰੋੜ ਕਿਸਾਨ ਜਿਹੜੇ ਨੇ
ਉਹਨਾਂ ਨੇ ਆਪਣੇ ਆਪ ਨੂੰ ਰਜਿਸਟਰ ਕਰਾਇਆ, ਜਿਨ੍ਹਾਂ ਦੇ ਅਕਾਊਂਟ 'ਚ 18,000 ਕਰੋੜ ਰੁਪਈਆ ਜਾਣਾ ਹੈ ਔਰ ਮੋਦੀ ਐਡਰੈਸ ਕਰੇਗਾ। ਔਰ ਇਹਨਾਂ ਨੇ ਯਕੀਨੀ ਬਣਾਇਆ ਦਿੱਲੀ ਦੇ ਵਿੱਚ ਵੀ, ਦੂਜੇ ਵੀ ਸਾਰੇ ਮਿਨਿਸਟਰਾਂ ਨੂੰ, ਡਿਸਟ੍ਰਿਕਟ ਲੈਵਲ, ਸਟੇਟਾਂ ਦੇ ਵਿੱਚ, ਕਿ ਤੁਸੀਂ ਲੋਕਾਂ ਦੇ ਵਿੱਚ ਇਕੱਠੇ ਕਰੋ ਲੋਕ, ਔਰ ਕਿਸਾਨ ਜਾਲੀ ਜੇ ਬਣਾ ਕੇ ਉਹਨਾਂ ਦੇ ਆਪਣੇ ਵਰਕਰ ਹੀ RSS ਦੇ ਖੜੇ ਕਰਕੇ ਕਿ ਜੀ ਮੋਦੀ ਐਡਰੈਸ ਕਰੇਗਾ। ਔਰ ਉਹਨੇ ਕੀਤਾ ਵੀ। ਔਰ ਕੁਛ ਇੱਕ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਇਹਨਾਂ ਨੂੰ ਇਵੈਂਟ ਮੈਨੇਜ ਕਰਨੀ ਆਉਂਦੀ ਹੈ, ਵੀ ਇਹਨਾਂ ਦੀ ਕਾਫੀ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ, ਕੱਚੀ ਹੋਈ ਹੈ ਇਸ ਇਸ਼ੂ ਤੇ ਸ਼ਾਇਦ ਇਹ ਵਾਜਪਾਈ ਦੇ ਬਹਾਨੇ ਨਾਲ ਉਹਦੇ ਜਨਮ ਦਿਨ ਦੀ ਸੈਲੀਬ੍ਰੇਸ਼ਨ ਦੇ ਨਾਂ ਥੱਲੇ ਕੁਛ ਨਾ ਕੁਛ ਜਿਹੜੀ ਹੈ ਬੈਕ ਆਫ ਲਾਈਨ ਰੱਖਣ ਜਾਂ, ਲੇਕਿਨ ਉਹੀ ਝੂਠ ਜਿਵੇਂ ਇਹ ਪਰੋਸ ਰਹੇ ਨੇ ਇੰਨੇ ਸਾਰੇ ਪੀਰੀਅਡ ਦੇ ਵਿੱਚ, ਉਵੇਂ ਹੀ ਮੋਦੀ ਨੇ ਉਸੇ ਤਰ੍ਹਾਂ ਜਿਵੇਂ ਝੂਠਾ ਬੰਦਾ ਜਿਹੜਾ ਹੈ ਉਹ ਗਰਜਦਾ ਹੈ ਉਹ ਇਹ ਦੱਸਣ ਦੇ ਲਈ ਕਿ ਭਾਈ ਮੈਂ ਬਹੁਤ ਸੱਚਾ ਹੈ, ਉਹੀ ਉਹਦਾ ਅੰਦਾਜ਼, ਉਹੀ ਉਸ ਦਾ ਝੂਠ ਬੋਲਣ ਦਾ। ਜਿਵੇਂ ਕਦੇ 15-15 ਲੱਖ ਜਿਹੜਾ ਉਹ ਬੈਂਕ ਖਾਤਿਆਂ 'ਚ ਲਿਆਂਦਾ ਸੀ, ਜਿਵੇਂ ਪੁਲਵਾਮਾ ਦੀ ਆੜ ਥੱਲੇ, ਦੇਸ਼ ਭਗਤੀ ਦੇ ਨਾਂ ਥੱਲੇ ਉਹਨੇ ਆਪਣਾ ਸੌਦਾ ਵੇਚਿਆ ਸੀ, ਉਵੇਂ ਹੀ ਅੱਜ ਉਹਨੇ ਫੇਰ ਉਹੀ ਟੋਨ ਔਰ ਉਹੀ ਲੈਵਲ ਦੇ ਉੱਤੇ, ਜਿਵੇਂ ਬੋਲੀ ਇੱਕ ਹੈ ਲੇਕਿਨ ਤਰਜ ਵੱਖੋ ਵੱਖਰੀ ਹੈ। ਔਰ ਅਸੀਂ ਉਹਨਾਂ ਦੀਆਂ ਹੈਡਲਾਈਨਸ ਹੀ ਪੜ੍ਹਾਂਗੇ ਕਿ ਕਿਵੇਂ ਕਿਨੇ ਕਿਸ ਤਰਜ ਦਾ ਬਿਆਨ ਦਿੱਤਾ। ਪਹਿਲਾਂ ਇਹਨਾਂ ਦਾ ਬੱਚੇ ਜਮਹੂਰਿਆਂ ਦੀ ਗੱਲ ਕਰਨ ਤੋਂ ਪਹਿਲਾਂ ਵੱਡੇ ਮਦਾਰੀ ਜਿਹਨੇ ਡੁਗਡੁਗੀ ਵਜਾਈ ਹੋਈ ਸੀ ਕਿ ਇਸ ਦਿਨ ਉਹਨੇ ਜਿਹੜਾ ਉਹ ਇੰਨੇ 18,000 ਕਰੋੜ ਜਿਹੜਾ ਉਹ ਖਾਤਿਆਂ 'ਚ ਪਾਣਾ। ਔਰ ਜਿਹੜੀ ਉਹਨੇ ਅੱਜ ਜਿਹੜਾ ਇਸ ਡੁਗਡੁਗੀ ਮਾਸਟਰ ਨੇ ਝੋਲੇ 'ਚੋਂ ਸੱਪ ਕੱਢਿਆ ਉਹ ਇਹੀ ਹੈ, ਪੋਲੀਟੀਕਲ ਰਾਈਵਲਸ ਮਿਸਯੂਜ਼ਿੰਗ ਫਾਰਮਰਸ ਪ੍ਰੋਟੈਸਟ ਟੂ ਪੁਸ਼ ਦੇਅਰ ਏਜੰਡਾ, ਗਵਰਨਮੈਂਟ ਵਿਲਿੰਗ ਟੂ ਟਾਕ। ਉਹਨਾਂ ਨੇ ਕਿਹਾ ਜੀ ਇਹ ਗੁੰਮਰਾਹ ਨੇ ਕਿਸਾਨ, ਔਰ ਇਹ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਇਹ ਇਹਨਾਂ ਨੂੰ ਖਰਾਬ ਕਰ ਰਹੀਆਂ। ਔਰ ਉਹਨਾਂ ਨੂੰ ਜਿਹੜਾ ਖੁਦ ਮਗਰਮੱਛ ਵੀ ਸ਼ਰਮਿੰਦਾ ਹੋਣਾ ਹੈ ਕਿ ਯਾਰ ਮੇਰੇ ਅਥਰੂਆਂ ਨੂੰ ਤਾਂ ਐਵੇਂ ਹੀ ਉਹਨਾਂ ਨੇ ਬਣਾ ਦਿੱਤਾ, ਮੈਂ ਤਾਂ ਚਲੋ ਉਹ ਵੈਟ ਹੁੰਦੀਆਂ ਨੇ ਅੱਖਾਂ ਤੇ ਇਹ ਔਰ ਮੋਦੀ ਇਹ ਕਹਿ ਰਿਹਾ ਹੈ ਕਿ accusing opposition of lying, misleading, shedding crocodile tears, destroying the country's economy, doing event management and not allowing dialogue to take place between the government and the farmers for narrow political gains। ਹੁਣ ਤੁਸੀਂ ਇਹ ਜਿੰਨੇ ਲਫ਼ਜ਼ ਨੇ ਕਹੇ ਨੇ ਇਹਦੇ ਉੱਤੇ ਮੋਦੀ ਦਾ ਨਾਂ ਲਿਖ ਦਿਓ ਤੇ ਲੱਗੇਗਾ ਕਿ ਵੀ ਇਹ ਸਾਰੇ ਹੀ ਮੋਦੀ ਔਰ ਉਹਦੀ ਪਾਰਟੀ ਤੇ ਢੁਕਦੇ ਨੇ, ਕਿ ਖੁੱਲ ਕੇ ਝੂਠ ਬੋਲ ਰਹੇ ਨੇ, ਬਿਲਕੁਲ ਗੁੰਮਰਾਹ ਕਰ ਰਹੇ ਨੇ, ਮਗਰਮੱਛ ਤੋਂ ਵੀ ਬਦਤਰ ਕਿਸਮ ਦੇ ਅਥਰੂ ਕੇਰ ਰਹੇ ਨੇ। ਇਹ ਦੇਸ਼ ਦੀ ਆਰਥਿਕਤਾ ਡਿਸਟਰੋਏ ਕਰਕੇ ਅਡਾਨੀ ਅੰਬਾਨੀ ਦੇ ਹਵਾਲੇ ਕਰ ਰਹੇ ਨੇ। ਔਰ ਇਵੈਂਟ ਮੈਨੇਜਮੈਂਟ ਜਿਹਦੇ ਮਾਸਟਰ ਨੇ ਹੁਣ ਤੱਕ ਜੋ ਇਹਨਾਂ ਨੇ ਕੀਤਾ ਇਵੈਂਟ ਮੈਨੇਜਮੈਂਟ ਹੀ ਕੀਤਾ। ਔਰ ਇਹਦੇ ਬਾਵਜੂਦ ਕਿ ਕਿਸਾਨ ਬਾਰ-ਬਾਰ ਸੀਰੀਅਸ ਡਾਇਲੌਗ ਕਰਨਾ ਚਾਹੁੰਦੇ ਨੇ, 6 ਵਾਰ ਇਹਨਾਂ ਨੇ ਗੱਲਬਾਤ ਦਾ ਜਿਹੜਾ ਉਹ ਨਟੰਕੀ ਕੀਤੀ। ਔਰ ਕਿਸਾਨ ਜਿਹੜੇ ਨੇ ਉਹ ਬੇਸ਼ੱਕ ਨਿਰਾਸ਼ ਵੀ ਹੁੰਦੇ ਨੇ, ਪਰ ਕਦੇ ਵੀ ਉਹਨਾਂ ਨੇ ਨਹੀਂ ਕਿਹਾ ਵੀ ਅਸੀਂ ਗੱਲਬਾਤ ਨਹੀਂ ਕਰਨੀ। ਉਹਨਾਂ ਨੇ ਕਿਹਾ ਜੀ ਬਿਲਕੁਲ ਇਹ ਅਸੀਂ ਦੇਖ ਲਿਆ ਵੀ ਹਰ ਵਾਰ ਜਿਹੜਾ ਉਹ ਅਸੀਂ ਦੇਖਦੇ ਹਾਂ ਵੀ ਉਹੀ ਝੂਠ ਪਰੋਸਿਆ ਹੁੰਦਾ। ਉਹਨਾਂ ਨੇ ਕਿਹਾ ਜੀ ਯੈਸ ਔਰ ਨੋ, ਇਸ ਦੇ ਉੱਤੇ ਗੱਲ ਕਰੋ। ਔਰ ਇਹ ਉਹ ਕਹਿ ਰਿਹਾ कि हमारी सरकार किसान के हित में उनसे बात करने के लिए तैयार है, लेकिन बात मुद्दों पर होगी। वो ਜਿਹੜੇ ਨੇ ਬੇਮੁੱਦਾ ਨੇ ਉਹਨਾਂ ਦਾ ਕਹਿਣਾ ਜੀ ਸਾਨੂੰ ਕੁਝ ਨਹੀਂ ਆ, 3 ਐਕਟ ਜਿਹੜੇ ਤੁਸੀਂ ਲਿਆਂਦੇ ਆਰਡੀਨੈਂਸ ਬਣਾ ਕੇ ਧੱਕੇ ਨਾਲ ਪਾਸ ਕਰਾਏ ਇਹ ਵਾਪਸ ਲਓ, ਅਸੀਂ ਘਰਾਂ ਨੂੰ ਚਲੇ ਜਾਾਂਗੇ। ਫਿਰ ਉਹ ਕਹਿੰਦਾ ਤਰਕ ਔਰ ਤੱਥਿਓਂ ਪਰ ਹੋਗੀ ਕਿ ਵੀ ਜਿਵੇਂ ਉਹਨਾਂ ਦੇ ਕੋਲ ਕਿਸਾਨਾਂ ਦਾ ਕੋਲ ਨਾ ਤਰਕ ਹੈ ਨਾ ਉਹਨਾਂ ਕੋਲ ਟਰੂਥ ਹੈ। ਔਰ ਉਹ ਇਹ ਕਹਿ ਰਿਹਾ ਕਿ ਭਾਈ ਲੌਜਿਕ ਐਂਡ ਫੈਕਟਸ ਦੇ ਨਾਲ ਅਸੀਂ ਗੱਲ ਕਰਾਂਗੇ। ਔਰ ਬਾਕੀ ਉਹ ਇਹ ਵੀ ਕਹਿ ਰਿਹਾ ਕਿ देयर आर मैनी ਸੱਚੇ ਕਿਸਾਨ ਇਨ ਦਾ ਐਜੀਟੇਸ਼ਨ ਐਂਡ ਨਾਟ ਜਸਟ ਪੋਲੀਟੀਸ਼ੀਅਨ, ਲੇਕਿਨ ਸੱਚੇ ਕਿਸਾਨਾਂ ਨੂੰ ਪੋਲੀਟੀਸ਼ੀਅਨਸ ਨੇ ਜਿਹੜਾ ਉਹ ਗੁੰਮਰਾਹ ਕੀਤਾ ਹੋਇਆ। ਔਰ ਇਸ ਕਿਸਮ ਦਾ ਜਿਹੜਾ ਝੂਠ ਹੈ ਉਹ ਉਹਨਾਂ ਨੇ ਕਿਵੇਂ ਪਰੋਸਿਆ। ਔਰ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਜੇ ਇਹਨਾਂ ਦੇ ਹੁਣ ਇੱਕੋ ਬੋਲੀ ਪਰ ਤਰਜਾ ਅੱਡ-ਅੱਡ, ਅਮਿਤ ਸ਼ਾਹ ਕਹਿੰਦਾ no corporate can snatch away farmers land so long as Modi is PM। ਕਿ ਜੀ ਜਦੋਂ ਤੱਕ ਮੋਦੀ ਪ੍ਰਾਈਮ ਮਿਨਿਸਟਰ ਹੈ ਉਦੋਂ ਤੱਕ ਤਾਂ ਕੋਈ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਖੋਹ ਸਕਦਾ। ਹੁਣ ਤੁਸੀਂ ਜੇ ਇਹਨੂੰ ਵੀ ਫੇਸ 'ਚ ਲਾਓ ਕਿ ਵੀ ਕੱਲ ਨੂੰ ਮੋਦੀ ਨੇ ਨਹੀਂ ਰਹਿਣਾ ਤੇ ਜ਼ਮੀਨਾਂ ਤਾਂ ਅਡਾਨੀ ਅੰਬਾਨੀ ਉੱਥੇ ਹੀ ਰਹਿਣੇ ਨੇ, ਕਿਉਂਕਿ ਪ੍ਰਾਈਵੇਟਾਈਜ਼ ਤੁਸੀਂ ਕੰਟਰੈਕਟ ਕਰਕੇ। ਗੱਲ ਕਿਸਾਨ ਵੀ ਸਮਝਦੇ ਨੇ ਕਿ ਵੀ ਇਹ ਹੌਲੀ ਹੌਲੀ ਉਸ ਪੈ ਇਹਨਾਂ ਨੇ ਪਾ ਦੇਣਾ। ਇਹ ਤਾਂ ਨਹੀਂ ਹੈ ਵੀ ਕੱਲ ਨੂੰ ਉਹ ਜ਼ਮੀਨਾਂ ਖੋਹ ਲੈਣਗੇ। ਕੰਟਰੈਕਟ ਫਿਰ ਤੁਸੀਂ ਡਿਲੀਵਰ ਨਹੀਂ ਕਰ ਸਕੇ,
ਕੁਆਲਿਟੀ ਉਹਨਾਂ ਨੇ ਡਿਸਾਈਡ ਕਰਨੀ ਹੈ, ਖੇਤੀ ਤੋਂ ਪਹਿਲਾਂ ਉਹਨਾਂ ਨੇ ਡਿਸਾਈਡ ਕਰਨਾ ਹੈ ਤੁਸੀਂ ਕੀ ਬੀਜੋ। ਤੁਸੀਂ ਬੀਜ ਦਿੱਤਾ, ਉਹਨਾਂ ਨੇ ਕਹਿਣਾ ਨਹੀਂ ਇਹ ਕੁਆਲਿਟੀ ਨੂੰ ਰਿਜੈਕਟ ਕਰ ਦੇਣਾ ਹੈ, ਤੁਹਾਡੇ ਕੋਲ ਕੋਈ ਆਪਸ਼ਨਸ ਨਹੀਂ ਨੇ। ਇਵੈਂਚੁਅਲੀ ਜਿਵੇਂ ਸ਼ਾਹੂਕਾਰ ਜਿਹੜਾ ਸੂਦਖੋਰ ਬਾਣੀਆਂ ਸੀ, ਉਹ ਅੰਗੂਠੇ ਲਵਾ ਕੇ ਜਿਹੜਾ ਤੇ ਜ਼ੀਰੋਆਂ ਵਧਾਈ ਜਾਂਦਾ ਸੀ ਤੇ ਜ਼ਮੀਨਾਂ ਦਾ ਮਾਲਕ ਬਣ ਜਾਂਦਾ ਸੀ। ਐਗਜ਼ੈਕਟਲੀ ਉਹੀ ਪ੍ਰੋਸੈਸ ਹੈ। ਅਮਿਤ ਸ਼ਾਹ ਕਹਿ ਰਿਹਾ ਜੀ ਬਿਲਕੁਲ, ਇਹ ਜਦੋਂ ਤੱਕ ਇਹ ਮੋਦੀ ਜਿਉਂਦਾ ਤੁਹਾਡੀਆਂ ਜ਼ਮੀਨਾਂ ਨਹੀਂ ਕੋਈ ਖੋਏਗਾ, ਮੁੜ ਕੇ ਖੋਹ ਲਾਂਗੇ ਅਸੀਂ। ਫਿਰ ਹੁਣ ਤੋਮਰ ਕਹਿੰਦਾ, ਤੋਮਰ ਅਰਜਿਸ ਪੰਜਾਬ ਫਾਰਮਰਸ ਟੂ ਐਂਡ ਪ੍ਰੋਟੈਸਟ ਰਿਜ਼ਿਊਮ ਟਾਕਸ। ਹੁਣ ਉਹ ਪੰਜਾਬ ਫਾਰਮਰਸ ਕਹਿ ਰਹੇ ਨੇ। ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਿ ਭਾਰਤ ਦੇ ਬਾਕੀ 29 ਸੂਬਿਆਂ ਦੇ ਕਿਸਾਨ ਬਹੁਤ ਖੁਸ਼ ਨੇ। ਜਿਹੜਾ 9 ਕਰੋੜ ਦਾ ਝੂਠ ਬੋਲਿਆ, ਜਿਹਨੂੰ ਪਾਕਿਸਤਾਨੀ ਭਰਾ ਕਹਿੰਦੇ ਉਹਨੇ ਬੌਂਗੀ ਮਾਰੀ ਹੈ ਕਿ ਭਾਈ ਉਹ ਕਿੱਥੋਂ ਤੁਹਾਡੇ 9 ਕਰੋੜ ਇਹ ਦੱਸਣ ਦੇ ਲਈ। ਔਰ ਇਹ ਵੀ ਜਿਹੜਾ 18,000 ਕਰੋੜ ਇਹ ਕਈ ਵਾਰੀ ਅਨਾਉਂਸ ਹੋਇਆ, ਉਹੀ ਪਿਛਲਾ ਅਨਾਉਂਸ ਕਰੀ ਜਾਓ। ਔਰ ਜਿਵੇਂ ਅਸੀਂ ਕੱਲ ਦੱਸਿਆ ਸੀ ਕਿ ਭਾਈ ਕੁਛ ਨੂੰ ਮੱਧ ਪ੍ਰਦੇਸ਼ ਦੇ ਵਿੱਚ ਜਿਨ੍ਹਾਂ ਦੇ ਖਾਤੇ 'ਚ ਪਾਏ 6-6,000 ਰੁਪਈਆ, ਹੁਣ ਉਹਨਾਂ ਨੂੰ 12-12,000 ਦੇ ਬਿੱਲ ਆ ਗਏ ਵਾਪਸ ਕੇ ਜੀ ਉਹ ਤੁਸੀਂ ਕਿਸਾਨ ਨਹੀਂ ਹੈਗੇ, ਤੁਸੀਂ ਇਨਕਮ ਟੈਕਸ ਨਹੀਂ ਦਿੰਦੇ ਔਰ ਇਹ ਵਾਪਸ ਕਰੋ। ਔਰ ਇਵੇਂ ਹੀ ਉਹਨਾਂ ਨੇ ਕਿਹਾ ਜੀ ਦੇਖੋ ਇੰਨੇ 9 ਕਰੋੜ ਨਹੀਂ ਕੋਈ ਉਹਨਾਂ ਨੂੰ ਪੁੱਛ ਸਕਦਾ, ਅੱਛਾ ਸਿਰਫ 9 ਕਰੋੜ ਹੀ ਕਿਸਾਨ ਨੇ ਭਾਰਤ 'ਚ? 130 ਕਰੋੜ ਦੀ ਆਬਾਦੀ 'ਚ ਜੇ 60-70% ਕਿਸਾਨੀ ਦੇ ਉੱਤੇ ਲੋਕ ਡਿਪੈਂਡੈਂਟ ਕਰਦੇ ਨੇ, ਇਹਦਾ ਮਤਲਬ ਤੁਸੀਂ ਤਾਂ 1/10 ਵੀ ਨਹੀਂ ਲਿਆਏ ਜੇ ਤੁਸੀਂ ਕਾਊਂਟਰ ਆਰਗੂ ਕਰਨਾ ਹੋਏ। ਫਿਰ ਹੁਣ ਤੁਸੀਂ ਦੇਖੋ ਡਰਾਮੇਬਾਜ਼ੀ, ਬਾਣੀਏ ਦਾ ਤਰਕ ਦੇਖੋ। ਰਾਜਨਾਥ ਸਿੰਘ ਖੁਦ ਜਿਹੜਾ ਚੀਫ ਮਿਨਿਸਟਰ ਹੈ ਯੂਪੀ ਦਾ, ਡਿਫੈਂਸ ਮਿਨਿਸਟਰ ਹੈ, ਉਹ ਕਹਿ ਰਿਹਾ ਲੈਟ ਫਾਰਮ ਲਾਜ਼ ਬੀ ਇੰਪਲੀਮੈਂਟਡ ਫॉर ਅ ਈਅਰ, ਇਫ ਨਾਟ ਫਾਊਂਡ ਗੁੱਡ ਵਿਲ ਅਮੈਂਡ them। ਉਹ ਕਹਿੰਦੇ ਚਲੋ ਇਦਾਂ ਕਰੋ, ਆਪਾਂ ਸੌਦਾ ਕਰ ਲੈਂਦੇ, ਸਮਝੌਤਾ ਕਰ ਲੈਂਦੇ, 1 ਸਾਲ ਲਈ ਲਾਗੂ ਕਰ ਦਿਓ ਕਾਨੂੰਨ, ਤੇ ਜੇ ਨਾ ਚੰਗੇ ਹੋਏ ਤੇ ਫਿਰ ਅਸੀਂ ਉਹਨੂੰ ਸੋਧਾਂ ਕਰ ਦਿਆਂਗੇ। ਉਹ ਪਹਿਲਾਂ ਵੀ ਸੋਧਾਂ ਲੈ ਕੇ ਬੈਠੇ ਨੇ ਕਿ ਜੀ ਆ 15 ਸੋਧਾਂ ਕਰ ਲਓ, ਕਹਿੰਦੇ ਮਠਿਆਈ ਸਾਰੀ ਲੈ ਲਓ, ਡੱਬਾ ਸਾਡੇ ਕੋਲ ਸਾਡਾ ਰਹਿਣ ਦੇ ਉੱਤੇ ਲੇਬਲ। ਹੁਣ ਉਹ ਕਹਿੰਦਾ ਜੀ ਸਾਲ ਇਹਨੂੰ ਕਿਉਂ ਨਹੀਂ ਇਹ ਇਸ ਗੱਲ ਨੂੰ ਮੰਨਦੇ ਕਿ ਭਾਈ ਇਹਨਾਂ ਨੂੰ ਖਤਮ ਕਰੋ, ਸਾਲ ਲਈ ਇਹਨੂੰ ਖਤਮ ਕਰੋ। ਦੈਨ ਤੁਸੀਂ ਕਿਸਾਨਾਂ ਨਾਲ, ਜੇ ਪ੍ਰਾਈਵੇਟ ਸੈਕਟਰ ਵੀ ਹੋਣਾ ਚਾਹੁੰਦਾ ਹੈ, ਕਿਸਾਨਾਂ ਦੀ ਸੈਟੀਸਫੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਡਾਇਲੌਗ ਕਰੋ। ਜੇ ਪਹਿਲਾਂ ਕਾਨੂੰਨ ਬਣਾਉਣ ਤੋਂ ਕਿਸਾਨਾਂ ਦੇ ਨਾਲ ਜਿਹੜਾ ਹੈ ਉਹ ਡਾਇਲੌਗ ਹੁੰਦਾ, ਆਪੋਜੀਸ਼ਨ ਨੂੰ ਭਰੋਸੇ 'ਚ ਲਿਆ ਹੁੰਦਾ ਤਾਂ ਇਹ ਸਿਚੁਏਸ਼ਨ ਨਹੀਂ ਸੀ ਬਣਨੀ। ਕਿਉਂਕਿ ਜਿਸ ਤੇਜ਼ੀ ਨਾਲ ਇਹ ਰਸ਼ ਕਰ ਰਹੇ ਨੇ, ਮਕਸਦ ਹੀ ਇਹ ਹੈ ਕਿ ਇਹਨਾਂ ਨੇ ਅਡਾਨੀ ਅੰਬਾਨੀ ਨੂੰ ਜਿਹੜਾ ਹੈ ਉਹ ਉਹਨਾਂ ਦੇ ਹਵਾਲੇ ਕਰਨਾ ਹੈ ਸਾਰਾ ਕੁਝ। ਫਿਰ ਜਿਹੜਾ ਇਹ ਰਾਜਨਾਥ ਸਿੰਘ ਕਹਿ ਰਿਹਾ, ਔਰ ਬਾਕੀ ਉਹਨਾਂ ਨੇ ਯੂਨੀਅਨ ਮਿਨਿਸਟਰ ਅਮਿਤ ਸ਼ਾਹ, ਰਾਜਨਾਥ ਸਿੰਘ, ਪ੍ਰਕਾਸ਼ ਜਾਵੇਦਕਰ, ਸਮ੍ਰਿਤੀ ਇਰਾਨੀ were among the leaders who separately interacted with farmers at various places across the country and together with the gathering listened to the Prime Minister's address। ਮੋਦੀ ਨੇ ਡਰਾਮਾ ਕੀਤਾ ਸੀ ਜੀ, ਸਾਰੇ ਜਿੱਥੇ ਜਿੱਥੇ ਹੋਣ ਐਡਰੈਸ ਮੋਦੀ ਦਾ ਸੁਣ ਰਹੇ ਹੋਣਗੇ, ਔਰ ਵਜ਼ੀਰਾਂ ਦੀਆਂ ਡਿਊਟੀਆਂ ਲਾਈਆਂ ਸੀ ਕਿ ਤੁਸੀਂ ਇੱਥੇ ਜਾਣਾ, ਔਰ ਦੂਜੇ ਪਾਸੇ ਜਿਹੜਾ ਉਹ ਝੂਠ ਹੋਈ, ਤਰਜ਼ਾਂ ਵੱਖ-ਵੱਖ ਨੇ, ਬੋਲੀ ਇੱਕੋ ਹੀ ਹੈ। ਔਰ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿਸਾਨਾਂ ਨੇ ਆਪਣਾ ਕੰਮ ਕੀਤਾ ਹੈ। ਪੰਜਾਬ 'ਚ ਤਾਂ ਇਹਨਾਂ ਨੂੰ ਕਿਤੇ ਖੰਘਣ ਨਹੀਂ ਦਿੱਤਾ, ਕਿਉਂਕਿ ਪੰਜਾਬ 'ਚ ਵੀ ਜਿਵੇਂ ਜਲੰਧਰ ਦੇ ਵਿੱਚ ਬੀਜੇਪੀ ਵਾਲੇ ਇਕੱਠੇ ਹੋਣਾ ਚਾਹੁੰਦੇ ਸੀ, ਫਾਰਮਰ ਲੀਡਰਸ ਲਾਠੀ ਚਾਰਜ ਡਿਊਰਿੰਗ ਪ੍ਰੋਟੈਸਟ ਆਊਟਸਾਈਡ ਬੀਜੇਪੀ ਲੀਡਰਸ ਰੈਜ਼ੀਡੈਂਸ ਇਨ ਜਲੰਧਰ, ਉੱਥੇ ਵੀ ਉਹਨਾਂ ਨੇ ਇਹਨਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ। ਫਿਰ ਬਠਿੰਡਾ ਫਾਰਮਰਸ ਰੈਨਸੈਕ ਬੀਜੇਪੀ ਗੈਦਰਿੰਗ ਸੈਲੀਬ੍ਰੇਟਿੰਗ ਫਾਰਮਰ PM's ਬਰਥ ਐਨੀਵਰਸਰੀ ਇਨ ਬਠਿੰਡਾ, ਔਰ ਬਠਿੰਡੇ 'ਚ ਵੀ ਜਿੱਥੇ ਇਕੱਠੇ ਹੋਏ ਸੀ ਇਹ ਬੀਜੇਪੀ ਵਾਲੇ, ਉੱਥੇ ਉਹਨਾਂ ਨੇ ਦੌੜੂ ਦਿੱਤੇ। ਔਰ ਇਹ ਬਹੁਤ ਸਾਰੀਆਂ ਖਬਰਾਂ ਨੇ ਕਿ ਵੀ ਇਹ ਮੰਥ ਔਨ ਪ੍ਰੋਟੈਸਟਿੰਗ ਫਾਰਮਰਸ ਸ਼ੋ ਅਨਫਲੈਗਿੰਗ ਰਿਜ਼ੋਲਵ, ਕਿ ਉਹਨਾਂ ਦਾ ਜਿਹੜਾ ਇਰਾਦਾ ਉਹ ਪੂਰਾ ਪੁਖਤਾ ਹੈ, ਉਹਦੇ 'ਚ ਕੋਈ ਕਮੀ ਨਹੀਂ ਆਈ। ਔਰ ਦੂਸਰੇ ਪਾਸੇ ਜਿਸ ਕਿਸਮ ਦੀਆਂ ਐਕਟੀਵਿਟੀਜ਼ ਚੱਲ ਰਹੀਆਂ ਨੇ ਹਰਿਆਣੇ ਦੇ ਵਿੱਚ, ਫਾਰਮਰਸ ਟੇਕ ਓਵਰ ਟੋਲ ਪਲਾਜ਼ਾਸ ਅਕ੍ਰੋਸ ਹਰਿਆਣਾ, ਉਹਨਾਂ ਨੇ ਹਰਿਆਣੇ ਦੇ ਸਾਰੇ ਟੋਲ ਪਲਾਜ਼ੇ ਲੈ ਲਏ। ਔਰ ਜਿਵੇਂ ਕੱਲ ਅਸੀਂ ਦੇਖਿਆ ਕਿ ਇੱਕ ਥਾਂ ਤੇ ਖੱਟੜ ਉਤਰਨਾ ਚਾਹੁੰਦਾ ਸੀ ਹੈਲੀਕਾਪਟਰ ਤੇ ਕਿਸੇ ਫੰਕਸ਼ਨ ਨੂੰ ਕਰਨ ਲਈ, ਤੇ ਉਹ ਪਿੰਡ ਵਾਲਿਆਂ ਨੇ ਜਿਹੜਾ ਉਹਨਾਂ ਨੇ ਕਿਹਾ ਜੀ ਕਾਰਾਂ ਦਾ ਕਾਫਲਾ ਤਾਂ ਪਹਿਲਾਂ ਹੀ ਰੁਕਿਆ ਸੀ ਅੰਬਾਲੇ ਦੇ ਨੇੜੇ ਕਾਲੇ ਝੰਡੇ ਦਿਖਾ ਕੇ, ਤੇ ਉਹਨਾਂ ਨੇ ਪਿੰਡ ਵਾਲਿਆਂ ਨੇ ਜਿਹੜਾ ਹੈਲੀਪੈਡ ਸੀ ਉਹ ਹੀ ਪੱਟ ਦਿੱਤਾ ਸਾਰਾ, ਜਿਵੇਂ ਇਹਨਾਂ ਨੇ ਸੜਕਾਂ ਪੱਟੀਆਂ ਸੀ ਕਿ ਵੀ ਕਿਸਾਨ ਦਿੱਲੀ ਨਾ ਪਹੁੰਚ ਸਕਣ। ਔਰ ਉਸ ਸਾਰੇ ਦੇ ਨਾਲ ਜਿਹੜਾ ਹੈ ਉਹਨਾਂ ਨੇ ਉਹਨੂੰ ਉਤਰਨ ਨਹੀਂ ਦਿੱਤਾ, ਔਰ ਉਹਨੂੰ ਆਪਣਾ ਜਿਹੜਾ ਫੰਕਸ਼ਨ ਆ ਉਹ ਕੈਂਸਲ ਕਰਨਾ ਪਿਆ। ਔਰ ਇਸੇ ਤਰ੍ਹਾਂ ਪ੍ਰਕਾਸ਼ ਜਾਵੇਦਕਰ ਦਾ ਬਿਆਨ ਹੈ MSP ਐਂਡ ਐਡਮਿਨਿਸਟ੍ਰੇਟਿਵ ਮੂਵ, ਉਹਨੇ ਕਿਹਾ ਜੀ ਪਿਛਲੇ 55 ਸਾਲ ਤੋਂ MSP ਚੱਲ ਹੀ ਰਿਹਾ, ਅਸੀਂ ਕਿਹੜਾ ਕਿਹਾ ਵੀ ਅਸੀਂ
ਖਤਮ ਕਰਾਂਗੇ। ਲੇਕਿਨ ਅੱਛਾ। ਬਿਲਕੁਲ ਜਿਹੜਾ ਕਾਂਗਰਸ ਦੇ ਸਪੋਕਸਪਰਸਨ ਦੀ ਇਸ ਤੇ ਠੀਕ ਟੇਕ ਹੈ, ਉਹਦੇ ਚ ਉਹਨਾਂ ਨੇ ਕਿਹਾ ਕਿ ਸੈਂਟਰ ਨਾਟ ਵਿਲਿੰਗ ਟੂ ਸੋਲਵ ਫਾਰਮਰਸ ਇਸ਼ੂ ਵਾਂਟਸ ਟੂ ਵੀਅਰ them ਡਾਊਨ ਕਾਂਗਰਸ। ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਥਕਾ ਦੇਣਾ ਚਾਹੁੰਦੇ ਨੇ, ਇਹਨਾਂ ਦੀ ਨੀਅਤ ਜਿਹੜੀ ਹੈ ਬਦਨੀਅਤ ਹੈ, ਇਹ ਕੋਈ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ। ਹਾਲਾਂਕਿ ਫਾਰਮਰ ਯੂਨੀਅਨਸ ਨੇ ਫਿਰ ਕਿਹਾ ਕਿ ਅਸੀਂ ਸੈਚਰਡੇ ਅਗੇਨ ਬੈਠਾਂਗੇ, ਜਿਹੜੀ ਫਰੈਸ਼ ਟਾਕ ਆਫਰ ਹੈ ਜਿਹਦੇ 'ਚ ਕੋਈ ਨਾ ਥਾਂ ਦੱਸੀ ਹੈ, ਨਾ ਵਕਤ ਹੈ, ਨਾ ਮੁੱਦਾ ਹੈ, ਪਰ ਕਿਸਾਨ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਭਾਈ ਇਵੇਂ ਲੱਗੇ ਕਿ ਅਸੀਂ ਜਿਵੇਂ ਇਸ ਸਾਰੇ ਨੂੰ ਜਿਹੜਾ ਹੈ ਉਹ ਅਵੋਇਡ ਕਰ ਰਹੇ ਹਾਂ, ਕਿਸੇ ਵੀ ਗੱਲਬਾਤ ਤੋਂ ਭੱਜ ਰਹੇ ਹਾਂ। ਸੋ ਇਸ ਸਾਰੇ ਦੇ ਨਾਲ ਮੈਂ ਕਨਕਲੂਜਨ ਦੇ ਵਿੱਚ ਜਿਵੇਂ ਅਸੀਂ ਰੋਜ਼ਾਨਾ ਜਿਹੜੀ ਕ੍ਰੀਏਟਿਵ ਪੋਇਟਰੀ ਹੈ ਉਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਜਿਹੜੀ ਕਿਸਾਨਾਂ ਦੀ ਆਵਾਜ਼ ਹੈ ਉਹ ਇਸ ਵੇਲੇ ਇੱਕ ਨਜ਼ਮ ਜਿਹੜੀ ਕਿ ਡਾਕਟਰ ਸਾਹਿਬ ਸਿੰਘ ਹੋਰਾਂ ਨੇ ਲਿਖੀ ਹੈ ਔਰ ਇਹ ਕਾਫੀ ਉਹਨਾਂ ਦੇ ਵੈਬਸਾਈਟਸ ਦੇ ਉੱਤੇ ਵੀ ਹੈ, ਕਿਸਾਨਾਂ ਦੇ ਵੈਬਸਾਈਟ ਦੇ ਉੱਤੇ ਵੀ, ਔਰ ਇਹ ਹੈ ਮੈਂ ਕਿਸਾਨ ਬੋਲਦਾ। ਅੱਜ ਨਾ ਕਿਸਾਨਾਂ ਨਾਲ ਖੜਿਆ ਜਿਹੜਾ ਤਾਂ ਫੇਰ ਖੜਨਾ ਕਦੋਂ, ਅੱਜ ਨਾ ਕਿਸਾਨਾਂ ਲਈ ਅੜਿਆ ਜਿਹੜਾ ਤਾਂ ਫੇਰ ਅੜਨਾ ਕਦੋਂ, ਉਹ ਜਿਹੜਾ ਅੰਨਦਾਤਾ ਦੁਨੀਆ ਦਾ ਢਿੱਡ ਭਰਦਾ ਸੜਕਾਂ ਤੇ ਰੋਲਤਾ, ਆਜੋ ਭਈ ਜਵਾਨੋ ਆਜੋ ਇਕੱਠੇ ਹੋ ਕੇ ਸਾਰੇ, ਮੈਂ ਕਿਸਾਨ ਬੋਲਦਾ। ਸੋ ਨਾਈਸ। ਪੋਹ ਦੀਆਂ ਠੰਡਾਂ ਵਿੱਚ ਦਿੱਲੀ ਬੈਠੇ ਬਾਪੂ ਸਾਡੇ ਨਹੀਂ ਉਹ ਅੱਕਦੇ, ਪੋਹ ਦੀਆਂ ਠੰਡਾਂ ਵਿੱਚ ਦਿੱਲੀ ਬੈਠੇ ਬਾਪੂ ਸਾਡੇ ਨਹੀਂ ਉਹ ਅੱਕਦੇ, ਜ਼ਾਲਮਾਂ ਦੀ ਧੱਕੇਸ਼ਾਹੀ ਚੱਲੀ ਜਾਂਦੀ ਇਹ ਤਾਂ ਪਰ ਨਹੀਂ ਉਹ ਥੱਕਦੇ, ਹੋ ਬੱਚਾ ਬੱਚਾ ਛੱਡਦਾ ਜੈਕਾਰੇ ਜਾਂਦਾ ਹਾਕਮਾਂ ਦੇ ਕੰਨ ਖੋਲਦਾ, ਆਜੋ ਬਈ ਜਵਾਨੋ ਆਜੋ ਇਕੱਠੇ ਹੋ ਕੇ ਸਾਰੇ, ਮੈਂ ਕਿਸਾਨ ਬੋਲਦਾ। ਕੱਲੇ ਦਾ ਨਾ ਯੁੱਧ ਮੇਰਾ ਸਭ ਦੀ ਲੜਾਈ ਆ, ਬਿਲਕੁਲ ਨੋ ਡਾਊਟ, ਕੱਲੇ ਦਾ ਨਾ ਯੁੱਧ ਮੇਰਾ ਸਭ ਦੀ ਲੜਾਈ ਆ, ਅੱਜ ਨਾ ਜੇ ਲੜੇ ਫੇਰ ਵਧਣੀ ਮਹਿੰਗਾਈ ਆ, ਸ਼ਾਂਤਮਈ ਢੰਗ ਨਾਲ ਲੜਦੇ ਲੜਾਈ ਨਾ ਉੱਚੇ ਬੋਲ ਬੋਲਦਾ, ਆਜੋ ਭਈ ਜਵਾਨੋ ਆਜੋ ਇਕੱਠੇ ਹੋ ਕੇ ਸਾਰੇ, ਮੈਂ ਕਿਸਾਨ ਬੋਲਦਾ। ਚੱਲੀਆਂ ਨੇ ਲਹਿਰਾਂ ਸਦਾ ਸਾਡੇ ਹੀ ਪੰਜਾਬ ਤੋਂ, ਚੱਲੀਆਂ ਨੇ ਲਹਿਰਾਂ ਸਦਾ ਸਾਡੇ ਹੀ ਪੰਜਾਬ ਤੋਂ, ਝੱਲਦੇ ਨਾ ਘੂਰੀ ਅਸੀਂ ਕਿਸੇ ਵੀ ਨਵਾਬ ਤੋਂ, ਓਏ ਛੜੇ ਛੁੜੇ ਸਾਰੇ ਅਸੀਂ ਸੈੱਟ ਕਰਨੇ ਦਿਲ ਨਹੀਂ ਉਹ ਡੋਲਦਾ, ਆਜੋ ਬਈ ਜਵਾਨੋ ਆਜੋ ਇਕੱਠੇ ਹੋ ਕੇ ਸਾਰੇ, ਮੈਂ ਕਿਸਾਨ ਬੋਲਦਾ। ਇਹਨਾਂ ਬਣੇ ਡਿਕਟੇਟਰਾਂ ਨੂੰ ਸਬਕ ਸਿਖਾਵਾਂਗੇ, ਇਹਨਾਂ ਬਣੇ ਡਿਕਟੇਟਰਾਂ ਨੂੰ ਸਬਕ ਸਿਖਾਵਾਂਗੇ, ਭੂਤਰਿਆਂ ਸਾਨਾਂ ਨੂੰ ਅਸੀਂ ਨਕੇਲ ਪਾਵਾਂਗੇ, ਸਾਡੀ ਸੁਣੂ ਆਪੇ ਗੱਲ ਜਿਹੜਾ ਨਹੀਂ ਉਹ ਗੋਲਦਾ, ਆਜੋ ਬਈ ਜਵਾਨੋ ਆਜੋ ਇਕੱਠੇ ਹੋ ਕੇ ਸਾਰੇ, ਮੈਂ ਕਿਸਾਨ ਬੋਲਦਾ। ਔਰ ਅਖੀਰਲਾ ਕਪਲੇਟ ਹੈ, ਠੱਗ ਚੋਰ ਲੀਡਰਾਂ ਨੂੰ ਖੁੱਡਿਆਂ 'ਚ ਧਾੜਤਾ, ਕੋਈ ਨਜ਼ਰ ਨਹੀਂ ਆਉਂਦੇ, ਠੱਗ ਚੋਰ ਲੀਡਰਾਂ ਨੂੰ ਖੁੱਡਿਆਂ 'ਚ ਤਾੜਤਾ, ਆਪਸੀ ਲੜਾਈਆਂ ਵਾਲਾ ਵਰਕਾ ਹੀ ਪਾੜਤਾ। ਜਿਵੇਂ ਪਿੰਡਾਂ ਦੇ ਵਿੱਚ ਇਸ ਵੇਲੇ ਕਈ ਪੀੜ੍ਹੀਆਂ ਦੀ ਜਿਹੜੀ ਵਿਰੋਧਤਾ ਸੀ, ਲੜਾਈਆਂ ਸੀ, ਉਹ ਖਤਮ ਹੋ ਗਈਆਂ, ਉਹਦੇ ਵੱਲ ਉਹਨਾਂ ਇਸ਼ਾਰਾ ਕੀਤਾ। ਠੱਗ ਚੋਰ ਲੀਡਰਾਂ ਨੂੰ ਖੁੱਡਿਆਂ 'ਚ ਤਾੜਤਾ, ਆਪਸੀ ਲੜਾਈਆਂ ਵਾਲਾ ਵਰਕਾ ਹੀ ਪਾੜਤਾ, ਹੁਣ ਜਿੱਤਾਂਗੇ ਮੈਦਾਨ ਡਗਾ ਵੱਜੂ ਢੋਲ ਦਾ, ਆਜੋ ਬਈ ਜਵਾਨੋ ਆਜੋ ਇਕੱਠੇ ਹੋ ਕੇ ਸਾਰੇ, ਮੈਂ ਕਿਸਾਨ। ਸੋ ਨਾਈਸ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਹੈ ਉਹ ਆਵਾਜ਼ ਹੈ, ਉਸ ਨੂੰ ਬੁਲੰਦ ਕਰ ਰਿਹਾ ਹੈ। ਟੀਵੀ 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਟੀਵੀ 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ
ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਵਿਊਅਰਸ ਤੁਹਾਡੇ ਦੁਆਰਾ ਦਿੱਤੀ ਗਈ ਇੱਕ ਪੈਨੀ ਇੱਕ ਪਾਈ ਜਿਹੜੀ ਹੈ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੇ ਪੇਪਲ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। Protests have broken out all over the world, including here in the Bay Area, as Sikh farmers say the Indian government is trying to destroy their way of life. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਨਾਰਥ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸਿੱਖ ਫਾਰਮਰ ਫਰੰਟ ਵੱਲੋਂ ਨਿਊਯਾਰਕ ਸਥਿਤ ਭਾਰਤੀ ਐਮਬੈਸੀ ਦੇ ਅੱਗੇ ਕਮਿੰਗ ਸੈਚਰਡੇ 26 ਤਰੀਕ ਨੂੰ ਇੱਕ ਜ਼ੋਰਦਾਰ ਵੱਡਾ ਪ੍ਰੋਟੈਸਟ ਮੁਜ਼ਾਹਰਾ ਰੱਖਿਆ ਗਿਆ ਆ। ਜਿਵੇਂ ਕਿ ਆਪ ਜੀ ਨੂੰ ਪਤਾ ਆ ਕਿ ਜੋ ਦਿੱਲੀ ਦੇ ਵਿੱਚ ਕਿਸਾਨ ਲੰਮੇ ਸਮੇਂ ਤੋਂ ਧਰਨਾ ਕਰ ਰਹੇ ਆ ਭਾਰਤੀ ਹਕੂਮਤ ਦੇ ਖਿਲਾਫ, ਜਿਹੜਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਖਿਲਾਫ, ਜਿਨ੍ਹਾਂ ਨੇ ਕਾਲੇ ਕਾਨੂੰਨ ਲਿਆਂਦੇ ਆ ਕਿਸਾਨੀ ਨੂੰ ਮਾਰਨ ਵਾਸਤੇ, ਕਿਰਤੀ ਲੋਕਾਂ ਨੂੰ ਮਾਰਨ ਵਾਸਤੇ, ਔਰ ਉਹਨਾਂ ਕਾਨੂੰਨਾਂ ਦੇ ਖਿਲਾਫ ਜੋ ਜ਼ੋਰਦਾਰ ਪ੍ਰੋਟੈਸਟ ਜੋ ਉਹਨਾਂ ਨੇ ਇੱਕ ਆਵਾਜ਼ ਦਿੱਤੀ ਆ ਦਿੱਲੀ ਦੀ ਧਰਤੀ ਤੇ ਬੈਠੇ ਕਿਸਾਨਾਂ ਨੇ ਕਿ ਜਿੰਨੀਆਂ ਵੀ ਵਿਦੇਸ਼ਾਂ ਦੇ ਵਿੱਚ ਏਜੰਸੀਆਂ ਆ ਉਹਨਾਂ ਦੇ ਅੱਗੇ 26 ਅਤੇ 27 ਤਰੀਕ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਕਮਿੰਗ ਦਸੰਬਰ 26 ਤੇ 27 ਨੂੰ ਜਿਹੜੇ ਦੁਨੀਆ ਭਰ ਦੀਆਂ ਏਜੰਸੀਆਂ ਦੇ ਅੱਗੇ ਜ਼ੋਰਦਾਰ ਮੁਜ਼ਾਹਰੇ ਧਰਨੇ ਹੋਣਗੇ। ਸੋ ਉਸੇ ਗੱਲ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਜੋ ਈਸਟ ਕੋਸਟ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨੌਜਵਾਨਾਂ ਦੇ ਵੱਲੋਂ ਸਿੱਖ ਫਾਰਮਰ ਫਰੰਟ ਦੇ ਨਾਂ ਦੇ ਥੱਲੇ ਜਿਹੜਾ ਇੱਕ ਜ਼ੋਰਦਾਰ ਪ੍ਰੋਟੈਸਟ ਮੁਜ਼ਾਹਰਾ ਰੱਖਿਆ ਗਿਆ, ਜਿਸ ਵਾਸਤੇ ਅਪੀਲ ਕੀਤੀ ਜਾਂਦੀ ਆ ਕਿ ਆਪ ਜੀ ਸਾਰੇ ਆਪਣੇ ਪਰਿਵਾਰਾਂ, ਬੱਚਿਆਂ ਸਮੇਤ ਜ਼ਰੂਰ ਇਸ ਮੁਜ਼ਾਹਰੇ ਦੇ ਵਿੱਚ ਹਾਜ਼ਰੀ ਲਵਾਓ, ਜਿਹੜਾ ਕਿ ਕਮਿੰਗ ਸੈਚਰਡੇ 26 ਤਰੀਕ ਦਿਨ ਸ਼ਨੀਚਰਵਾਰ ਭਾਰਤੀ ਐਮਬੈਸੀ ਨਿਊਯਾਰਕ ਸਿਟੀ ਦੇ ਵਿੱਚ ਜੋ ਸਥਿਤ ਆ ਉਸ ਦੇ ਅੱਗੇ ਬਹੁਤ ਵੱਡੇ ਪੱਧਰ ਦਾ ਇੱਕ ਮੁਜ਼ਾਹਰਾ ਅਗੇਨ ਰੱਖਿਆ ਗਿਆ ਆ ਸਿੱਖ ਫਾਰਮਰ ਫਰੰਟ ਵੱਲੋਂ। ਸੋ ਸਭ ਨੂੰ ਆਉਣ ਦੀ ਅਪੀਲ ਕੀਤੀ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਸ ਮਹਾਨ ਸ਼ਖਸੀਅਤ ਬਾਰੇ। ਅੱਜ ਕਾਇਦੇ ਆਜ਼ਮ ਮੁਹੰਮਦ ਅਲੀ ਔਰਾ ਜੀ ਦਾ 144ਵਾਂ ਜਨਮ ਦਿਨ ਹੈ। ਇਸ ਮੁਬਾਰਕ ਮੌਕੇ ਤੇ ਆਪਾਂ ਪਾਕਿਸਤਾਨ ਦੀ ਸਾਰੀ ਆਵਾਮ ਨੂੰ ਲੱਖ ਲੱਖ ਜਿਹੜੀਆਂ ਮੁਬਾਰਕਾਂ ਭੇਟ ਕਰਦੇ ਹਾਂ। ਸੋ ਇਹ ਕਾਇਦੇ ਆਜ਼ਮ ਹੀ ਸਨ ਜਿਨ੍ਹਾਂ ਦੀ ਲਿਆਕਤ, ਸਿਆਣਪ ਅਤੇ ਦੂਰਦ੍ਰਿਸ਼ਟੀ ਦੀ ਬਦੌਲਤ ਪਾਕਿਸਤਾਨ ਹੋਂਦ ਵਿੱਚ ਆਇਆ ਸੀ। ਸੋ ਕਾਸ਼ 1947 ਦੌਰ ਦੀ ਸਿੱਖ ਲੀਡਰਸ਼ਿਪ ਵੀ ਕਾਇਦੇ ਆਜ਼ਮ ਵਾਂਗ ਗਾਂਧੀ, ਨਹਿਰੂ ਦੀਆਂ ਜਿਹੜੀਆਂ ਚਲਾਕੀਆਂ ਨੂੰ ਪਛਾਣ ਸਕਦੀ। ਭਾਰਤ ਦੇ ਨਕਸ਼ੇ ਵਿੱਚ ਪਿਛਲੇ 73 ਸਾਲਾਂ ਤੋਂ ਗੁਲਾਮੀ ਭੋਗ ਰਹੀ ਸਿੱਖ ਕੌਮ ਉਸ ਦੌਰ ਦੀ ਅਕਾਲੀ ਲੀਡਰਸ਼ਿਪ ਦੇ ਇਸ ਗੁਨਾਹ ਦੀ ਸਜ਼ਾ ਹੀ ਭੋਗ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਮੇਰੇ ਕੁਝ ਪਿਆਰੇ ਸਿੱਖ ਦੋਸਤ ਇਸ ਗੱਲ ਦੀ ਮੈਨੂੰ ਸ਼ਿਕਾਇਤ ਵੀ ਕਰਦੇ ਨੇ ਅੱਛਾ ਕਿ ਤੁਸੀਂ ਜਿਸ ਐਮੋਸ਼ਨ ਦੇ ਨਾਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੂੰ ਆਪਣਾ ਹੀਰੋ ਕਹਿੰਦੇ ਹੋ, ਉਹਨਾਂ ਦੀ ਤਾਰੀਫ ਕਰਦੇ ਹੋ, ਤੁਹਾਨੂੰ ਕਿਉਂ ਭੁੱਲ ਜਾਂਦਾ ਹੈ ਕਿ 40% ਸਿੱਖ ਕੌਮ ਅਪਰੂਟ ਹੋਈ 47 ਚ। ਅੱਛਾ ਉਸ ਦੌਰ 'ਚ ਲੱਖਾਂ ਸਿੱਖ ਮਾਰੇ ਗਏ, ਇੰਨੀ ਬਰਬਾਦੀ ਹੋਈ। ਜੇ ਪਾਕਿਸਤਾਨ ਨਾ ਬਣਦਾ, ਇੱਕ ਮੁਲਕ ਰਹਿੰਦਾ, ਘੱਟੋ ਘੱਟ ਇਹ ਬਰਬਾਦੀ ਨਹੀਂ ਸੀ ਹੋਣੀ।
ਸੋ ਤੁਸੀਂ ਕਿਉਂ ਬਾਰ-ਬਾਰ ਜਿਹੜਾ ਹੈ ਇਸ ਮੁੱਦੇ ਦੇ ਉੱਤੇ ਇੱਕ ਵੱਖਰੀ ਪਹੁੰਚ ਰੱਖਦੇ ਹੋ? ਅੱਛਾ। ਦੇਖੋ, ਬਹੁਤ ਵਾਰ ਇਹ ਹੁੰਦਾ ਵੀ ਜੇ ਤੁਸੀਂ ਸਾਰੀਆਂ ਗੱਲਾਂ ਕੋਜ਼ੀ ਸਟਾਈਲ 'ਚ ਕਰੋ ਤੇ ਫਿਰ ਬਹੁਤ ਵਾਰ ਸਭ ਕੁਝ ਕੋਜ਼ੀ ਨਹੀਂ ਹੁੰਦਾ। ਬਿਲਕੁਲ। ਇਸ ਗੱਲ ਦਾ ਧਿਆਨ ਰਹੇ ਕਿ ਮੈਂ ਪੂਰੀ ਜ਼ਿੰਮੇਵਾਰੀ ਨਾਲ ਜਦੋਂ ਵੀ ਕਾਇਦੇ ਆਜ਼ਮ ਨੂੰ ਆਪਣੇ ਇੱਕ ਆਦਰਸ਼ ਲੀਡਰ ਦੇ ਤੌਰ ਤੇ ਦੇਖਦਾ ਹਾਂ, ਔਰ ਇਹ ਨਹੀਂ ਇੱਕ ਵਾਰ ਇੱਕ ਬੱਚੀ ਜਿਹੜੀ PhD ਕਰ ਰਹੀ ਸੀ ਗੁਰੂ ਨਾਨਕ ਯੂਨੀਵਰਸਿਟੀ ਤੋਂ, ਪੋਲੀਟੀਕਲ ਸਾਇੰਸ ਦੀ, ਉਹ ਸੀ ਸਟੂਡੈਂਟ, ਉਸ 'ਚ ਡਾਕਟਰੇਟ ਕਰ ਰਹੀ ਸੀ ਔਰ 47 ਦੌਰ ਨਾਲ ਸੰਬੰਧਿਤ। ਉਹ ਵਾਸ਼ਿੰਗਟਨ DC ਆਈ ਇੰਟਰਵਿਊ ਕਰਨ, ਉੱਥੋਂ ਅੰਮ੍ਰਿਤਸਰੋਂ ਕੈਨੇਡਾ ਆਏ, ਕੈਨੇਡਾ ਤੋਂ ਸਿਫਾਰਿਸ਼ ਪਵਾ ਕੇ ਕਿ ਜੀ ਕਰੋ। ਤੇ ਉਹਨੇ ਮੈਨੂੰ ਪੁੱਛਿਆ ਕਿ ਜੀ ਤੁਹਾਡਾ ਆਈਡੀਅਲ ਲੀਡਰ ਉਸ ਖਿੱਤੇ ਦਾ ਪੋਲੀਟੀਕਲ ਅਰੀਨਾ 'ਚ, ਉਹਨੂੰ ਪਤਾ ਸੀ ਧਾਰਮਿਕ ਤੌਰ ਤੇ ਹੋ ਸਕਦਾ ਸੰਤ ਪਿੰਡਾਂ ਵਾਲਿਆਂ ਦਾ ਮੈਂ ਜ਼ਿਕਰ ਕਰਾਂ, ਪੋਲੀਟੀਕਲ ਅਰੀਨਾ 'ਚ, ਤੇ ਮੈਂ ਕਿਹਾ ਜੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ। ਔਰ ਉਹ ਜਿਹਨੂੰ ਹੁੰਦਾ ਹੈ ਵੀ ਹੁਣ ਉੱਥੋਂ ਵਾਲਿਆਂ ਦਾ ਜਿਸ ਕਿਸਮ ਦਾ ਮਾਈਂਡਸੈਟ ਬਣਾਇਆ ਹੋਇਆ ਜਿਵੇਂ ਕੋਈ ਸੁੰਨ ਹੋ ਕੇ ਬੈਠ ਜਾਂਦਾ। ਫਿਰ ਮੈਂ ਜਦੋਂ ਉਹਨਾਂ ਨੂੰ ਐਲੈਬੋਰੇਟ ਕਰਕੇ ਕਿਹਾ, ਮੈਂ ਕਿਹਾ ਦੇਖੋ ਗੱਲ ਇਹ ਹੁੰਦੀ ਹੈ ਕਿ ਲੀਡਰਸ਼ਿਪ ਦਾ ਰੋਲ ਹੁੰਦਾ ਹੈ ਔਰ ਤੁਸੀਂ ਉਸ ਨੂੰ ਹੀ ਰੋਲ ਮਾਡਲ ਜਾਂ ਆਈਕਨ ਦੇ ਤੌਰ ਤੇ ਦੇਖਦੇ ਹੋ ਜਿਹਦੇ ਸਾਹਮਣੇ ਮੈਕਸਿਮਮ ਆਡਸ ਹੋਣ, ਸਭ ਕੁਝ ਖਿਲਾਫ ਜਾ ਰਿਹਾ ਹੋਏ, ਕਿਸੇ ਕਿਸਮ ਦੀ ਜਿਹੜੀ ਹੈ ਉਹ ਹੋਪ ਨਾ ਹੋਏ, ਜਿਨ੍ਹਾਂ ਦੇ ਲਈ ਕਰਨਾ ਹੈ ਲੋਕਾਂ ਲਈ ਉਹ ਵੀ ਪ੍ਰਿਪੇਅਰ ਨਾ ਹੋਣ, ਜਿਨ੍ਹਾਂ ਨੇ ਪਾਵਰ ਦੇਣੀ ਹੈ ਉਹਨਾਂ ਦੀ ਨੀਅਤ ਵੀ ਡਿਫਰੈਂਟ ਹੋਏ, ਤੇ ਜਿਹੜੀ ਵੱਡ ਗਿਣਤੀ ਜਾਂ ਮੈਜੋਰਿਟੀ ਜਿਨ੍ਹਾਂ ਦੇ ਨਾਲ ਨੈਗੋਸ਼ੀਏਟ ਕਰਕੇ ਤੁਸੀਂ ਲੈਣੀ ਹੈ ਉਹ ਵੀ ਤੁਹਾਨੂੰ ਹੜੱਪਣ ਦੇ ਮੂਡ 'ਚ ਹੋਣ, ਤੇ ਤੁਸੀਂ ਉਹਨਾਂ ਸਾਰਿਆਂ ਨੂੰ ਆਪਣੀ ਲਿਆਕਤ ਨਾਲ, ਆਪਣੀ ਸਿਆਣਪ ਨਾਲ, ਦੂਰ ਅੰਦੇਸ਼ੀ ਨਾਲ ਆਪਣੀ ਕੌਮ ਨੂੰ ਵੀ ਸਮਝਾਓ ਕਿ ਭਾਈ ਉਹਨਾਂ ਲਈ ਮੁਲਕ ਕਿੰਨਾ ਜ਼ਰੂਰੀ ਹੈ। ਅੰਗਰੇਜ਼ਾਂ ਨੂੰ ਵੀ ਇਹ ਮੈਸੇਜ ਆਏ ਕਿ ਵਟ ਮਸਟ ਬੀ, ਕਿ ਭਾਈ ਤੁਸੀਂ ਜੋ ਹੋਏਗਾ ਉਹੀ ਜੋ ਅਸੀਂ ਚਾਹਾਂਗੇ। ਔਰ ਵੱਡ ਗਿਣਤੀ ਗਾਂਧੀ, ਨਹਿਰੂ ਜਿਨ੍ਹਾਂ ਨੇ ਪੂਰਾ ਕਪਟ ਜਾਲ ਵਿਛਾਇਆ ਜਿਹਦੇ ਸਾਡੀ ਅਕਾਲੀ ਲੀਡਰਸ਼ਿਪ ਫਸੀ, ਉਹਨਾਂ ਬਾਰੇ ਵੀ ਇਹ ਹੋਏ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਸੋ ਤੁਸੀਂ ਧੋਖਾ ਨਾ ਖਾਓ ਔਰ ਆਪਣੇ ਜਿਉਂਦੇ ਜੀ, ਬਹੁਤ ਸਾਰਿਆਂ ਦਾ ਖਾਬ ਹੁੰਦਾ ਹੈ, ਉਹ ਫਾਊਂਡੇਸ਼ਨ ਲੇ ਕਰ ਜਾਂਦੇ ਨੇ, ਕੋਈ ਹੋਰ ਲੀਡਰ ਨਿਕਲਦਾ ਹੈ ਉਸ ਖਾਬ ਨੂੰ ਪੂਰਾ ਕਰਦਾ। ਔਰ ਜਦੋਂ ਮੈਂ ਐਜ਼ ਏ ਆਈਕੋਨਿਕ ਫਿਗਰ ਜਾਂ ਉਹਨਾਂ ਦੀ ਇੰਟੈਗਰਿਟੀ, ਐਬਿਲਿਟੀ, ਫਾਰਸਾਈਟਡਨੈਸ ਦੀ ਗੱਲ ਕਰਦਾ, ਸਟੈਨਲੇ ਵਾਲਪਾਰਟ ਹੁਣ ਇਹ ਚੜ੍ਹਾਈ ਕਰ ਚੁੱਕਾ ਹੈ, ਅਮਰੀਕਨ ਪ੍ਰੋਫੈਸਰ ਯੂਨੀਵਰਸਿਟੀ ਦਾ, ਔਰ ਬਹੁਤ ਜਿਹਨੇ ਨਹਿਰੂ ਦੀ ਵੀ ਬਾਇਓਗ੍ਰਾਫੀ ਲਿਖੀ, ਕਾਇਦੇ ਆਜ਼ਮ ਦੀ ਵੀ ਲਿਖੀ, ਹੋਰ ਵੀ ਆਪਣੀ ਦੁਨੀਆ ਦੇ ਵਿੱਚ ਨੋਨ। ਉਹਨੇ ਜਦੋਂ ਕਾਇਦੇ ਆਜ਼ਮ ਦੀ ਬਾਇਓਗ੍ਰਾਫੀ ਦੀ ਬਿਗਨਿੰਗ ਦੇ ਵਿੱਚ ਜਿਹੜੇ ਉਹਨੇ ਲਫ਼ਜ਼ ਲਿਖੇ, ਮੈਂ ਉਹ ਦੁਹਰਾਉਣਾ ਚਾਹੁੰਦਾ ਕਿਉਂਕਿ ਮੈਂ ਵੀ ਇਸ ਨਿਗਾਹ ਤੋਂ ਦੇਖਦਾ ਜਿਸ 'ਚ, ਹਾਲਾਂਕਿ ਇਹ ਲਫ਼ਜ਼ ਮੈਂ ਬਾਅਦ 'ਚ ਪੜ੍ਹੇ, ਉਸ ਤੋਂ ਪਹਿਲਾਂ ਹੀ ਜੂਨ 84 ਦੇ ਦੌਰ 'ਚ ਜਦੋਂ ਕੌਮ ਦੀ ਅਸੀਂ ਦੇਖਿਆ ਕਿ ਭਾਈ ਕੀ ਹਾਲਤ ਹੋਈ ਹੈ, ਤੇ ਫਿਰ ਜਿਵੇਂ ਸਰ ਕਪੂਰ ਸਿੰਘ ਜਿਨ੍ਹਾਂ ਦਾ ਮੈਂ ਹਵਾਲਾ ਵੀ ਦਿਆਂਗਾ, ਡਿਸਕਸ ਵੀ ਕਰਾਂਗਾ, ਕਿ ਉਹਨਾਂ ਨੇ ਜਦੋਂ 47 ਤੋਂ ਬਾਅਦ ਸਿੱਖ ਕੌਮ ਜਿਸ ਜਾਲ ਦੇ ਵਿੱਚ ਫਸੀ, ਤੇ ਕਾਇਦੇ ਆਜ਼ਮ ਬਾਰੇ ਰੈਫਰ ਕਰਦਿਆਂ ਉਹਨਾਂ ਨੇ ਇੱਕ ਪੰਜਾਬੀ ਦੀ ਲਾਈਨ ਲਿਖੀ ਕਿ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ। ਔਰ ਉਹਨਾਂ ਨੇ ਕਿਵੇਂ ਉਹਨਾਂ ਦਾ ਡਾਇਲੌਗ ਕਾਇਦੇ ਆਜ਼ਮ ਨਾਲ ਇੰਗਲੈਂਡ ਜਿੱਥੇ ਉਹ ਕੈਂਬਰਿਜ 'ਚ ਪੜ੍ਹਦੇ ਸੀ ਕੀ ਹੋਇਆ, ਉਹ ਮੈਂ ਐਗਜ਼ੈਕਟਲੀ ਉਹਨਾਂ ਦੇ ਲਫ਼ਜ਼ਾਂ 'ਚ ਬਿਆਨ ਕਰਾਂਗਾ। ਪਰ ਮੈਂ ਪਹਿਲਾਂ ਸਟੈਨਲੀ ਵਾਲਪਾਰਟ ਜਿਹਨੇ ਟ੍ਰਿਬਿਊਟ ਦਿੱਤੀ ਹੈ, ਉਸ ਕਿਤਾਬ ਦੀ ਜਿਹੜੀ ਹੈ ਬਾਇਓਗ੍ਰਾਫੀ ਦੇ ਉੱਤੇ ਉਹਨੇ ਲਿਖਿਆ, few individuals significantly alter the course of history. Fewer still modify the map of the world. Hardly anyone can be credited with creating a nation state. ਇਹ ਉਹਦੇ 'ਚ ਮੈਂ ਆਪਣੇ ਪੰਜਾਬੀ ਬੋਲਣ ਸਮਝਣ ਵਾਲਿਆਂ ਲਈ ਸਿੰਪਲ ਕਰਦੇ ਹਾਂ, few individuals significantly alter the course of history. ਕਿ ਕੁਛ ਇਨਸਾਨ ਹੁੰਦੇ ਨੇ ਜਿਹੜੇ ਤਾਰੀਖ ਦਾ ਪ੍ਰਵਾਹ, ਕੋਰਸ ਆਫ ਹਿਸਟਰੀ, ਉਸ ਨੂੰ ਤਬਦੀਲ ਕਰਦੇ ਨੇ, ਜਿਨ੍ਹਾਂ ਬਾਰੇ ਅਕਸਰ ਇੱਕ ਕਪਲੇਟ ਦੁਹਰਾਇਆ ਜਾਂਦਾ ਹੈ ਕਿ ਲੋਗ ਕਹਤੇ ਹੈ ਬਦਲਤਾ ਹੈ ਜ਼ਮਾਨਾ ਅਕਸਰ, ਪਰ ਮਰਦ ਉਹ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਮਤਲਬ ਇਹ ਤੁਸੀਂ ਕੋਰਸ ਆਫ ਹਿਸਟਰੀ ਉਹਨਾਂ ਦੇ ਲਈ ਕੋਈ ਯੁੱਗ ਪੁਰਸ਼ ਲਫ਼ਜ਼ ਇਸਤੇਮਾਲ ਕਰਦਾ ਹੈ, ਕੋਈ ਗੇਮ ਚੇਂਜਰ ਕਰਦਾ ਹੈ ਕਿ ਵੀ ਤੁਸੀਂ ਹਿਸਟਰੀ ਦੇ ਪ੍ਰਵਾਹ ਨੂੰ ਬਦਲਿਆ। ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਜਦੋਂ ਅਸੀਂ ਗੱਲ ਕਰਦੇ, ਤੇ ਜਦੋਂ 5 ਤੇ 6 ਜੂਨ ਦੀ ਰਾਤ ਬੈਟਲ ਆਫ ਅਕਾਲ ਤਖਤ ਹੁੰਦੀ ਹੈ ਟੈਂਕਾਂ ਤੋਪਾਂ ਨਾਲ, ਸੰਤ ਜੀ ਸ਼ਹਾਦਤ ਪਾ ਜਾਂਦੇ ਨੇ,
ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਬਾਕੀ ਜੀ ਵੀ ਸ਼ਹੀਦ ਹੁੰਦੇ ਨੇ। ਦਿੱਲੀ ਦੇ ਇੱਕ ਅਖਬਾਰ ਸ਼ਾਇਦ ਇੰਡੀਅਨ ਐਕਸਪ੍ਰੈਸ ਸੀ ਜਾਂ ਹਿੰਦੁਸਤਾਨ ਟਾਈਮ, ਹੋਰ ਤਾਂ ਬਹੁਤ ਸਾਰੇ ਦੇ ਉੱਤੇ ਪਾਬੰਦੀ ਸੀ, ਲੈਟਰ ਟੂ ਦਾ ਐਡੀਟਰ 'ਚ ਇੱਕ ਮੁਸਲਮਾਨ ਨਾਂ ਵਾਲੇ ਸੱਜਣ ਨੇ, ਜ਼ਾਹਿਰ ਹੈ ਮੁਸਲਮਾਨ ਹੋਣਗੇ, ਉਹਨਾਂ ਨੇ ਬੜਾ ਇੱਕ ਛੋਟਾ ਜਿਹਾ ਲੈਟਰ ਲਿਖਿਆ। ਉਹਦੇ 'ਚ ਇੱਕ ਲਾਈਨ ਇਹ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ wrote the Sikh history of coming hundreds of years on the night of June 5th, ਕਿ ਭਿੰਡਰਾਂਵਾਲਿਆਂ ਨੇ ਆਉਣ ਵਾਲੇ ਸੈਂਕੜੇ ਸਾਲਾਂ ਦੀ ਸਿੱਖ ਤਾਰੀਖ 5 ਜੂਨ ਦੀ ਰਾਤ ਨੂੰ ਲਿਖੀ। ਬਿਲਕੁਲ। ਹੁਣ ਇਹ ਇੱਕ ਲਾਈਨ ਹੈ ਜਿਹਦੇ 'ਚ ਕੋਰਸ ਆਫ ਹਿਸਟਰੀ ਦਾ ਬਦਲਣਾ। ਹੁਣ ਜੇ ਅਫਸਰ ਐਹਸਨ ਰੰਧਾਵਾ ਬਾਰਡਰ ਦੇ ਦੂਜੇ ਪਾਸੇ ਬੈਠੇ ਪਾਕਿਸਤਾਨ 'ਚ ਲਾਇਲਪੁਰ 'ਚ ਬੈਠੇ, ਜਦੋਂ ਉਸੇ 8 ਤੇ 9 ਜੂਨ ਨੂੰ ਉਹ ਨਜ਼ਮ ਲਿਖਦੇ ਨੇ ਨਵਾਂ ਘੱਲੂ ਘਰ, ਔਰ ਉਹਦੇ 'ਚੋਂ ਕਹਿੰਦੇ ਨੇ ਕਿ ਹਾਏ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਹੁਣ ਇਹ 5 ਸਦੀਆਂ ਦੀ ਜਿਹੜੀ ਸਾਂਝ ਜਿਹੜੇ 'ਚ ਇੱਕ ਤਬਕਾ ਸਿੱਖਾਂ 'ਚ ਵੀ 9 ਮਾਸ ਦਾ ਰਿਸ਼ਤਾ, ਔਰ ਇਹ ਸਮਝਦੇ ਸੀ ਕਿ ਭਾਈ ਇਹ ਸਾਡੇ ਨੇ। 5 ਤੇ 6 ਜੂਨ ਦੀ ਰਾਤ ਜਦੋਂ ਟੈਂਕਾਂ ਤੋਪਾਂ ਨਾਲ ਹਮਲਾ ਹੁੰਦਾ ਹੈ ਤੇ ਸੰਤ ਭਿੰਡਰਾਂਵਾਲੇ ਖਲੋਂਦੇ ਨੇ, ਉਹ ਚੈਲੰਜ ਬਣ ਕੇ, ਔਰ ਹਰ ਚੜ੍ਹਦੇ ਸੂਰਜ ਉਹਨਾਂ ਦਾ ਕੱਦ ਵੱਡਾ ਹੋ ਜਾਂਦਾ ਹੈ। ਔਰ ਇਹ ਸਾਨੂੰ ਅੱਜ ਜਿਵੇਂ ਸਾਡੇ ਅਕਸਰ ਕਵੀਸ਼ਰ ਕਹਿਣਗੇ ਕਿ ਭਾਈ ਉਹ ਕਿਹੋ ਜਿਹਾ ਬੰਦਾ ਸੀ ਕਿ ਜਦੋਂ ਉਹ ਜਿਉਂਦੇ ਸੀ ਤੇ ਉਦੋਂ ਵੀ ਸਰਕਾਰ ਨੂੰ ਉਹਨਾਂ ਤੋਂ ਡਰ ਆਉਂਦਾ ਸੀ, ਅੱਜ ਉਹਨਾਂ ਦੀ ਫੋਟੋ ਤੋਂ ਹੀ ਡਰ ਹੁੰਦਾ। ਸੋ ਜ਼ਾਹਿਰ ਹੈ ਇਹ ਜਦੋਂ ਵਾਲਪਾਰਟ ਇਹ ਕਹਿੰਦਾ ਹੈ ਕਿ ਵੀ ਆਲਟਰ ਦਾ ਕੋਰਸ ਆਫ ਸਿਗਨੀਫੀਕੈਂਟਲੀ, ਬੇਸ਼ੱਕ ਇੱਕ ਤਬਕਾ ਹੌਲੀ ਹੌਲੀ ਅਜੇ ਵੀ ਇੰਡੀਆ ਨਾਲ ਚੰਬੜਿਆ ਰਿਹਾ, ਉਹਨਾਂ ਨੂੰ ਹੁਣ ਕਿਸਾਨ ਐਜੀਟੇਸ਼ਨ ਸਮਝ ਆ ਰਹੀ, ਫਿਰ ਉਹ ਕਹਿੰਦਾ fewer still modify the map of the world, ਕਿ ਕੁਝ ਸਿਗਨੀਫੀਕੈਂਟਲੀ ਕੋਰਸ ਬਦਲ ਦਿੰਦੇ ਨੇ ਹਿਸਟਰੀ ਦਾ। ਉਹਨਾਂ ਚੋਂ ਵੀ ਅੱਗੋਂ ਥੋੜੇ ਨੇ ਜਿਹੜੇ ਦੁਨੀਆ ਦਾ ਮੈਪ ਬਦਲਦੇ ਨੇ। ਜਿਹੜੇ ਜ਼ਾਹਰ ਹੈ ਕਿ ਜਦੋਂ ਤੁਸੀਂ ਸਟਰਗਲ ਕਰਦੇ ਹੋ, ਕੋਈ ਆਪਣੇ ਲੋਕਾਂ ਲਈ ਲੜ ਰਿਹਾ ਹੈ, ਕੋਈ ਉਹਦੇ 'ਚ ਨਵੇਂ ਮੁਲਕ ਬਣੇ, ਨਵੇਂ ਫਿਊਰ, ਔਰ ਫਿਰ ਅਖੀਰ ਕਹਿੰਦੇ ਨੇ ਹਾਰਡਲੀ ਐਨੀਵਨ ਕੈਨ ਬੀ credited with creating a nation state, ਹਾਰਡਲੀ। ਹੁਣ ਕਾਇਦੇ ਆਜ਼ਮ ਦਾ ਰੁਤਬਾ ਉਹਨਾਂ ਹਾਰਡਲੀ 'ਚ ਉਹਨੇ ਰੱਖਿਆ ਕਿ ਹਾਰਡਲੀ ਐਨੀਵਨ ਕੈਨ ਬੀ credited with creating a nation state, ਕਿ ਬਹੁਤ ਕੋਈ ਹੋਏਗਾ ਜਿਹਨੇ ਇੱਕ ਨੇਸ਼ਨ ਸਟੇਟ ਕ੍ਰੀਏਟ ਕੀਤੀ। ਸੋ ਮੈਂ ਸਮਝਦਾ ਹਾਂ ਵੀ ਇਹ ਜਿੱਥੇ ਅਸੀਂ ਮੁਬਾਰਕਬਾਦ ਦਿੰਦੇ ਹਾਂ, ਜਿਹੜਾ ਜ਼ਾਹਰ ਹੈ ਕਸਟਮਰੀ ਲਫ਼ਜ਼ ਬਣ ਗਿਆ, ਲੇਕਿਨ ਇਹ ਇਸ ਗੱਲ ਦਾ ਧਿਆਨ ਰਹੇ ਕਿ ਜੇ ਅੱਜ ਵੀ 22 ਕਰੋੜ ਆਵਾਮ ਪਾਕਿਸਤਾਨ ਦਾ ਜਿਨ੍ਹਾਂ ਦੇ ਕੋਲ ਇੱਕ ਆਜ਼ਾਦ ਮੁਲਕ ਹੈ, ਜਿਹੜਾ ਮੁਲਕ ਬਣਾ ਕੇ ਭਾਵੇਂ ਖੂਨ ਖਰਾਬਾ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਵੀ ਸਫ਼ਰ ਕੀਤਾ ਹੈ, ਇਹਦੇ ਦੋਵਾਂ ਪੰਜਾਬਾਂ ਨੇ ਜ਼ਿਆਦਾ ਸਫ਼ਰ ਕੀਤਾ, ਕਿਉਂਕਿ ਉਸ ਵੇਲੇ ਕਿਸੇ ਲੈਵਲ ਦੀ ਅੰਡਰਸਟੈਂਡਿੰਗ ਦਾ ਨਾ ਹੋ ਸਕਣਾ, ਔਰ ਖਾਸ ਤੌਰ ਤੇ ਸਾਡੀ ਲੀਡਰਸ਼ਿਪ ਦਾ ਅਹਿਮਕਪਣਾ, ਔਰ ਇਸ ਦਾ ਹਵਾਲਾ ਦੇਣ ਲਈ ਮੈਂ ਸਰਦਾਰ ਕਪੂਰ ਸਿੰਘ ਹੋਰਾਂ ਦੀ ਜਿਹੜੀ ਸਾਚੀ ਸਾਖੀ, ਉਹਨਾਂ ਦੀ ਆਪਣੀ ਆਟੋਬਾਇਓਗ੍ਰਾਫੀ ਹੈ, ਉਸ ਦਾ ਮੈਂ ਜ਼ਿਕਰ ਕਰਾਂਗਾ। ਸਰ ਕਪੂਰ ਸਿੰਘ 20ਵੀਂ ਸਦੀ ਦੇ ਵੱਡੇ ਸਿੱਖ ਫਿਲਾਸਫਰ ਹੋਏ ਨੇ। ਇਹ ICS ਆਫੀਸਰ ਰਹੇ, ਕੈਂਬਰਿਜ ਪੜ੍ਹਦੇ ਸੀ, ਔਰ ਇੱਕ ਅੱਧੀ ਵਾਰੀ ਜਹਾਜ਼ ਤੇ ਵੀ ਜਦੋਂ ਰਾਊਂਡ ਟੇਬਲ ਕਾਨਫਰੰਸ ਵੇਲੇ ਕਾਇਦੇ ਆਜ਼ਮ ਦੇ ਨਾਲ ਉਹਨਾਂ ਨੇ ਟਰੈਵਲ ਕੀਤਾ, ਔਰ ਉਸ ਦਾ ਵੀ ਉਹਨਾਂ ਨੇ ਹਵਾਲਾ ਇਸ ਕਿਤਾਬ 'ਚ ਦਿੱਤਾ ਹੈ। ਫਿਰ ਜਦੋਂ ਕੈਂਬਰਿਜ 'ਚ ਕਾਇਦੇ ਆਜ਼ਮ ਐਡਰੈਸ ਕਰਨ ਆਏ, ਉਹਨਾਂ ਨੇ ਸਿੱਖ ਲੀਡਰਾਂ ਬਾਰੇ ਕੀ ਕਿਹਾ, ਉਸ ਦੇ ਪ੍ਰੋਟੈਸਟ 'ਚ ਵੀ ਉਹ ਉਸ ਜਲਸੇ 'ਚ ਉੱਠ ਕੇ ਚਲੇ ਗਏ। ਫਿਰ ਪਰਸਨਲੀ ਜਾ ਕੇ ਉਸੇ ਸ਼ਾਮ ਹੋਟਲ 'ਚ ਉਹਨਾਂ ਨੂੰ ਮਿਲੇ ਕਿ ਤੁਸੀਂ ਸਿੱਖ ਲੀਡਰਾਂ ਬਾਰੇ ਕਿਉਂ ਕਿਹਾ, ਔਰ ਫਿਰ ਉਹਨਾਂ ਦੇ ਕੀ ਲਫ਼ਜ਼ ਨੇ ਜਿਹੜੇ ਉਹਨਾਂ ਨੇ ਅੰਕਿਤ ਕੀਤੇ, ਉਹ ਮੈਂ ਸਾਂਝੇ ਕਰਾਂਗਾ। ਪਰ ਉਸ ਤੋਂ ਪਹਿਲਾਂ ਇੱਕ ਡਾਇਲੌਗ ਜਿਹੜਾ ਉਹਨਾਂ ਨੇ, ਮੈਂ ਅਕਸਰ ਇੱਕ ਵਾਰੀ ਪਹਿਲਾਂ ਵੀ ਇਹ ਸਾਂਝਾ ਕੀਤਾ ਸੀ ਕਿ ਵੀ ਉਹਨਾਂ ਨੇ ਜਦੋਂ ਜਹਾਜ਼ ਦੇ ਵਿੱਚ ਜਾ ਰਹੇ ਨੇ ਤੇ ਉਹਦੇ 'ਚ ਉਹ ਕਾਇਦੇ ਆਜ਼ਮ ਦੇ ਨਾਲ ਡਾਇਲੌਗ ਹੁੰਦਾ ਹੈ। ਸਮੁੰਦਰੀ ਜਹਾਜ਼ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ, ਔਰ ਉਹਦੇ 'ਚ ਉਹਨਾਂ ਨੇ ਕਾਇਦੇ ਆਜ਼ਮ ਨੇ ਉਹਨਾਂ ਨੂੰ ਪੁੱਛਿਆ ਕਿ ਵੀ ਇਸਲਾਮ ਸਿੱਖੀ ਦਾ ਸੱਜਾ ਹੱਥ ਹੋਲਡ ਕਰਦਾ, ਪਰ ਸਿੱਖ ਮੂੰਹ ਜਿਹੜਾ ਹੈ ਉਹ ਹਿੰਦੂਆਂ ਵੱਲ ਰੱਖਦੇ ਨੇ, ਕੀ ਕਾਰਨ ਹੈ? ਤੇ ਉਹਨਾਂ ਨੇ ਕਿਹਾ ਜੀ, ਮੈਂ ਇੱਕ ਥੋੜਾ ਸੋਚ ਕੇ ਮੈਂ ਉਹਨਾਂ ਨੂੰ ਕਿਹਾ ਕਿ ਵੀ ਇਟ ਇਜ਼ ਨਾਟ ਏ ਸਪਿਰਿਚੁਅਲ ਟ੍ਰੇਟ, ਇਟ ਇਜ਼ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ, ਕਿ ਇਹ ਰੂਹਾਨੀ ਟ੍ਰੇਟ ਨਹੀਂ ਹੈ, ਰੂਹਾਨੀ ਜੁਜ਼ ਨਹੀਂ ਹੈ। ਰੂਹਾਨੀਅਤ ਤਾਂ ਇਸਲਾਮ ਔਰ ਸਿੱਖੀ ਪੈਰਲਲ ਨੇ, ਵਹਾਦਤ ਦੀ ਗੱਲ ਹੈ, ਪਰ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਇਹੀ ਹੈ ਕਿ 18ਵੀਂ ਸਦੀ 'ਚ ਜਦੋਂ ਸਿੱਖਾਂ ਦਾ ਉਭਾਰ ਰਿਲੀਜੀਅਸ ਖਾਨੇ 'ਚ ਹੋ ਰਿਹਾ ਸੀ, ਔਰ ਉਸ ਵੇਲੇ ਮੁਗਲਾਂ ਦੀ ਸਲਤਨਤ ਸੀ, ਉਹਨਾਂ ਦੇ ਨਾਲ ਟਕਰਾਅ ਹੋਇਆ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ,
ਜਹਾਂਗੀਰ ਦੇ ਹੱਥਾਂ 'ਚ, ਗੁਰੂ ਤੇਗ ਬਹਾਦਰ ਸਾਹਿਬ ਦੀ ਔਰੰਗਜ਼ੇਬ ਨੇ ਕੀਤੀ। ਜੀ। ਔਰ ਜ਼ਾਹਰ ਹੈ ਇਹ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਹੈ। ਔਰ ਉਹ ਕਹਿੰਦੇ ਵੀ ਉਹਨਾਂ ਨੇ ਪੌਜ਼ ਲੈ ਕੇ ਕਿਹਾ ਕਿ ਯੰਗ ਮੈਨ ਯੂ ਹੈਵ ਸਪੋਕਨ ਪ੍ਰੋਫਾਉਂਡਲੀ, ਜੀ ਕਿ ਤੂੰ ਬੜੀ ਪਤੇ ਦੀ ਗੱਲ ਕੀ, ਕਿਉਂਕਿ ਉਹ ਖੁਦ ਮੁਤਾਲਿਆ ਕਰਨ ਵਾਲੀ ਸ਼ਖਸੀਅਤ ਸੀ। ਔਰ ਮੈਂ ਉਹਨਾਂ ਦੀ ਲਾਈਫ ਦੀ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ 71 ਸਾਲ ਦੇ ਲਗਭਗ ਉਹਨਾਂ ਨੇ ਉਮਰ ਭੋਗੀ। ਕਰਾਚੀ 'ਚ ਹੀ ਉਹਨਾਂ ਦਾ ਜਨਮ ਹੋਇਆ ਸੀ ਔਰ ਕਰਾਚੀ 'ਚ ਹੀ ਉਹਨਾਂ ਨੇ ਵਫਾਤ ਪਾਈ ਔਰ ਉਹਨਾਂ ਦਾ ਮਜ਼ਾਰ ਜਿਹੜਾ ਹੈ ਕਰਾਚੀ ਦੇ ਵਿੱਚ ਹੀ ਹੈ। ਔਰ ਉਹਨਾਂ ਨੇ ਹਰ ਚੀਜ਼ ਨੂੰ ਇੱਕ ਸਟੇਜ ਤੇ, ਜਦੋਂ ਉਹਨਾਂ ਦਾ ਇੱਕ ਆਪਣਾ ਵਿਊ ਪੁਆਇੰਟ ਸੀ, ਅਲਾਮਾ ਇਕਬਾਲ ਜਿਹੜੇ ਮਸ਼ਰਕ ਦੇ ਇਕੱਲੇ ਸ਼ਾਇਰ ਹੀ ਨਹੀਂ ਬਹੁਤ ਵੱਡੇ ਦਾਨਿਸ਼ਵਰ ਹੋਏ ਨੇ, ਉਹਨਾਂ ਨੇ ਕਿਵੇਂ ਪ੍ਰਭਾਵਿਤ ਕੀਤਾ ਕਾਇਦੇ ਆਜ਼ਮ ਦੀ ਸੋਚ ਨੂੰ, ਕਿਉਂਕਿ ਅਲਾਮਾ ਇਕਬਾਲ ਇਸ ਸਿੱਟੇ ਤੇ ਪਹੁੰਚੇ ਸੀ ਕਿ ਅਲੱਗ ਮੁਲਕ ਤੋਂ ਬਿਨਾਂ ਇਸ ਹਿੰਦੂ ਮੈਜੋਰਿਟੀ ਦੇ ਵਿੱਚ ਅਸੀਂ ਗਰਕ ਹੋ ਜਾਵਾਂਗੇ। ਔਰ ਕਾਇਦੇ ਆਜ਼ਮ ਜਿਹੜੇ ਟਰੂਲੀ ਓਨੈਸਟਲੀ ਸੈਕੂਲਰ, ਜਿਨ੍ਹਾਂ ਦੀ ਆਊਟਲੁੱਕ, ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਪ੍ਰੈਸ਼ੀਅਸ ਸਾਲ ਜਿਹੜੇ ਨੇ ਉਹ ਕਾਂਗਰਸ 'ਚ ਦਿੱਤੇ। ਕਾਂਗਰਸ ਦੇ ਉਹ ਬੜੇ ਕਦਾਵਰ ਲੀਡਰ ਸੀ ਔਰ ਲੇਕਿਨ ਉਹਨਾਂ ਨੇ ਜਦੋਂ ਇਹਨਾਂ ਦੇ ਕਲੋਜ਼ ਜਾ ਕੇ ਦੇਖਿਆ, ਉਹਨਾਂ ਨੇ ਦੇਖਿਆ ਕਿ ਵੀ ਨਹੀਂ ਇਹ, ਔਰ ਉਹਨਾਂ ਨੇ ਇੱਕ ਮੁਸਲਿਮ ਲੀਗ ਹਾਲਾਂ 1905 ਜਾਂ 6 ਦੇ ਵਿੱਚ ਹੋਂਦ 'ਚ ਆ ਜਾਂਦੀ ਹੈ ਔਰ ਉਹ ਉਦੋਂ ਪਹਿਲਾਂ ਕਾਂਗਰਸ ਦੇ ਨਾਲ ਹੀ ਰਹੇ, ਮੁਸਲਿਮ ਲੀਗ ਨਾਲ ਬਾਅਦ 'ਚ ਵਾਸਤਾ ਹੋਏ। ਕੁਝ ਦੇਰ ਉਹਨਾਂ ਨੇ ਕੋਸ਼ਿਸ਼ ਵੀ ਕੀਤੀ, ਸ਼ਾਇਦ ਲਖਨਊ ਪੈਕਟ ਸੀ ਕਿ ਜਿਹਦੇ 'ਚ ਦੋਨੋਂ ਧਿਰਾਂ ਇਕੱਠੀਆਂ ਹੋ ਸਕਣ, ਪਰ ਉਹਨਾਂ ਨੇ ਦੇਖਿਆ ਵੀ ਗਾਂਧੀ ਦਾ ਆਪਣਾ ਏਜੰਡਾ ਹੈ ਔਰ ਇਹ ਸਾਨੂੰ ਐਵੇਂ ਵਿੱਚ ਫਾਹ ਰਹੇ ਨੇ। ਔਰ ਉਸ ਸਾਰੇ 'ਚ ਫਿਰ ਅਲਾਮਾ ਇਕਬਾਲ ਉਹਨਾਂ ਦੇ ਰੀਅਲੀ ਜਿਨ੍ਹਾਂ ਨੂੰ ਉਹ ਇੱਕ ਮੈਂਟਰ ਦੇ ਤੌਰ ਤੇ ਦੇਖਦੇ ਨੇ, ਜਿਨ੍ਹਾਂ ਨੇ ਇਹ ਗੱਲ ਸਮਝਾਈ ਕਿ ਇੱਕ ਸਟੇਜ ਤੇ ਆਪਣੇ ਲੋਕਾਂ ਤੋਂ ਹੀ ਨਿਰਾਸ਼ ਹੋ ਕੇ ਕਾਇਦੇ ਆਜ਼ਮ ਲੰਡਨ 'ਚ ਆ ਗਏ ਸੀ, ਉੱਥੇ ਵੀ ਪ੍ਰੈਕਟਿਸ ਕਰਨ ਲੱਗ ਗਏ ਸੀ। ਸ਼ਾਇਦ ਉੱਥੇ ਰਹਿੰਦੇ ਉੱਥੇ ਵੀ ਉਹਨਾਂ ਨੇ ਪਾਰਲੀਮੈਂਟ 'ਚ ਹੋਣਾ ਸੀ। ਲੇਕਿਨ ਫਿਰ ਜਿਹੜੇ ਉਹਨਾਂ ਨੇ ਲੈਟਰ ਅਲਾਮਾ ਇਕਬਾਲ ਨੇ ਲਿਖੇ, ਜਿਹੜੇ ਹਿਸਟੋਰੀਕਲ ਡਾਕੂਮੈਂਟ ਹੈ ਕਿ ਭਾਈ ਕਿਵੇਂ ਤੁਹਾਡੀ ਕੌਮ ਨੂੰ ਲੋੜ ਹੈ, ਔਰ ਉਹ ਆਏ ਔਰ ਕਿਵੇਂ ਉਹਨਾਂ ਨੇ ਫਿਰ ਇੱਕ ਸਿੰਗਲ ਹੈਂਡਡਲੀ ਜਿਹੜਾ ਹੈ ਉਹ ਤਬਦੀਲੀ ਕੀਤੀ, ਕੌਮ ਨੂੰ ਖੜਾ ਕੀਤਾ। ਕਿਵੇਂ ਇੱਕੋ ਵੇਲੇ ਉਹ ਅੰਗਰੇਜ਼ਾਂ ਦੇ ਨਾਲ ਵੀ ਲੋਹਾ ਲੈ ਰਹੇ ਸੀ, ਕਾਂਗਰਸ ਦੇ ਨਾਲ ਵੀ ਲੈ ਰਹੇ ਸੀ, ਆਪਣੇ ਲੋਕਾਂ ਨੂੰ ਵੀ ਤਿਆਰ ਕਰ ਰਹੇ ਸੀ। ਸੋ ਇਹਦੇ ਬਾਵਜੂਦ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਪਰ ਉਹਨਾਂ ਨੇ ਇਸ ਭੇਤ ਨੂੰ ਵੀ ਆਪਣੇ ਤੱਕ ਜਾਂ ਉਹਨਾਂ ਦੇ ਨਿੱਜੀ ਡਾਕਟਰ ਤੱਕ ਰਿਹਾ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਵੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਗਾਂਧੀ ਨਹਿਰੂ ਨੂੰ ਕਿ ਮੈਂ ਬਹੁਤੀ ਦੇਰ ਸਰਵਾਈਵ ਨਹੀਂ ਕਰਨਾ ਤੇ ਇਹ ਡਿਲੇ ਕਰ ਦੇਣਗੇ ਫਰੀडम ਨੂੰ ਔਰ ਕੋਈ ਫਿਰ ਪਾਕਿਸਤਾਨ ਲੈ ਕੇ ਨਹੀਂ ਦੇ ਸਕੇਗਾ। ਔਰ ਉਸ ਤੋਂ ਲਗਭਗ 1 ਸਾਲ ਬਾਅਦ ਹੀ ਅਸੀਂ ਦੇਖਦੇ ਹਾਂ 11 ਸਤੰਬਰ 1948 ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ ਨੇ। ਔਰ ਇਸ ਸਾਰੇ ਦੇ ਵਿੱਚ ਜਿਹੜਾ ਦੂਸਰਾ ਪਾਰਟ ਮੈਂ ਉਹਨਾਂ ਦੇ ਹਵਾਲੇ ਨਾਲ ਜਿਹੜਾ ਸਰਦਾਰ ਕਪੂਰ ਸਿੰਘ ਹੋਰਾਂ ਨੇ ਮੈਂਸ਼ਨ ਕੀਤਾ ਕਿ ਕਿਵੇਂ ਉਹਨਾਂ ਨੇ ਉਹ ਸਾਰੇ ਦੇ ਵਿੱਚ ਕੈਂਬਰਿਜ ਉਹਨਾਂ ਦੇ ਨਾਲ ਕੀ ਡਾਇਲੌਗ ਹੁੰਦਾ ਹੈ, ਉਹ ਜੇ ਮੈਂ ਕੁਇਕਲੀ ਮੈਨੂੰ ਮਿਲ ਗਿਆ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਕਿਵੇਂ ਰਾਉਂਡ ਟੇਬਲ ਕਾਨਫਰੰਸ 'ਚ ਉਹਨਾਂ ਨੇ ਕਿਹਾ ਕਿ ਮੇਰੇ ਕੋਲੋਂ ਮਾਰਕ ਤਾਂ ਮੈਂ ਕੀਤਾ ਹੋਇਆ ਹੈ, ਸਰ ਇਕਬਾਲ ਨਾਲ ਡਾਇਲੌਗ ਮੈਂ ਆਲਰੇਡੀ ਉਹਨਾਂ ਦਾ ਡਿਸਕਸ ਕਰ ਚੁੱਕਾ ਹਾਂ। ਸਰ ਕਪੂਰ ਸਿੰਘ ਕਹਿੰਦੇ ਨੇ ਕਿ ਵੀ ਮੈਂ ਜਦੋਂ ਉਹਨਾਂ ਨੂੰ ਅਸੀਂ ਸੱਦਿਆ, ਉਹਨਾਂ ਨੇ ਨਹੀਂ ਸੱਦਿਆ, ਯਾਨੀ ਉਹ ਮੌਜੂਦ ਸੀ ਕੈਂਬਰਿਜ ਦੇ ਉਸ ਜਲਸੇ ਜਿਹਦੇ 'ਚ ਕਿ ਕਾਇਦੇ ਆਜ਼ਮ ਆਏ ਤੇ ਉਹਦੇ 'ਚ ਉਹਨਾਂ ਨੇ ਜਿਹੜੇ ਲਫ਼ਜ਼ ਕਹੇ ਉਹਦੇ ਐਗਜ਼ੈਕਟ ਕਪੂਰ ਸਿੰਘ ਉਹਨਾਂ ਨੇ ਕੋਟ ਕੀਤਾ ਕਿ ਉਹਨਾਂ ਨੇ ਕਿਹਾ ਸਿੱਖਾਂ ਦੇ ਹਵਾ, ਕਿਉਂਕਿ ਉਹ ਬਿਆਨ ਕਰ ਰਹੇ ਸੀ ਕਿ ਸਿਚੁਏਸ਼ਨ ਕੀ ਹੈ, ਹਿੰਦੂ ਕਾਂਗਰਸ ਕਿੱਥੇ ਖੜੀ ਹੈ, ਸਾਡੀ ਕੀ ਪੋਜੀਸ਼ਨ ਹੈ ਔਰ ਸਿੱਖਾਂ ਦੀ ਕੀ ਪੋਜੀਸ਼ਨ ਹੈ। ਉਹਨਾਂ ਨੇ ਕਿਹਾ ਇਟ ਇਜ਼ ਡਿਫਿਕਲਟ to understand the position of the Sikhs by logic or justice. They claim the rights of a separate nation but are determined to do down the Muslims at the instigation of Hindus. ਕਿ ਵੀ ਜਿਹੜੀ ਸਿੱਖ ਲੀਡਰਸ਼ਿਪ ਹੈ ਉਹਨਾਂ ਦੀ ਸਥਿਤੀ ਨੂੰ ਤਰਕ ਔਰ ਦਲੀਲ ਦੇ ਬਿਨਾਂ ਤੇ ਸਮਝਣਾ ਬੜਾ ਔਖਾ ਹੈ। ਭਾਵੇਂ ਉਹ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਉਹ ਅਲੱਗ ਕੌਮ ਨੇ ਔਰ ਉਹਨਾਂ ਨੂੰ ਅਲੱਗ ਕੌਮ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਹੱਕ ਮਿਲਣੇ ਚਾਹੀਦੇ ਨੇ, ਪਰ ਉਹ ਹਿੰਦੂਆਂ ਦੇ ਹੱਥ ਜੜੇ ਹੋਏ ਨੇ ਔਰ ਉਹਨਾਂ ਦਾ ਮਕਸਦ ਹਿੰਦੂਆਂ ਦੀ ਜਿਹੜੀ ਸ਼ਰਾਰਤ ਹੈ ਉਹ ਮੁਸਲਮਾਨਾਂ ਨੂੰ ਲੈਟ ਡਾਊਨ ਕਰਨ ਦੀ, ਔਰ ਸਿੱਖ ਜਿਹੜੇ ਨੇ ਉਹਦੇ 'ਚ ਜਿਹੜਾ ਉਹਨਾਂ ਦੇ ਨਾਲ ਰਲ ਗਏ ਨੇ। ਹੁਣ ਇਹ ਗੱਲ ਗਲਤ ਨਹੀਂ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਿਹੜਾ ਈਵਨ ਮੁਤਾਲਬਾ ਵੀ ਸੀ ਸਾਡੀ ਲੀਡਰਸ਼ਿਪ ਦਾ, ਹਾਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1946 ਚ ਪਾਸ ਕੀਤਾ ਕਿ ਜੀ ਸਿੱਖ ਸਟੇਟ ਬਣਨੀ ਚਾਹੀਦੀ ਹੈ, ਖਾਲਿਸਤਾਨ ਲਫ਼ਜ਼ ਵੀ
ਜਾਂ ਸਿੱਖਸਤਾਨ ਲਫ਼ਜ਼ ਵੀ ਇਸਤੇਮਾਲ ਹੁੰਦਾ ਰਿਹਾ ਹੈ। ਲੇਕਿਨ ਇਹ ਕਾਂਗਰਸ ਬੜੀ ਚਲਾਕੀ ਦੇ ਨਾਲ ਮਾਸਟਰ ਤਾਰਾ ਸਿੰਘ ਔਰ ਉਸ ਦੌਰ ਦੇ ਦੂਜੇ ਬਲਦੇਵ ਸਿੰਘ ਗਿਆਨੀ ਕਰਤਾਰ ਸਿੰਘ ਜਿਹੜੇ ਸਮੇਂ ਦੇ ਹਾਣਦੇ ਹੀ ਨਹੀਂ ਸੀ, ਉਹ ਇਹਨੂੰ ਇਸ ਲੌਜਿਕ ਨਾਲ ਇਸਤੇਮਾਲ ਕਰ ਰਹੇ ਸੀ ਜੀ ਕਿ ਪਾਕਿਸਤਾਨ ਨਹੀਂ ਬਣਨਾ ਚਾਹੀਦਾ। ਜੇ ਪਾਕਿਸਤਾਨ ਬਣਨਾ ਹੈ ਤਾਂ ਫਿਰ ਸਿੱਖ ਸਟੇਟ ਜ਼ਰੂਰ ਬਣੇ। ਸੋ ਤੁਹਾਡਾ ਆਪਣਾ ਲੌਜਿਕ ਨਹੀਂ ਹੈ, ਅੰਗਰੇਜ਼ ਤੁਹਾਨੂੰ ਹਿੰਟ ਥਰੋ ਕਰ ਰਿਹਾ ਹੈ ਕਿ ਭਾਈ ਮਹਾਰਾਜਾ ਪਟਿਆਲਾ ਨੂੰ ਵੀ ਦੂਜਿਆਂ ਨੂੰ ਵੀ ਕਾਇਦੇ ਆਜ਼ਮ ਖੁਦ ਜਾ ਕੇ ਲਿਆਕਤ ਅਲੀ ਨੂੰ ਨਾਲ ਲੈ ਕੇ ਪਟਿਆਲੇ ਨੂੰ ਵੀ ਮਿਲਦੇ ਨੇ ਕਿ ਭਾਈ ਆਹ ਸਿਸਟਮ ਵਰਕਆਊਟ ਹੋ ਸਕਦਾ ਹੈ। ਇੰਡੀਪੈਂਡੈਂਟ ਨੇਸ਼ਨ ਦਾ ਵੀ ਜਿਹੜਾ ਉਹ ਕੀਤਾ ਜਾ ਸਕਦਾ ਸੀ ਕਿਸੇ ਅੰਦਰ, ਜਿਹੜਾ ਉਹਦੇ ਲਈ ਤੁਹਾਨੂੰ ਸਕੀਮ ਪੇਸ਼ ਕਰਨੀ ਪੈਂਦੀ ਹੈ। ਅੰਗਰੇਜ਼ਾਂ ਨੇ ਤਾਂ ਨਹੀਂ ਸੀ ਕਹਿਣਾ ਕਿ ਜੀ ਤੁਹਾਨੂੰ ਆਹ ਦੇ ਦਿੰਨੇ, ਉਹ ਹਿੰਟ ਥਰੋ ਕਰ ਰਹੇ ਸੀ। ਸਰਦਾਰ ਕਪੂਰ ਸਿੰਘ ਨੇ 6 ਇੰਸਟੈਂਸ ਇਸ ਕਿਸਮ ਦੇ ਦਿੱਤੇ ਨੇ ਜਿਹਦੇ ਚ ਕਿ ਜਿਹਦੇ ਉਹ ਖੁਦ ਜਿਹੜੇ ਨੇ ਉਹ ਜਾਮਨ ਨੇ ਕਿ ਉਹਨਾਂ ਰਾਹੀਂ ਵੀ ਮੈਸੇਜ ਕਨਵੇ ਹੋਇਆ। ਪਰ ਅਕਾਲੀ ਲੀਡਰਸ਼ਿਪ ਦੇ ਉੱਤੇ ਇਹਨਾਂ ਕਾਂਗਰਸ ਦੇ ਗਾਂਧੀ ਨਹਿਰੂ ਦਾ ਜਿਹੜਾ ਉਹ ਪਰਦਾ ਪਿਆ ਹੋਇਆ ਸੀ ਔਰ ਉਹਦੇ ਚ ਉਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਨੇ ਕਾਇਦੇ ਆਜ਼ਮ ਨੇ ਇਹ ਗੱਲ ਕਹੀ, ਉਹਨਾਂ ਨੇ ਕਿਹਾ ਕਿ ਵੀ ਮੈਂ ਤੇ ਸਰਦਾਰ ਕਰਤਾਰ ਸਿੰਘ ਛਾਛੀ ਜਿਹੜੇ ਕਿ ਚੰਡੀਗੜ੍ਹ ਬੈਰਿਸਟਰ ਸਨ, ਅਸੀਂ ਰੋਸ ਵਜੋਂ ਜਲਸੇ ਵਿੱਚੋਂ ਉੱਠ ਕੇ ਆ ਗਏ ਕਿ ਜਦੋਂ ਕਾਇਦੇ ਆਜ਼ਮ ਨੇ ਇਹ ਲਫ਼ਜ਼ ਕਹੇ ਕਿ ਵੀ ਇਹ ਹਿੰਦੂਆਂ ਦੇ ਢਹਿ ਚੜੇ ਹੋਏ ਨੇ। ਔਰ ਉਹ ਕਹਿੰਦੇ ਨੇ ਫਿਰ ਉਸੇ ਦਿਨ ਸ਼ਾਮ ਨੂੰ ਮੈਂ ਮਿਸਟਰ ਜਿਨ੍ਹਾਂ ਨੂੰ ਹੋਟਲ ਵਿੱਚ ਮਿਲ ਕੇ ਗਿਲਾ ਕੀਤਾ ਕਿ ਉਹਨਾਂ ਨੇ ਸਿੱਖ ਲੀਡਰਾਂ ਬਾਰੇ ਨਿਰਾਦਰੀ ਦੇ ਵਾਕ ਕਿਉਂ ਕਹੇ। ਉਹਨਾਂ ਨੇ ਕਿਹਾ ਜੀ ਅਸੀਂ ਉੱਠ ਕੇ ਪ੍ਰੋਟੈਸਟ ਕਿ ਵੀ ਇਹ ਕੀ ਕਿਹਾ। ਕਹਿੰਦੇ ਫਿਰ ਕਿਉਂਕਿ ਆਲਰੇਡੀ ਸਮੁੰਦਰੀ ਜਹਾਜ਼ 'ਚ ਵੀ ਆਏ ਸੀ, ਇੱਕ ਦੂਸਰੇ ਉਹਨਾਂ ਨੂੰ ਐਡਮਾਇਰ ਕਰਦੇ ਸੀ। ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਨ੍ਹਾਂ ਦੀ ਜਿਹੜੀ ਹੈ ਉਹਨਾਂ ਦੀ ਸਾਫ਼ ਦਿਲ, ਉਹਨਾਂ ਦੇ ਇੰਟੈਲੈਕਟ, ਉਸ ਦਾ ਮੈਂ ਕਾਇਲ ਹੋ ਚੁੱਕਾ ਸੀ। ਉਹ ਫਿਰ ਉਹਨਾਂ ਨੂੰ ਮਿਲਣਗੇ ਹੋਟਲ। ਫਿਰ ਜਿਹੜੇ ਲਫ਼ਜ਼ ਉਹਨਾਂ ਨੇ ਕਹੇ ਉਹਨਾਂ ਨੂੰ ਫਿਰ ਉਹਨਾਂ ਨੇ ਉਹਨਾਂ ਦੇ ਲਫ਼ਜ਼ਾਂ 'ਚ ਹੀ ਲਿਖਿਆ ਕਿ ਜਦੋਂ ਮੈਂ ਪ੍ਰੋਟੈਸਟ ਕੀਤਾ, ਮੈਂ ਔਰ ਮੇਰੇ ਨਾਲ ਦੂਜੇ ਕਰਤਾਰ ਸਿੰਘ ਛਾਛੀ ਜਿਹੜੇ ਉੱਥੇ ਕੈਂਬਰਿਜ ਸਟੂਡੈਂਟ ਸੀ, ਤਾਂ ਉਹਨਾਂ ਨੇ ਅੱਗੋਂ ਕਿਹਾ young man, sentiment and emotion are not the same thing as political insight. Consider my remarks dispassionately, and if you can do something, do it. When you grow mature, you will mark my words. ਹੁਣ ਇਹ ਇੰਨੇ ਪ੍ਰੋਫੈਟਿਕ ਲਫ਼ਜ਼ ਨੇ। ਉਹਨਾਂ ਨੇ ਕਿਹਾ ਮੁੰਡਿਆ, ਨੌਜਵਾਨਾ, young man, sentiment and emotion are not the same thing as political insight. ਜਜ਼ਬਾਤੀ ਹੋਣਾ, ਭਾਵਨਾਵਾਂ 'ਚ ਬਹਿ ਕੇ ਗੱਲ ਕਰਨੀ, ਇਹ ਤੇ ਸਿਆਸੀ ਡੂੰਘਾਈ, ਇਹ ਦੋ ਅੱਡ-ਅੱਡ ਚੀਜ਼ਾਂ ਹੁੰਦੀਆਂ ਨੇ। ਸੈਂਟੀਮੈਂਟ ਇਮੋਸ਼ਨ ਹੋਰ ਹੁੰਦਾ ਹੈ, ਪੋਲੀਟੀਕਲ ਇਨਸਾਈਟ ਸਿਆਸੀ ਡੂੰਘਾਈ ਹੋਰ ਹੁੰਦੀ ਹੈ। ਕੰਸੀਡਰ ਮਾਈ ਰਿਮਾਰਕਸ ਡਿਸਪੈਸ਼ਨੇਟਲੀ, ਜਜ਼ਬਾਤ 'ਚ ਨਾ ਰੁੜ, ਜਜ਼ਬਿਆਂ ਦੇ ਹੜ 'ਚੋਂ ਪਾਸੇ ਹੋ ਕੇ ਮੇਰੇ ਜੋ ਮੈਂ ਕਿਹਾ ਉਸ ਬਾਰੇ ਧਿਆਨ ਨਾਲ ਸੋਚ। ਐਂਡ ਇਫ ਯੂ ਕੈਨ ਡੂ ਸਮਥਿੰਗ, ਡੂ ਇਟ। ਤੇ ਜੇ ਤੂੰ ਇਸ ਸਿਚੁਏਸ਼ਨ ਨੂੰ ਬਦਲਣ 'ਚ ਕੁਛ ਕਰ ਸਕਦਾ ਹੈ ਤੇ ਕਰ। ਵੈਨ ਯੂ ਗਰੋ ਮੈਚਿਓਰ ਯੂ ਵਿਲ ਮਾਰਕ ਮਾਈ ਵਰਡਸ, ਕਿ ਜਦੋਂ ਤੂੰ ਫਿਰ ਸਿਆਣਾ ਹੋ ਜਾਏਗਾ, ਵਕਤ ਲੰਘ ਜਾਏਗਾ, ਫਿਰ ਤੈਨੂੰ ਮੇਰੇ ਇਹ ਲਫ਼ਜ਼ ਜਿਹੜੇ ਨੇ ਉਹ ਯਾਦ ਆਣਗੇ ਕਿ ਮੈਂ ਕੀ ਕਿਹਾ ਸੀ। ਔਰ ਅੱਗੇ ਉਹਨਾਂ ਨੇ ਕਿਹਾ ਕਿ ਕਈ ਵਾਰ ਪਹਿਲਾਂ ਤੇ ਅੱਜ ਫੇਰ ਇਹ ਗੱਲਾਂ ਮੈਨੂੰ ਚੇਤੇ ਆਈਆਂ ਹਨ। ਸੋ ਮੈਂ ਸਮਝਦਾ ਕਿ ਵੀ ਜਿੱਥੇ ਅਸੀਂ ਪਾਕਿਸਤਾਨੀ ਕੌਮ ਨੂੰ ਮੁਬਾਰਕਬਾਦ ਦਿੰਦੇ, ਉੱਥੇ ਇਸ ਮੁਲਕ ਦੀ ਹਿਫਾਜ਼ਤ। ਔਰ ਜਦੋਂ ਮੈਂ ਸਰ ਕਪੂਰ ਸਿੰਘ ਹੋਰਾਂ ਦੇ ਹਵਾਲੇ ਨਾਲ ਹੀ ਕਿਹਾ ਸੀ ਕਿ ਜਦੋਂ 1971 'ਚ ਭਾਰਤ ਨੇ ਮਸ਼ਰਕੀ ਪਾਕਿਸਤਾਨ ਨੂੰ ਤੋੜਿਆ, ਬੰਗਲਾਦੇਸ਼ ਨਾਂ ਦਾ ਨਵਾਂ ਦੇਸ਼ ਬਣਾਇਆ ਔਰ ਸਿੱਖ ਸਟੂਡੈਂਟਸ ਦਾ ਇੱਕ ਡੈਲੀਗੇਸ਼ਨ ਜਾਂ ਇੱਕ ਗਰੁੱਪ, ਸਰ ਕਪੂਰ ਸਿੰਘ ਜਿਹੜੇ ਚੰਡੀਗੜ੍ਹ 'ਚ ਰਹਿੰਦੇ ਸੀ, ਕਿਉਂਕਿ ਉਹਨਾਂ ਨੇ ਲਗਭਗ 14 ਸਾਲ ICS ਦੀ ਨੌਕਰੀ ਕੀਤੀ। ਪਰ ਜਿਉਂ ਹੀ 47 ਤੋਂ ਬਾਅਦ 10 ਅਕਤੂਬਰ 1947 ਨੂੰ ਇੰਡੀਆ ਦੀ ਹੋਮ ਮਿਨਿਸਟਰੀ ਪਟੇਲ ਨੇ ਇੱਕ ਸਰਕੂਲਰ ਕੱਢਿਆ ਡਿਪਟੀ ਕਮਿਸ਼ਨਰਸ ਦੇ ਨਾਂ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਔਰ ਉਹਦੇ 'ਚ ਹਦਾਇਤਾਂ ਸੀ ਕਿ ਕੀ ਕੀਤਾ ਜਾਏ ਕਿ ਭਾਈ ਇਹ ਜ਼ਰਾਇਮ ਪੇਸ਼ਾ ਕਬੀਲਾ ਹੈ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਖਤਰਾ ਨੇ। ਸਰ ਕਪੂਰ ਸਿੰਘ ਨੇ ਪ੍ਰੋਟੈਸਟ ਕੀਤਾ ਇਹਦੇ ਤੇ ਐਜ਼ ਏ ਡਿਪਟੀ ਕਮਿਸ਼ਨਰ ਔਰ ਉਹਨਾਂ ਨੂੰ ਝੂਠੇ ਇਲਜ਼ਾਮਾਂ ਥੱਲੇ ਸਸਪੈਂਡ ਕੀਤਾ ਗਿਆ, ਨੌਕਰੀਓਂ ਕੱਢ ਦਿੱਤਾ ਗਿਆ ਬਿਨਾਂ ਪੈਨਸ਼ਨ ਤੋਂ। ਇਹ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਬਲੀ ਸੀ ਇੱਕ ਸਿੱਖ ਦਾਨੇਸ਼ਵਰ ਦੀ। ਔਰ ਉਹ ਬਾਅਦ ਦੇ ਵਿੱਚ ਹਿਸਟਰੀ ਵੱਲ ਮੁੜੇ, ਉਹਨਾਂ ਨੇ ਲਿਖਣਾ ਸ਼ੁਰੂ ਕੀਤਾ, ਲਿਖਦੇ ਪਹਿਲਾਂ ਵੀ ਸਨ।
ਔਰ ਇਹ ਜਦੋਂ ਸਿੱਖ ਨੌਜਵਾਨਾਂ ਦਾ ਇੱਕ ਗਰੁੱਪ ਉਹਨਾਂ ਨੂੰ ਮਿਲਦਾ ਹੈ, ਔਰ ਉਹਨਾਂ ਜ਼ਮਾਨਿਆਂ 'ਚ ਬੜਾ ਸੀ ਕਿ ਜੀ ਜਨਰਲ ਅਰੋੜਾ, ਜਨਰਲ ਨਿਆਜ਼ੀ ਨੇ ਸਰੈਂਡਰ ਕੀਤਾ ਔਰ ਇਹ ਹੋਇਆ, ਤੇ ਉਹ ਜਿਵੇਂ ਉਸ ਵੇਲੇ ਦਾ ਮੀਡੀਆ ਚੁੱਕਦਾ ਸੀ ਔਰ ਕਹਿਣ ਲੱਗੇ ਵੀ ਸਰ ਕਪੂਰ ਸਿੰਘ ਬਿਲਕੁਲ ਚੁੱਪ ਬੈਠੇ ਸੀ ਔਰ ਸਾਡੀਆਂ ਗੱਲਾਂ ਸੁਣ ਕੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਹੁਣ ਭਾਰਤ ਦੇ ਵਿੱਚ ਅਕਲੀਤਾਂ ਦੀ ਸ਼ਾਮਤ ਆਏ। ਹੁਣ ਕਿਉਂਕਿ ਸਰ ਕਪੂਰ ਸਿੰਘ ਨੇ 1930 ਦਾ ਦੌਰ, ਕਾਇਦੇ ਆਜ਼ਮ ਦਾ ਸਾਥ, ਅਲਾਮਾ ਇਕਬਾਲ ਦੀ ਸ਼ਾਗਿਰਦੀ ਔਰ ਖੁਦ ਦਾਨਿਸ਼ਵਰ ਸੀ, ਉਹ ਇਹ ਦੇਖ ਰਹੇ ਸੀ ਕਿ ਹੁਣ ਪਾਕਿਸਤਾਨ ਕਮਜ਼ੋਰ ਕਰ ਦਿੱਤਾ ਇਹਨਾਂ ਨੇ। ਹੁਣ ਤੱਕ ਜੇ ਪਾਕਿਸਤਾਨ ਮਜ਼ਬੂਤ ਸੀ ਤਾਂ ਭਾਰਤ ਦੇ ਵਿੱਚ ਅਕਲੀਤਾਂ, ਜਿਹਦੇ ਵਿੱਚ ਮੁਸਲਮਾਨ ਵੀ, ਈਸਾਈ ਵੀ, ਸਿੱਖ ਵੀ, ਦਲਿਤ ਵੀ, ਉਹ ਰਿਲੇਟਿਵਲੀ ਮਹਿਫੂਜ਼ ਸਨ। ਔਰ ਤੁਸੀਂ 71 ਤੋਂ ਬਾਅਦ ਦੇਖੋ ਕਿ 84 ਤੱਕ ਪਹੁੰਚਦੇ ਆ ਸਿੱਖਾਂ ਨੂੰ ਸਿੱਧਾ ਟਾਰਗੇਟ ਕਰ ਦਿੱਤਾ ਹੈ। ਬਿਲਕੁਲ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਦਿੱਤੀ ਔਰ 2002 ਚ ਗੁਜਰਾਤ ਮੁਸਲਮਾਨਾਂ ਨਾਲ ਕੀ ਕੀਤਾ ਔਰ ਹੁਣ 200 ਮਿਲੀਅਨ ਮੁਸਲਮਾਨਾਂ ਦਾ ਕੀ ਹਾਲ ਹੈ। ਕਸ਼ਮੀਰ ਚ 5 ਅਗਸਤ 2019 ਨੂੰ ਕੀ ਕੀਤਾ। ਸੋ ਮੈਂ ਸਮਝਦਾ ਹਾਂ ਵੀ ਇਹ ਆਪਣੇ ਆਪ ਦੇ ਵਿੱਚ, ਜਦੋਂ ਮੈਂ ਇਹ ਕਹਿੰਦਾ ਹਾਂ ਕਿ ਭਾਈ ਉਹ ਸਾਡੇ ਇੱਕ ਆਈਕੋਨਿਕ ਫਿਗਰ, ਉਹਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ, ਸਾਡਾ ਇੱਕ ਆਪਣਾ ਮੁਲਕ ਹੁੰਦਾ 73 ਸਾਲ ਤੋਂ, ਜਿੱਥੇ ਅਸੀਂ ਅੱਜ ਸਫ਼ਰ ਕਰ ਰਹੇ ਹਾਂ, ਉਹਦੇ 'ਚ ਫਿਰ ਉਹੀ ਕਾਇਦੇ ਆਜ਼ਮ ਦੇ ਲਫ਼ਜ਼ ਜਿਹੜੇ ਉਹਨਾਂ ਨੇ ਖੁਸ਼ਵੰਤ ਸਿੰਘ ਦੇ ਪਿਓ ਸਰ ਸੋਭਾ ਸਿੰਘ ਨੂੰ ਕਹੇ ਔਰ ਜਿਹੜੇ ਸਰ ਕਪੂਰ ਸਿੰਘ ਨੇ ਸਾਚੀ ਸਾਖੀ 'ਚ ਲਿਖੇ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਕਿ ਸਿੱਖ ਸਿਆਸੀ ਤੌਰ ਤੇ ਅਨਾੜੀ ਨੇ। they have seen Hindus as the co-slaves, but when they will see them as the rulers, they will see their true face, when Hindus will be the masters and Sikhs will be the slaves. ਕਿ ਸਿੱਖਾਂ ਨੇ ਸਹਿ ਗੁਲਾਮ ਦੇਖਿਆ ਹਿੰਦੂਆਂ ਨੂੰ, ਬਿਲਕੁਲ ਜਦੋਂ ਇਹ ਮਾਲਕ ਹੋਣਗੇ ਫਿਰ ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਆਏਗਾ। ਔਰ ਅਸੀਂ ਇਸ ਤੋਂ ਇਲਾਵਾ ਅੱਜ ਵੀ ਇੱਕ ਜਰਨਲਿਸਟ ਨਾਲ ਲਾਹੌਰ ਤੋਂ ਮੇਰੇ ਇੰਟਰਵਿਊ ਸੀ ਤੇ ਮੈਂ ਉਹਨਾਂ ਨੂੰ ਸ਼ੁਰੂਆਤ ਮੁਬਾਰਕ ਤੋਂ ਹੀ ਕੀਤੀ ਤੇ ਅਖੀਰ 'ਚ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਜੀ ਅੱਜ ਦੇ ਦਿਨ ਤਾਂ ਫਿਰ ਉਹੀ ਸ਼ੇਅਰ ਜਿਹੜਾ ਮੈਂ ਅਕਸਰ ਪਤਾ ਨਹੀਂ ਕਿੰਨੀ ਕੁ ਵਾਰ ਦੁਹਰਾਇਆ, क्योंकि यही साढ़े दुखांत नूं कहंदा है कि वो वक्त भी देखा तारीख की घड़ियों ने, जब लम्हों ने खता की सदियों ने सजा पाई। सो वो दौर बीत गया। हुण ही घट्टो घट जिन्हों भाई नंद लाल ने कहा कि आगे समझ चलो नंद लाला, पाछे जो बीती सो बीती, कि भी जो बीत गया उस ते तो साडा कंट्रोल नहीं। हुण ही असीं ये गल समझ लई है कि सिखां दे सारे मसलियां दा हल दरियाए जमुना तो वाघा तक इंडिपेंडेंट सॉवरन नेशन खालिस्तान दी कायमी है। इस तो बिना गुलामां दे कोल जिहड़ा है वो सवाए खवारी तो सवाए जलालत और जहालत, क्योंकि जो जलील हुंदे एजुकेशन भी नहीं रहिंदी, फिर तुहानूं जिवें वो ट्रीट करदे ने हाकम, ਉਹਦਾ ਹੀ ਨਤੀਜਾ ਦੁਨੀਆ 'ਚ ਗੁਲਾਮ ਕੌਮਾਂ ਦਾ ਹਾਲ, ਅਮਰੀਕਾ 'ਚ ਨੇਟਿਵ ਅਮਰੀਕਨਸ ਦਾ, ਆਸਟ੍ਰੇਲੀਆ 'ਚ ਐਬੋਰੀਜਨਸ ਦਾ, ਨਿਊਜ਼ੀਲੈਂਡ 'ਚ ਮੌਰੀਸ ਦਾ ਔਰ ਹੋਰ ਦੁਨੀਆ ਭਰ 'ਚ ਨਜ਼ਰ ਮਾਰ ਕੇ ਦੇਖ ਲਓ ਕਿ ਅਲਟੀਮੇਟ ਸੋਲੂਸ਼ਨ ਉਹੀ ਹੁੰਦਾ ਹੈ ਜਿਹਦੇ 'ਚ ਤੁਸੀਂ ਆਜ਼ਾਦਾਨਾ ਤੌਰ ਦੇ ਉੱਤੇ ਆਪਣੀ ਕਿਸਮਤ ਦਾ ਫੈਸਲਾ ਆਪ ਕਰ ਸਕੋ। ਸੋ ਅਸੀਂ ਜਿੱਥੇ ਅੱਜ ਇਸ ਦਿਨ ਨੂੰ ਯਾਦ ਕਰ ਰਹੇ ਉੱਥੇ ਜ਼ਾਹਰ ਹੈ ਕਿ ਸਾਡਾ ਰਿਜ਼ੋਲਵ ਵੀ ਹੋਣਾ ਚਾਹੀਦਾ ਹੈ ਕਿ ਭਾਈ ਬੀਤੇ ਤੋਂ ਅਸੀਂ ਸਬਕ ਸਿੱਖੀਏ। ਕੌਮਾਂ ਉਹੀ ਹੁੰਦੀਆਂ ਨੇ ਜਿਹੜੀਆਂ ਸਬਕ ਸਿੱਖਦੀਆਂ ਨੇ, ਅੱਗੋਂ ਲਈ ਆਪਣੇ ਨਿਸ਼ਾਨੇ ਉਲੀਕਦੀਆਂ ਨੇ ਤੇ ਫਿਰ ਸਾਬਤ ਕਦਮਾਂ ਦੇ ਨਾਲ ਉਸ ਪਾਸੇ ਪੇਸ਼ਕਦਮੀ ਕਰਦੀਆਂ ਨੇ। ਸੋ ਮੈਂ ਸਮਝਦਾ ਕਿ ਜੇ ਸਾਨੂੰ ਹੁਣੀ ਸਮਝ ਆ ਜਾਏ ਤੇ ਇਹ ਵੀ ਇੱਕ ਗਨੀਮਤ ਹੋਏਗੀ। ਜੀ ਡਾਕਟਰ ਸਾਹਿਬ ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Protests have broken out all over the world, including here in the Bay Area, as Sikh farmers say the Indian government is trying to destroy their way of life. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਨਾਰਥ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸਿੱਖ ਫਾਰਮਰ ਫਰੰਟ ਵੱਲੋਂ ਨਿਊਯਾਰਕ ਸਥਿਤ ਭਾਰਤੀ ਐਮਬੈਸੀ ਦੇ ਅੱਗੇ ਕਮਿੰਗ ਸੈਚਰਡੇ 26 ਤਰੀਕ ਨੂੰ ਇੱਕ ਜ਼ੋਰਦਾਰ ਵੱਡਾ ਪ੍ਰੋਟੈਸਟ ਮੁਜ਼ਾਹਰਾ ਰੱਖਿਆ ਗਿਆ ਆ। ਜਿਵੇਂ ਕਿ ਆਪ ਜੀ ਨੂੰ ਪਤਾ ਆ ਕਿ ਜੋ ਦਿੱਲੀ ਦੇ ਵਿੱਚ ਕਿਸਾਨ
ਲੰਮੇ ਸਮੇਂ ਤੋਂ ਧਰਨਾ ਕਰ ਰਹੇ ਆ ਭਾਰਤੀ ਹਕੂਮਤ ਦੇ ਖਿਲਾਫ, ਜਿਹੜਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਖਿਲਾਫ, ਜਿਨ੍ਹਾਂ ਨੇ ਕਾਲੇ ਕਾਨੂੰਨ ਲਿਆਂਦੇ ਆ ਕਿਸਾਨੀ ਨੂੰ ਮਾਰਨ ਵਾਸਤੇ, ਕਿਰਤੀ ਲੋਕਾਂ ਨੂੰ ਮਾਰਨ ਵਾਸਤੇ। ਔਰ ਉਹਨਾਂ ਕਾਨੂੰਨਾਂ ਦੇ ਖਿਲਾਫ ਜੋ ਜ਼ੋਰਦਾਰ ਪ੍ਰੋਟੈਸਟ, ਜੋ ਉਹਨਾਂ ਨੇ ਇੱਕ ਆਵਾਜ਼ ਦਿੱਤੀ ਆ ਦਿੱਲੀ ਦੀ ਧਰਤੀ ਤੇ ਬੈਠੇ ਕਿਸਾਨਾਂ ਨੇ, ਕਿ ਜਿੰਨੀਆਂ ਵੀ ਵਿਦੇਸ਼ਾਂ ਦੇ ਵਿੱਚ ਏਜੰਸੀਆਂ ਆ ਉਹਨਾਂ ਦੇ ਅੱਗੇ 26 ਅਤੇ 27 ਤਰੀਕ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਕਮਿੰਗ ਦਸੰਬਰ 26 ਤੇ 27 ਨੂੰ ਜਿਹੜੇ ਦੁਨੀਆ ਭਰ ਦੀਆਂ ਏਜੰਸੀਆਂ ਦੇ ਅੱਗੇ ਜ਼ੋਰਦਾਰ ਮੁਜ਼ਾਹਰੇ ਧਰਨੇ ਹੋਣਗੇ। ਸੋ ਉਸੇ ਗੱਲ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਜੋ ਈਸਟ ਕੋਸਟ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨੌਜਵਾਨਾਂ ਦੇ ਵੱਲੋਂ ਸਿੱਖ ਫਾਰਮਰ ਫਰੰਟ ਦੇ ਨਾਂ ਦੇ ਥੱਲੇ ਜਿਹੜਾ ਇੱਕ ਜ਼ੋਰਦਾਰ ਪ੍ਰੋਟੈਸਟ ਮੁਜ਼ਾਹਰਾ ਰੱਖਿਆ ਗਿਆ, ਜਿਸ ਵਾਸਤੇ ਅਪੀਲ ਕੀਤੀ ਜਾਂਦੀ ਆ ਕਿ ਆਪ ਜੀ ਸਾਰੇ ਆਪਣੇ ਪਰਿਵਾਰਾਂ ਬੱਚਿਆਂ ਸਮੇਤ ਜ਼ਰੂਰ ਇਸ ਮੁਜ਼ਾਹਰੇ ਦੇ ਵਿੱਚ ਹਾਜ਼ਰੀ ਲਵਾਓ, ਜਿਹੜਾ ਕਿ ਕਮਿੰਗ ਸੈਚਰਡੇ 26 ਤਰੀਕ ਦਿਨ ਸ਼ਨੀਚਰਵਾਰ ਭਾਰਤੀ ਏਜੰਸੀ ਨਿਊਯਾਰਕ ਸਿਟੀ ਦੇ ਵਿੱਚ ਜੋ ਸਥਿਤ ਆ ਉਸ ਦੇ ਅੱਗੇ ਬਹੁਤ ਵੱਡੇ ਪੱਧਰ ਦਾ ਇੱਕ ਮੁਜ਼ਾਹਰਾ ਅਗੇਨ ਰੱਖਿਆ ਗਿਆ ਆ ਸਿੱਖ ਫਾਰਮਰ ਫਰੰਟ ਵੱਲੋਂ। ਸੋ ਸਭ ਨੂੰ ਆਉਣ ਦੀ ਅਪੀਲ ਕੀਤੀ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਤੀਸਰੇ ਇਸ਼ੂ ਦੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਕਰੂ ਦੇ 2 ਸ਼ਿਪਾਂ ਦੇ ਵਿੱਚ ਲਗਭਗ 39 ਕਰੂ ਮੈਂਬਰ ਚੀਨ ਦੀਆਂ ਬੰਦਰਗਾਹਾਂ ਤੇ ਪਿਛਲੇ ਕਈ ਮਹੀਨਿਆਂ ਤੋਂ ਫਸੇ ਹੋਏ ਨੇ। ਸੋ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮੁੱਦੇ ਤੇ ਚੀਨ ਕੋਲ ਜਿਹੜਾ ਹੈ ਪ੍ਰੋਟੈਸਟ ਕੀਤਾ ਹੈ। ਇਉਂ ਜਾਪਦਾ ਹੈ ਕਿ ਚੀਨ ਭਾਰਤ ਨੂੰ ਸਬਕ ਸਿਖਾਉਣ ਦੇ ਮੂਡ ਦੇ ਵਿੱਚ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਬਹੁਤ ਵਾਰ ਜਿਹੜੀ ਪੰਜਾਬੀ ਅਖਾਣਾਂ ਦੀ ਸੱਚਾਈ ਹੈ, ਵੈਸੇ ਤਾਂ ਹਰ ਜ਼ੁਬਾਨ ਦੇ ਹੀ ਅਖਾਣ ਹੋਣਗੇ, ਪਰ ਪੰਜਾਬੀ ਕਿਉਂਕਿ 6-7 ਹਜ਼ਾਰ ਸਾਲ ਪੁਰਾਣੀ ਉਸ ਧਰਤੀ ਦੀ ਬੋਲੀ ਜਿਸ ਨੂੰ ਕਦੇ ਵੀ ਸਟੇਟ ਪੈਟਰਨੇਜ ਨਹੀਂ ਮਿਲਿਆ। ਔਰ ਇਹ ਵੱਖਰੀ ਗੱਲ ਹੈ ਕਿ ਕਿਵੇਂ ਹਰ ਯੁੱਗ ਦੇ ਵਿੱਚ ਪੰਜਾਬੀ ਨੂੰ ਰੋਲਿਆ ਗਿਆ। ਅੱਜ ਵੀ ਬੇਸ਼ੱਕ ਅਸੀਂ ਇੱਧਰ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਇੱਕ ਲੰਬਾ ਸੰਘਰਸ਼ ਕਰਕੇ ਸੂਬਾ ਬਣਾ ਲਿਆ, ਪੰਜਾਬੀ ਸਟੇਟ ਲੈਂਗੁਏਜ ਵੀ ਹੈ, ਪਰ ਉਹਨੂੰ ਕਿਵੇਂ ਹੁਣ ਸੈਂਟਰ ਆਪਣੀ ਐਜੂਕੇਸ਼ਨ ਪਾਲਿਸੀ ਰਾਹੀਂ ਔਰ ਹਿੰਦੂਤਵਾਦੀ ਆਈਡੀਓਲੋਜੀ ਦੇ ਥੱਲੇ ਪੰਜਾਬੀ ਨੂੰ ਥੱਲਾ ਲਾਉਣ ਦੀ ਪੰਜਾਬੀ ਦਾ ਕੋਸ਼ਿਸ਼ ਹੋ ਰਹੀ ਹੈ, ਜਿਹਨੂੰ ਰੈਜ਼ਿਸਟ ਕਰ ਰਹੇ ਨੇ। ਪਰ ਸਾਡੇ ਦੂਸਰੇ ਪਾਸੇ ਵਾਲੇ ਪੰਜਾਬ ਦੇ ਵਿੱਚ ਜਿੱਥੇ ਇੱਕ ਜਿਹੜਾ ਬਿੱਲ ਹੈ ਉਹ ਪਿਆ ਹੋਇਆ ਸ਼ਾਇਦ ਫੈਡਰਲ ਲੈਵਲ ਤੇ ਜਾਂ ਪੰਜਾਬ ਸਟੇਟ ਅਸੈਂਬਲੀ 'ਚ ਕਿ ਭਾਈ ਜੇ ਸਿੰਧੀ, ਬਲੋਚੀ ਔਰ ਪਸ਼ਤੋ ਔਰ ਫਾਰਸੀ ਉਹਨਾਂ ਜਿਹੜੇ ਸੂਬਿਆਂ ਦੇ ਵਿੱਚ ਉਸ ਬੋਲੀ ਦੇ ਵਿੱਚ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ ਤੇ ਇੱਧਰ ਵੀ ਪੰਜਾਬੀ ਹੋਏ। ਇੱਕ ਵੱਖਰਾ ਟੌਪਿਕ ਹੈ, ਪਰ ਮੈਂ ਪਿਛਲੇ ਦਿਨਾਂ 'ਚ ਇੱਕ ਜ਼ੂਮ ਕਾਨਫਰੰਸ ਦੇਖ ਰਿਹਾ ਸੀ, ਇੱਕ ਸੈਸ਼ਨ ਪੰਜਾਬੀ ਕਾਨਫਰੰਸ ਦਾ, ਜਿਸ ਨੂੰ ਉਹਨਾਂ ਦੀ ਮਸ਼ਹੂਰ ਐਂਕਰ ਆਸਮਾ ਸ਼ਰਾਜ਼ੀ ਪ੍ਰੀਜ਼ਾਈਡ ਕਰ ਰਹੇ ਸੀ। ਔਰ ਉਹਦੇ 'ਚ ਮੈਨੂੰ ਵੈਸੇ ਹੈਰਾਨੀ ਵੀ ਹੋਈ ਕਿ ਕਾਫੀ ਜਿਹੜੇ ਦਾਨਿਸ਼ਮੰਦ ਉਸ ਦੇ ਵਿੱਚ ਦਾਨੇਸ਼ਵਰ ਲੋਕ ਬੈਠੇ ਸੀ, ਜਿਨ੍ਹਾਂ ਨੇ ਕਿਹਾ ਕਿ ਵੀ ਜ਼ਬਾਨ ਤਾਂ ਹਰ ਇੱਕ ਚੰਗੀ ਹੈ, ਔਰ ਉਰਦੂ ਜ਼ਬਾਨ ਹੈ ਔਰ ਫਾਰਸੀ ਹੈ, ਅਰਬੀ ਹੈ, ਸਾਰਿਆਂ ਦਾ ਇੱਕ ਆਪਣਾ ਗਲੋਰੀਅਸ ਹਿਸਟਰੀ ਵੀ ਹੈ, ਪਰ ਬੈਸਟ ਜਿਹੜੀ ਲਰਨਿੰਗ ਹੁੰਦੀ ਹੈ ਇਹ ਦੁਨੀਆ 'ਚ ਵੀ ਉਹ ਮਾਂ ਬੋਲੀ 'ਚ ਹੁੰਦੀ ਹੈ। ਔਰ ਪੰਜਾਬੀ ਬੋਲੀ ਦੇ ਹਵਾਲੇ ਨਾਲ ਤਾਂ ਜਿਹੜਾ ਹੈ ਉਹ ਜਿੱਥੇ ਸਾਰੀ ਫਕੀਰੀ ਬਾਬਾ ਫਰੀਦ ਗੰਜ ਸ਼ੱਕਰ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਔਰ ਬਾਬਾ ਬੁੱਲੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ, ਉਹ ਹੈ ਹੀ ਉਸ ਧਰਤੀ ਦੀ ਫਕੀਰੀ ਰੱਬ ਨਾਲ ਜੁੜਨ ਦੀ ਗੱਲ ਜਿਸ ਖੁੱਲੇ ਅੰਦਾਜ਼ ਦੇ ਵਿੱਚ ਇਸ ਜ਼ਬਾਨ 'ਚ ਹੁੰਦੀ ਹੈ। ਲੇਕਿਨ ਮੈਂ ਗੱਲ ਤਾਂ ਅਖਾਣ ਦੀ ਕਰਨ ਲੱਗਾ ਸੀ ਕਿ ਵੀ ਸਾਡੀ ਜ਼ਬਾਨ ਦਾ ਅਖਾਣ ਹੈ ਕਿ ਭਾਈ ਜੇ ਦਰਿਆ 'ਚ ਰਹਿਣਾ ਤੇ ਮਗਰਮੱਛ ਨਾਲ ਵੈਰ ਨਹੀਂ ਕਰੀਦਾ। ਹੁਣ ਵੈਸੇ ਇਹ ਵੀ ਨਹੀਂ ਕਿਹਾ ਵੀ ਮਗਰਮੱਛ ਨਾਲ ਦੋਸਤੀ ਰੱਖੋ, ਕਿਉਂਕਿ ਉਹ ਤਾਂ ਇੱਕ ਗੱਲ ਦਾ ਧਿਆਨ ਰਹੇ ਕਿ ਵੀ ਜਿਹਨੂੰ ਰਹੀਮ ਨੇ ਇੱਕ ਥਾਂ ਕਿਹਾ ਕਿ ਕਾਟੇ ਚੁਆਟੇ ਸ਼ਵਾਨ ਰਹਿਮਨ, ਉੱਛੇ ਨਰਨ ਤੇ ਤਜੋ ਵੈਰ ਔਰ ਪ੍ਰੀਤ।
ਕਾਟੇ ਚਾਟੇ ਸ਼ਵਾਨ ਕੇ ਦੋਹ ਭਾਂਤੀ ਵਿਪਰੀਤ, ਅੱਛਾ ਕਿ ਹੋਛੇ ਲੋਕਾਂ ਦੇ ਨਾਲ ਨਾ ਦੋਸਤੀ ਕਰੋ ਨਾ ਦੁਸ਼ਮਣੀ ਕਰੋ, ਜਿਵੇਂ ਕੁੱਤੇ ਦਾ ਕੱਟਿਆ ਵੀ ਮਾੜਾ ਹੈ ਤੇ ਚੱਟਿਆ ਵੀ ਮਾੜਾ ਹੈ ਨਾ। ਸੋ ਇਹ ਵੀ ਨਹੀਂ ਹੈ ਕਿ ਵੀ ਮਗਰਮੱਛ ਨਾਲ ਦੋਸਤੀ ਕਰੋ, ਪਰ ਇੱਕ ਗੱਲ ਜ਼ਰੂਰ ਸਮਝਾਈ ਹੈ ਕਿ ਭਾਈ ਜੇ ਦਰਿਆ 'ਚ ਰਹਿਣਾ ਹੈ ਤੇ ਮਗਰਮੱਛ ਨਾਲ ਵੈਰ ਨਾ ਕਰੋ। ਹੁਣ ਇਹੀ ਗੱਲ ਜਿਹੜੇ ਮੁਲਕਾਂ ਦੀ ਸਿਆਸਤ ਹੈ ਉਸ ਦੇ ਉੱਤੇ ਵੀ ਹਾਵੀ ਹੁੰਦੀ ਹੈ ਕਿ ਜਦੋਂ ਤੁਸੀਂ ਆਲੇ ਦੁਆਲੇ 'ਚ ਪਹਿਲਾਂ ਤਾਂ ਆਪਣੀ ਔਕਾਤ ਦੇਖੋ ਵੀ ਤੁਸੀਂ ਹੋ ਕੀ, ਬਿਲਕੁਲ ਉਹਨੂੰ ਠੀਕ ਆਂਕੋ, ਫਿਰ ਜਿਹੜਾ ਤੁਹਾਡਾ ਗਵਾਂਢੀ ਹੈ ਜਾਂ ਜਿਹਨੂੰ ਤੁਸੀਂ ਖਾਮਖਾ ਦੁਸ਼ਮਣ ਬਣਾਇਆ ਹੋਇਆ ਹੈ ਉਹਦੀ ਵੀ ਤਾਕਤ ਦੇਖੋ, ਉਹਦੀ ਤਾਕਤ ਨੂੰ ਵਧਾ ਕੇ ਦੇਖੋ, ਆਪਣੀ ਤਾਕਤ ਨੂੰ ਘਟਾ ਕੇ ਦੇਖੋ, ਫਿਰ ਬੈਲੈਂਸ ਬਣਦਾ। ਪਰ ਹੁੰਦਾ ਕੀ ਹੈ, ਜਿਹੜਾ ਹੁੱਛਾਪਨ ਹੁੰਦਾ ਹੈ ਜਾਂ ਛੁੱਛਾਪਨ ਹੁੰਦਾ ਹੈ ਉਹਦੇ 'ਚ ਤੁਸੀਂ ਆਪਣੀ ਤਾਕਤ ਨੂੰ 100 ਗੁਣਾ ਵਧਾ ਕੇ ਦੇਖਦੇ ਹੋ ਤੇ ਜਿਹੜਾ ਤੁਹਾਡਾ ਦੁਸ਼ਮਣ ਜਿਹਨੂੰ ਤੁਸੀਂ ਆਪ ਹੀ ਬਣਾਇਆ ਉਹਨੂੰ ਤੁਸੀਂ 100 ਗੁਣਾ ਘਟਾ ਕੇ ਦੇਖਦੇ ਹੋ, ਤੇ ਇੱਥੇ ਫਿਰ ਆਪੇ ਫਾਥੜੀਏ ਤੈਨੂੰ ਕੌਣ ਛਡਾਏ, ਉੱਥੇ ਫਿਰ ਆਪ ਹੀ ਜਾ ਕੇ ਸਿਰ ਫਸ ਜਾਂਦਾ। ਅੱਛਾ ਭਾਰਤ ਦੀ ਫੋਰਨ ਪਾਲਿਸੀ ਦੇ ਵਿੱਚ, ਵਿਦੇਸ਼ ਨੀਤੀ 'ਚ ਇੱਕ ਡਰਾਸਟਿਕ ਚੇਂਜ ਫॉर ਦਾ ਵਰਸਟ, ਇੱਕ ਹੁੰਦਾ ਤੁਸੀਂ ਡਰਾਸਟਿਕ ਚੇਂਜ ਫॉर ਦਾ ਗੁੱਡ ਕਰਦੇ ਹੋ, ਬਿਲਕੁਲ ਉਹ ਮੋਦੀ ਸਰਕਾਰ ਦੇ ਪੀਰੀਅਡ 'ਚ ਆਈ। ਔਰ ਉਸ ਕਿਸਮ ਦਾ ਉਹ ਛੋਕਰਾ ਜਿਹਨੂੰ ਮਾੜੀ ਮੋਟੀ ਚੀਨੀ ਬੋਲਣੀ ਆਉਂਦੀ ਸੀ ਜਾਂ ਅਮਰੀਕਾ 'ਚ ਐਂਬੈਸਡਰ ਰਿਹਾ ਸੀ, ਜੈ ਸ਼ੰਕਰ, ਪੋਲੀਟੀਕਲੀ ਉਹਦੀ ਕੋਈ ਐਕਸਪੀਰੀਅੰਸ ਵੀ ਨਹੀਂ ਸੀ ਕਿ ਹੁੰਦਾ ਕੀ ਹੈ, ਫੋਰਨ ਮਿਨਿਸਟਰ ਬਣਾਤਾ। ਉਹਨੇ ਜਿਹੜਾ ਲੀਪ ਪਹਿਲਾਂ ਹੀ ਇਹਨਾਂ ਨੇ ਮਨਮੋਹਨ ਸਿੰਘ ਈਰਾ ਤੋਂ ਹੀ ਟੁਵਰਡਸ ਅਮਰੀਕਾ ਸ਼ੁਰੂ ਹੋਇਆ ਸੀ, ਉਹ ਜਾ ਕੇ ਅਮਰੀਕਾ ਦੀ ਗੋਦ 'ਚ ਵੀ ਬਹਿ ਗਏ, ਕੱਛ 'ਚ ਵੀ ਬਹਿ ਗਏ, ਔਰ ਉਹ ਸਾਰੇ ਚੋਰ ਕੱਲਾ ਇਹੀ ਨਹੀਂ, ਚਲੋ ਗੋਦ ਜਾਂ ਕੱਛ ਬਹਿਣਾ ਵੀ ਸਮਝ ਆ ਸਕਦਾ ਸੀ, ਉਹ ਕਹਿਣ ਤੇ ਗੁਆਂਢੀਆਂ ਦੇ ਵਿੱਚ ਪੇੜਾ ਮਾਰਨ ਲੱਗ ਗਏ, ਚੀਨ ਦੇ ਵੀ ਅਗੇਂਸਟ ਲਾਈਨ ਲਈ। ਅੱਛਾ ਚਾਈਨਾ ਨੇ ਇਸ ਸਾਰੇ ਮਾਮਲੇ 'ਚ ਬੜੀ ਬੈਲੈਂਸਡ ਪਹੁੰਚ ਰੱਖੀ ਹੈ। ਉਹਨਾਂ ਨੇ ਜਿੱਥੇ ਲੋੜ ਪਈ ਚਪੇੜ ਵੀ ਮਾਰੀ, ਪਰ ਚਪੇੜ ਦੀ ਆਵਾਜ਼ ਨਹੀਂ ਨਿਕਲਣ ਦਿੱਤੀ, ਟਰੱਪ ਨਹੀਂ ਹੋਇਆ ਕਿ ਵੀ ਆਵਾਜ਼ ਆਇਆ ਕਿ ਵੀ ਇੱਧਰ ਵੀ ਵੱਜ ਗਈ ਉੱਧਰ ਵੀ, ਜਿਹਦੇ ਵੱਜੀ ਉਹਨੂੰ ਤਾਂ ਪਤਾ ਲੱਗ ਗਿਆ ਵੱਜੀ ਹੈ, ਪਰ ਉਹਨਾਂ ਨੇ ਬਾਹਰ ਬਹੁਤਾ ਖੜਾਕਾ ਨਹੀਂ ਕੀਤਾ ਤਾਂ ਕਿ ਇਹ ਨਾ ਲੱਗੇ ਵੀ ਬਹੁਤੇ ਹੀ ਹਮਦਰਦੀ ਵਾਲੇ ਆ ਜਾਣ। ਨਾਲ ਦੀ ਨਾਲ ਉਹਨਾਂ ਨੇ ਜਿਹੜਾ ਉਹਨਾਂ ਨੂੰ ਪਹੁੰਚ ਵੀ ਕੀਤੀ, ਭਾਰਤ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਵੀ ਇਹ ਤੁਹਾਡੇ ਹਿੱਤ 'ਚ ਨਹੀਂ ਹੈ, ਤੁਸੀਂ ਸਮਝ ਕੇ ਚੱਲੋ। ਬਿਲਕੁਲ ਇਹਨਾਂ ਨੇ ਇੱਕ ਕਦਮ ਅੱਗੇ ਹੋਰ ਗਏ, ਇਹਨਾਂ ਨੂੰ ਲੱਗਿਆ ਕਿ ਜੀ ਨਹੀਂ, ਇਕੱਲੀ ਇਹੀ ਨਹੀਂ ਵੀ ਅਸੀਂ ਇਹਨਾਂ ਦੇ ਜਹਾਜ਼ ਲੈ ਲਏ ਔਰ ਅਸੀਂ ਉੱਥੋਂ ਫਰਾਂਸ ਤੋਂ ਰਾਫੇਲ ਵੀ ਲੈ ਲਿਆ ਔਰ ਹੁਣ ਫਲਾਣਾ ਹੋ ਗਿਆ, ਤੇ ਇਹਨਾਂ ਨੇ ਕੁਆਡ ਦੇ ਨਾਂ ਥੱਲੇ ਆਸਟ੍ਰੇਲੀਆ, ਜਰਮਨੀ, ਜਾਪਾਨ ਜਿਹੜਾ ਉਹਨਾਂ ਦੇ ਨਾਲ ਜੋੜ ਕੇ ਆਸਟ੍ਰੇਲੀਆ, ਜਾਪਾਨ ਔਰ ਇਹ ਸਾਰੇ ਦੇ ਨਾਲ ਅਮਰੀਕਾ ਵੀ ਵਿੱਚ ਵੜ ਗਿਆ ਕਿ ਵੀ ਅਸੀਂ ਇੰਡੋ ਪੈਸੀਫਿਕ ਉਹ ਸਾਰੀ ਲਾਈਨ ਜਿਹੜੀ ਹੈ ਉਹ ਸ਼ੁਰੂ ਕਰ ਲਈ। ਅੱਛਾ ਉਹ ਵੀ ਚੀਨ ਨੂੰ ਫਰਦਰ ਪ੍ਰੋਵੋਕੇਸ਼ਨ। ਫਿਰ ਜਿਵੇਂ ਇਹਨਾਂ ਨੇ ਉਹਨਾਂ ਦੀਆਂ ਐਪਸ ਜਿਹੜੀਆਂ ਸੀ ਉਹਨਾਂ ਦੇ ਉੱਤੇ ਪਾਬੰਦੀ ਲਾਈ, ਖੁਦ ਦਿਲਵਦੀ ਕਰਕੇ ਉਹਨਾਂ ਨੂੰ ਕਿਹਾ ਜੀ ਉਹਨਾਂ ਨੇ ਵਾਇਲੇਟ ਕੀਤਾ, ਔਰ ਦੂਜਾ ਤੀਜਾ ਫਿਰ 50,000 ਫੌਜ ਲਿਜਾ ਕੇ ਬਿਠਾਤੀ ਬਾਰਡਰ ਤੇ, ਕੁੱਟ ਵੀ ਖਾਂਦੇ ਰਹੇ। ਔਰ ਫਿਰ ਇਹੀ ਨਹੀਂ ਕਿ ਵੀ ਤੁਸੀਂ ਕਿਸੇ ਚੀਜ਼ ਨੂੰ ਥੱਲੇ ਲਿਆਉਣ ਦੀ ਕੋਸ਼ਿਸ਼ ਕਰੋ, ਉਸ ਟੈਨਸ਼ਨ ਨੂੰ। ਅਸੀਂ ਈਵਨ ਕੱਲ ਦੇ ਹਵਾਲੇ ਨਾਲ ਇਹ ਖਬਰ ਦੇਖ ਰਹੇ ਸੀ, ਆਰਮੀ ਚੀਫ ਵਿਜ਼ਿਟਸ ਫਾਰਵਰਡ ਪੋਸਟ ਇਨ ਲਦਾਖ, ਰਿਵਿਊਜ਼ ਸਿਚੁਏਸ਼ਨ ਐਮਿਡ ਮਿਲਟਰੀ ਸਟੈਂਡ ਆਫ। ਹੁਣ ਨਰਵਾਣੇ, ਜਨਰਲ ਨਰਵਾਣੇ ਪਹੁੰਚ ਗਿਆ ਉੱਥੇ ਲਦਾਖ ਬਾਰਡਰ ਦੇ ਉੱਤੇ, ਔਰ ਸਬ ਜ਼ੀਰੋ ਟੈਂਪਰੇਚਰ ਹੈ, 50,000 ਫੌਜੀ ਤਾਇਨਾਤ ਨੇ, ਔਰ ਉੱਥੇ ਜਾ ਕੇ ਉਹ ਜਿਹੜਾ ਕ੍ਰਿਸਮਸ ਕੇਕ ਵੰਡ ਰਿਹਾ, ਸਵੀਟਸ ਐਂਡ ਕੇਕਸ। ਤੁਸੀਂ ਈਸਾਈਆਂ ਦਾ ਜੀਣਾ ਹਰਾਮ ਕੀਤਾ ਹੋਇਆ, ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ, ਕਿਸਾਨਾਂ ਨੂੰ ਜਾ ਕੇ ਕੇਕ ਦਿਓ ਜਿਹੜੇ 5 ਲੱਖ ਉੱਥੇ ਤੁਹਾਡੇ 7 ਲੱਖ ਬੈਠੇ ਨੇ ਬਾਰਡਰਾਂ ਦੇ ਉੱਤੇ। ਲੇਕਿਨ ਇਹ ਵੀ ਇਹਨੂੰ ਕਹਿੰਦੇ ਨੇ ਕਿ ਵੀ ਟੂ ਸ਼ੋ ਦਾ ਰੈਡ ਟੈਗ ਟੂ ਦਾ ਬੁੱਲ, ਜਿਹੜਾ ਸਾਨ ਹੈ ਉਹਨੂੰ ਦਿਖਾ ਦਿਓ ਤਾਂ ਆ ਕੇ ਉਧਰ ਨੂੰ ਹੀ ਦੌੜਦਾ ਜਿੱਧਰ ਲਾਲ ਰੰਗ ਉਹਨੂੰ ਨਜ਼ਰ ਆਏ। ਹੁਣ ਇਹ ਚਾਈਨਾ ਨੂੰ ਦਿਖਾ ਰਹੇ ਨੇ, ਔਰ ਉੱਥੇ ਜਾ ਕੇ ਕਹਿ ਰਿਹਾ ਕਿ ਭਾਈ ਅਸੀਂ ਜਿਹੜਾ ਬਿਲਕੁਲ ਡਿਫੈਂਡ ਕਰਾਂਗੇ ਔਰ ਅਸੀਂ ਆਪਣੇ ਮਿੱਟੀ ਦੇ ਨਾਲ ਕਮਿਟਡ ਹੈ। ਉਹਨਾਂ ਨੇ ਕਿਹਾ ਜੀ ਨੋਨ ਐਜ਼ ਫਾਇਰ ਐਂਡ ਫਿਊਰੀ 14 ਕਾਪਸ, ਉਹਨਾਂ ਨੂੰ ਜਾ ਕੇ ਉਹਨੇ ਐਡਰੈਸ ਕੀਤਾ ਔਰ ਵੇਰੀਅਸ ਆਸਪੈਕਟਸ ਦੇ ਉੱਤੇ ਗੱਲ ਕੀਤੀ ਔਰ ਉਹਨੂੰ ਬਰੀਫ ਕੀਤਾ ਗਿਆ। ਔਰ ਉਹਨੇ ਕਿਹਾ ਆਰਮੀ ਚੀਫ ਨਰਵਾਣੇ ਇੰਟਰੈਕਟਡ ਵਿਦ ਟਰੂਪਸ ਡਿਪਲੋਇਡ ਇਨ ਫਾਰਵਰਡ ਏਰੀਆਜ਼ ਐਂਡ ਐਗਜ਼ੌਰਟਡ them to continue working with the same zeal and enthusiasm। ਸਾਰੀ ਡਰਾਮੇਬਾਜ਼ੀ। ਹੁਣ ਇਹ ਖਬਰ ਦੇ ਨਾਲ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਇੱਕ ਪਾਸੇ ਤਾਂ ਇਹ ਜ਼ੀਲ ਐਂਡ ਐਂਥੂਸੀਆਜ਼ਮ ਹੈ, ਹੁਣ ਚੀਨ ਦੇ ਨਾਲ ਜਿਹੜੀ ਇਹਨਾਂ ਨੇ ਮਗਰਮੱਛ ਵਾਲਾ ਵੈਰ ਪਾਉਣ ਦੀ ਕੋਸ਼ਿਸ਼ ਕੀਤੀ, ਉਹਦਾ ਨਤੀਜਾ ਅੱਜ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸਪੋਕਸਮੈਨ ਜਿਹੜਾ ਹੈ ਉਹ ਇਹ ਕਹਿ ਰਿਹਾ ਹੈ
कि भाई ये 2 cargo vessels with a total of 39 Indians on board have been on anchorage in Chinese waters as they were not allowed to unload their cargo, though some other ships have managed to do so. उन्होंने कहा जी 2 साडे शिप ਜਿਹੜਾ 2 ਕਾਰਗੋ ਵੈਸਲ ਜਿਹਦੇ ਚ ਕਿ ਟੋਟਲ 39 ਇੰਡੀਅਨ ਜਿਹੜੇ ਨੇ ਉਹਦੇ ਬੋਰਡ ਦੇ ਉੱਤੇ ਨੇ, ਉਹ ਚੀਨ ਦੇ ਪਾਣੀਆਂ 'ਚ ਉਹਨਾਂ ਦੀ ਬੰਦਰਗਾਹ ਤੇ ਖੜੇ ਨੇ, ਉਹਨਾਂ ਦੇ ਸਟਾਫ ਨੂੰ ਅਨਲੋਡ ਨਹੀਂ ਹੋਣ ਦੇ ਰਹੇ ਔਰ देयर इज a considerable amount of stress on the crew members on account of this unprecedented situation. ਐਕਸਟਰਨਲ ਅਫੇਅਰ ਮਿਨਿਸਟਰੀ ਉਹਨਾਂ ਨੇ ਕਿਹਾ ਜੀ ਪਹਿਲਾਂ ਇਵੇਂ ਕਦੇ ਨਹੀਂ ਹੋਇਆ, 39 ਬੰਦੇ ਸਾਡੇ ਫਸੇ ਹੋਏ ਨੇ ਔਰ ਉਹਨਾਂ ਨੂੰ ਉਸਮਾਨ ਹੀ ਨਹੀਂ ਲਾਣ ਦਿੰਦੇ। ਫਿਰ ਇਹ ਹੈ ਕਿ ਵੀ ਜਿਹੜੀ ਹੈ bulk cargo vessel ਇੱਕ ਹੈ MV Jag Anand is on anchorage near Jingtang port in Hebei province of China since June 13 and it has 23 Indians. June ਹੁਣ ਤੁਸੀਂ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ 6 ਮਹੀਨੇ ਇਹਨਾਂ ਨੇ ਇਹ ਬੋਲੇ ਹੀ ਨਹੀਂ ਹੈ। ਉਹਨਾਂ ਨੇ ਉੱਥੇ ਹੀ ਖੜੇ ਕੀਤੇ ਹੋਏ ਨੇ ਪਾਣੀਆਂ ਜੋ ਸਮਾਨ ਲੱਦਿਆ ਹੋਇਆ ਹੈ। 23 ਇਹਨਾਂ ਦੇ ਕਰੂ ਮੈਂਬਰ ਨੇ ਉੱਥੇ ਫਸੇ ਹੋਏ ਨੇ। ਉਹ ਕਹਿੰਦੇ ਨਹੀਂ ਇਹ ਅਜੇ ਪਹਿਲਾਂ ਤੁਹਾਡੀ ਕੁਆਰੰਟੀਨ ਕਰਨੀ ਹੈ, ਕੋਵਿਡ ਹੈ ਜੋ ਬਹਾਨਾ, ਮਤਲਬ ਇਹ ਚੀਨ ਦਾ ਸਟਾਈਲ ਹੈ। ਉਹਨਾਂ ਨੇ ਉਹਨਾਂ ਨੂੰ ਹੁਣ ਕੱਲੀ ਇੱਕ ਤੇ ਨਹੀਂ ਹੈ। Srivastava said bulk cargo vessel MV Jag Anand is on anchorage near Jangtang port in Hebei province June 13 और 23 Indian. Another vessel MV Anastasia with 16 Indian nationals as its crew is on anchorage near Confucian port in China since September 20, waiting for discharge of its cargo, he said at a media briefing. ਇੱਕ ਜਿਹੜਾ ਉਹਨਾਂ ਦੀ ਕਾਰਗੋ ਹੈ ਉਹ ਜੂਨ 13 ਦੀ ਫਸੀ ਹੋਈ ਹੈ, ਦੂਸਰੀ ਜਿਹੜੀ ਹੈ ਸਤੰਬਰ 20 ਤੋਂ। ਹੁਣ ਸਤੰਬਰ 20 ਨੂੰ ਵੀ ਦੇਖ ਲਓ, ਅਕਤੂਬਰ, ਨਵੰਬਰ, ਦਸੰਬਰ। ਉਹਨਾਂ ਨੇ ਕਿਹਾ ਵੀ ਉਸ ਜਿਹੜੀ ਦੂਸਰੀ ਵੈਸਲ ਹੈ ਉਹਦੇ 16 ਇੰਡੀਅਨ ਨੇ। Our embassy in Beijing has been in constant touch with provincial and central government authorities in China, requesting that the ships be allowed to dock or crew be allowed to be changed. ਉਹਨਾਂ ਨੇ ਕਿਹਾ ਜੀ ਅਸੀਂ ਤਰਲੇ ਕਰ ਰਹੇ ਹਾਂ ਚੀਨ ਦੇ ਨਾਲ ਗਵਰਨਮੈਂਟ ਕੋਲ, ਸਾਡੀ ਐਮਬੈਸੀ ਬੀਜਿੰਗ ਦੇ ਵਿੱਚ, ਕਿ ਵੀ ਜਾਂ ਤਾਂ ਸਾਡੀਆਂ ਸ਼ਿਪਸ ਨੂੰ ਉਹਦੇ ਤੇ ਡੌਕ ਤੇ ਆਣ ਦਿਓ ਤੇ ਜਾਂ ਘੱਟੋ ਘੱਟ ਜਿਹੜਾ ਕਰੂ ਹੈ ਜਿਹੜਾ ਫਸਿਆ ਹੋਇਆ ਇੱਕ 6 ਮਹੀਨੇ ਤੋਂ, ਇੱਕ 4 ਮਹੀਨੇ ਤੋਂ, ਉਹਨਾਂ ਨੂੰ ਆਣ ਦਿਓ। ਔਰ ਇਸ ਸਾਰੇ ਦੇ ਵਿੱਚ ਚੀਨ ਮਸਤ ਹੋ ਕੇ ਬੈਠਾ ਹੈ। ਹੁਣ ਜਦੋਂ ਉਹਨਾਂ ਨੂੰ ਪੁੱਛਿਆ ਗਿਆ, asked about India's concern relating to Indian crew members of the ships and whether China's decision on this issue has related to the current situation between India, China and Australia. ਉਹਨਾਂ ਨੇ ਪੁੱਛਿਆ ਚਾਈਨੀਜ਼ ਨੂੰ, ਸਪੋਕਸਪਰਸਨ ਨੂੰ, ਕਿ ਜੀ ਇਹ ਜਿਹੜੀ ਹਾਲਤ ਬਣੀ ਹੋਈ ਹੈ, ਕਿਉਂਕਿ ਕੁਆਡ 'ਚ ਆਸਟ੍ਰੇਲੀਆ ਵੀ ਵੜਿਆ ਹੈ, ਜਾਪਾਨ ਵੀ ਵੜਿਆ ਹੈ, ਇੰਡੀਆ ਵੀ ਹੈ ਔਰ ਅਮਰੀਕਾ ਵੀ ਹੈ, ਇਹੀ 4 ਮੁਲਕ ਨੇ, ਕਿ ਵੀ ਇਹ ਇਹਦੀ ਵਜ੍ਹਾ ਕਰਕੇ ਹੈ। Chinese Foreign Ministry spokesman Wang Wenbing told a media briefing on Friday, we stated repeatedly that China has clear stipulations on quarantine measures. ਕਹਿੰਦੇ ਨਾ ਅਸੀਂ ਤਾਂ ਇਹ ਕੋਵਿਡ ਕੁਆਰੰਟੀਨ ਕਰ ਬੈਠੋ ਇੱਥੇ 6 ਮਹੀਨੇ, ਜਾਓ ਅਮਰੀਕਾ ਦੇ ਮੋਢੇ ਤੇ ਚੜ ਕੇ ਕਹੋ ਕਿ ਪਾਪਾ ਮੇਲੇ ਜਾਣਾ, ਦੇਖੋ ਮੇਲਾ। Concerning this, China has stayed in close communication with Indian side, a Chinese style ਹੈ ਜੀ, ਅਸੀਂ ਬਿਲਕੁਲ ਗੱਲਬਾਤ ਕਰ ਰਹੇ ਹਾਂ ਅਸੀਂ Indian side ਨੇ, responding to their requests as well as providing necessary assistance for them. ਅਸੀਂ ਜੋ ਉਹਨਾਂ ਦੀਆਂ ਲੋੜਾਂ ਉਹਨਾਂ ਨੂੰ ਦੇ ਰਹੇ ਹਾਂ, ਗੱਲਬਾਤ ਕਰ ਰਹੇ ਹਾਂ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ as far as I understand, China allows the crew change while meeting certain quarantine conditions, but this Jingtang port is not in the list for such crew changes. ਉਹਨੇ ਕਿਹਾ ਜੀ ਕੁਝ ਬੰਦਰਗਾਹਾਂ ਨੇ ਜਿਹਦੇ 'ਚ ਹੈ ਹੀ ਨਹੀਂ ਇਹ ਰੌ, ਇਹ ਜਿਹੜੀ ਜਿੰਗਟੈਂਗ 'ਚ ਫਸੇ ਨੇ ਉੱਥੇ ਹੈ ਹੀ ਨਹੀਂ ਕਰੂ ਚੇਂਜ ਦਾ। ਸੋ ਇਹ ਹੈ ਜਿਹੜਾ ਉਹਨਾਂ ਦਾ ਮੈਸੇਜ ਹੈ ਚਾਈਨਾ ਦਾ, ਕਿ ਭਾਈ ਬੰਦੇ ਦੇ ਨਾਲ ਦੀ ਨਾਲ ਆਸਟ੍ਰੇਲੀਆ ਨੂੰ ਵੀ, ਕਿਉਂਕਿ ਉਹਦੇ 'ਚ ਆਸਟ੍ਰੇਲੀਆ ਦੀ ਵੀ ਇਨਵੋਲਵਮੈਂਟ ਹੁੰਦੀ ਹੈ ਇਸ ਲੈਵਲ ਦੀਆਂ ਸ਼ਿਪਸ, ਕਿਉਂਕਿ ਆਸਟ੍ਰੇਲੀਆ ਨੇ ਚੀਨ ਦਾ 5G ਨੈਟਵਰਕ ਬੈਨ ਕੀਤਾ ਹੈ। ਚਾਈਨਾ ਨੇ ਇਹ ਵੀ ਮੈਸੇਜ ਦਿੱਤਾ ਹੈ ਨਾਲ ਦੀ ਨਾਲ ਜਿੰਨੀਆਂ ਇੰਪੋਰਟ ਆਸਟ੍ਰੇਲੀਆ ਦੀਆਂ ਚਾਈਨਾ 'ਚ ਸੀ ਉਹ ਵੀ ਉਹਨਾਂ ਨੇ ਰਿਸਟ੍ਰਿਕਟ ਕਰ ਦਿੱਤੀਆਂ ਨੇ। ਸੋ ਇਹ ਹੈ ਕਿ ਵੀ ਜੇ ਅਸੀਂ ਇਹ ਸਮਝਣਾ ਕਿ ਦਰਿਆ 'ਚ ਮਗਰਮੱਛ ਨਾਲ ਵੈਰ ਦਾ ਕੀ ਮਤਲਬ ਹੁੰਦਾ ਹੈ, ਤੇ ਹੁਣ ਉਹ ਜਿਹੜੇ ਵਿਚਾਰੇ ਆਮ ਲੋਕ ਕਰੂ ਵਾਲੇ 6 ਮਹੀਨੇ ਦੇ ਫਸੇ ਨੇ ਉਸੇ ਹੀ ਥਾਂ ਤੇ, ਹੁਣ ਇੰਡੀਆ ਨੂੰ ਨਹੀਂ, ਉਹਨੂੰ ਵੀ ਚੀਨ ਵੀ ਕਹਿੰਦਾ ਵੀ ਸੱਦੋ ਆਪਣੇ ਮਾਮੇ ਅਮਰੀਕਾ ਨੂੰ, ਹੁਣ ਸਾਡਾ ਮਾਮਾ ਜਿਹੜਾ ਹੈ ਉਹ ਹੈ। ਬਿਲਕੁਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ। ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ,
ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਦਾ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਨਾਲ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਨੇਪਾਲ ਦੇ ਵਿੱਚ ਕਾਫੀ ਸਿਆਸੀ ਉਥਲ-ਪੁਥਲ ਜਿਹੜੀ ਹੈ ਉਹ ਚੱਲ ਰਹੀ ਹੈ। ਉਹ ਜਾਪਦਾ ਹੈ ਕਿ ਭਾਰਤ ਵੱਲੋਂ ਚੀਨ ਪੱਖੀ ਨੇਪਾਲ ਦੇ ਪ੍ਰਾਈਮ ਮਿਨਿਸਟਰ ਮਿਸਟਰ ਓਲੀ ਨੂੰ ਪਾਸੇ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਚੱਲ ਰਹੀਆਂ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਭਾਰਤ ਆਪਣੇ ਗੁਆਂਢੀ ਮੁਲਕਾਂ ਦੇ ਮਾਮਲਿਆਂ 'ਚ ਸਿੱਧੀ ਦਖਲਅੰਦਾਜ਼ੀ ਕਰਦਾ ਹੈ। ਅੱਛਾ, ਅਸੀਂ ਪਹਿਲਾਂ ਜ਼ਿਕਰ ਕੀਤਾ ਕਿਵੇਂ 1971 'ਚ ਫੌਜ ਦਾ ਇਸਤੇਮਾਲ ਕਰਕੇ ਮੁਕਤੀ ਵਾਹਿਨੀ ਨਾਂ ਦੀ ਇੱਕ ਫਰਾਡ ਆਰਗੇਨਾਈਜੇਸ਼ਨ ਜਿਹੜੀ ਭਾਰਤੀ ਫੌਜ ਦੀਆਂ ਯੂਨਿਟਸ 'ਚੋਂ ਜਵਾਨ ਪਿਕ ਕਰਕੇ ਬਣਾਈ ਗਈ ਸੀ, ਮਸ਼ਰਕੀ ਪਾਕਿਸਤਾਨ ਨੂੰ ਤੋੜਿਆ ਗਿਆ, ਬੰਗਲਾਦੇਸ਼ ਬਣਾਇਆ ਗਿਆ। ਅੱਛਾ, ਸ੍ਰੀਲੰਕਾ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਕਿਵੇਂ ਪ੍ਰਭਾਕਰਨ ਦੇ ਨਾਂ ਥੱਲੇ ਲਿਟੇ ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ, ਜਿਹਨੂੰ ਖੁਦ ਰਾ ਨੇ ਟ੍ਰੇਨਡ ਕੀਤਾ, ਸ੍ਰੀਲੰਕਾ ਨੂੰ ਸਿਵਲ ਵਾਰ ਦੇ ਵਿੱਚ ਧੱਕਿਆ। ਕਿੰਨੀਆਂ ਜਾਨਾਂ, 50,000 ਤੋਂ ਲੱਖ ਤੱਕ ਦੋਵੇਂ ਪਾਸੇ, ਔਰ ਵਰਸਟ ਕਾਈਂਡ ਜਿਹੜੇ ਸੁਸਾਈਡ ਬੰਬਿੰਗ ਜਿਹੜੀ ਹੈ ਉਹ ਇਹਨਾਂ ਨੇ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਮੌਜੂਦਾ ਦੌਰ 'ਚ ਲਿਟੇ ਦੇ ਹਿੰਦੂ ਗੁਰਿਲਿਆਂ ਨੇ, ਜਿਨ੍ਹਾਂ 'ਚ ਕੁੜੀਆਂ ਵੀ ਸ਼ਾਮਲ ਸੀ, ਇਹ ਸੁਸਾਈਡ ਬੰਬਿੰਗਸ ਕੀਤੀਆਂ, ਜਿਹਦਾ ਬਹੁਤ ਵਾਰੀ ਬਲੇਮ ਇਸਲਾਮਿਕ ਆਈਡੀਓਲੋਜੀ ਨੂੰ ਦਿੱਤਾ ਜਾਂਦਾ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਬੰਗਲਾਦੇਸ਼ ਦੇ ਵਿੱਚ ਸ਼ੇਖ ਮੁਜੀਬ ਤਾਂ ਮਾਰਿਆ ਗਿਆ ਸਣੇ ਟੱਬਰ ਦੇ, ਪਰ ਬਾਅਦ 'ਚ ਉਹਦੀ ਲੜਕੀ ਜਿਹੜੀ ਸ਼ੇਖ ਹਸੀਨਾ ਬਚੀ, ਉਹਨੂੰ ਕਿਵੇਂ ਰਾਹ ਨੇ ਕਰਾ ਕੇ ਹੁਣ ਤੱਕ ਵੀ ਪਾਵਰ 'ਚ ਰੱਖਿਆ ਹੋਇਆ। ਡਾਇਰੈਕਟ ਉਹਨਾਂ ਦੇ ਇੰਟਰਫੀਅਰੈਂਸ ਹੈ। ਅੱਛਾ, ਮਾਲੀ ਜਿਸ ਦੇ ਵਿੱਚ ਇਹਨਾਂ ਦੀ, ਮਾਲਦੀਵਸ ਜਿਸ ਦੇ ਵਿੱਚ ਇਹਨਾਂ ਦੀ ਡਾਇਰੈਕਟ ਇੰਟਰਫੀਅਰੈਂਸ ਜਿਹੜਾ ਇੱਕ ਪ੍ਰੋ ਚਾਈਨਾ ਉੱਥੇ ਹਕੂਮਤ ਬਣ ਗਈ ਸੀ, ਉਹਨੂੰ ਕਿਵੇਂ ਕੱਢ ਕੇ ਆਪਣਾ ਉੱਥੇ ਲਿਆਂਦਾ ਉਹਨਾਂ ਨੇ। ਹੁਣ ਨੇਪਾਲ ਜਿਹੜਾ ਲੈਂਡ ਲੌਕਡ ਹੈ, ਜ਼ਾਹਰ ਹੈ ਕਿ ਜਿੱਥੋਂ 30,000 ਤੋਂ ਜ਼ਿਆਦਾ ਜਿਹੜੇ ਨੇ ਫੌਜੀ ਡਾਇਰੈਕਟ ਗੋਰਖੇ ਭਰਤੀ ਕਰਦੇ ਨੇ ਫੌਜ ਦੇ ਵਿੱਚ, ਔਰ ਡਿਕਲੇਅਰਡਲੀ ਇੱਕ ਜ਼ਮਾਨੇ ਦੇ ਵਿੱਚ ਹਿੰਦੂ ਰਾਸ਼ਟਰ ਸੀ, ਜਿਹੜਾ ਉਹਨਾਂ ਨੇ ਐਲਾਨਿਆ ਹੋਇਆ ਸੀ ਹਿੰਦੂ ਸਟੇਟ ਧਰਮ। ਜਦੋਂ ਮੋਨਾਰਕੀ ਸੀ ਉੱਥੇ ਬਾਦਸ਼ਾਹੀ ਸਿਸਟਮ ਸੀ, ਲੰਬਾ ਵਕਤ ਉੱਥੇ ਇੱਕ ਰੈਵੋਲੂਸ਼ਨ ਚੱਲਿਆ। ਲੈਫਟਿਸਟ ਜ਼ਾਹਰ ਹੈ ਉਹਨਾਂ ਦੀ ਪ੍ਰੇਰਨਾ ਸਨ, ਔਰ ਇਵੈਂਚੁਅਲੀ ਉਹਨਾਂ ਦੀ ਹਕੂਮਤ ਵੀ ਬਣੀ। ਕਨਸਟੀਟਿਊਸ਼ਨ ਜਦੋਂ ਉਹ ਬਣਾਉਣ ਲੱਗੇ ਹਿੰਦੂ ਰਾਸ਼ਟਰ ਤੋਂ, ਉਹਨਾਂ ਨੇ ਇਨਕਾਰ ਕੀਤਾ। ਇਹਨਾਂ ਨੇ ਕਿਵੇਂ ਜਿਹੜੇ 4-5 ਜ਼ਿਲ੍ਹੇ ਨੇਪਾਲ ਦੇ, ਇਹਨਾਂ ਦੇ ਬਿਹਾਰ ਔਰ ਉੱਤਰਾਖੰਡ ਦੂਜੇ ਨਾਲ ਲੱਗਦੇ ਨੇ, ਉਹਨਾਂ ਰਾਹੀਂ ਉੱਥੇ ਗੜਬੜ ਕਰਵਾਈ ਔਰ ਉਹਨਾਂ ਦਾ ਬਲੌਕੇਡ ਕੀਤਾ। ਕਿਵੇਂ ਉਹਨਾਂ ਦਾ ਉੱਥੇ ਜਿਸ ਲੈਵਲ ਤੇ ਇਹਨਾਂ ਦਾ ਹਾਲ ਕੀਤਾ। ਦੁਬਾਰਾ ਜਦੋਂ ਲਾਸਟ ਚੋਣਾਂ ਹੋਈਆਂ, ਫਿਰ ਲੈਫਟਿਸਟ ਤਰ੍ਹਾਂ ਇਕੱਠੀਆਂ ਹੋਈਆਂ, ਉਹਨਾਂ ਨੇ ਕਨਸਟੀਟਿਊਸ਼ਨ ਬਣਾਇਆ, ਉਹਨਾਂ ਨੇ ਕੱਢਿਆ ਆਪਣੇ ਆਪ ਨੂੰ ਹਿੰਦੂ ਹੋਣ ਤੋਂ। ਔਰ ਜਿਹੜੇ ਪ੍ਰਾਈਮ ਮਿਨਿਸਟਰ ਮਿਸਟਰ ਓਲੀ ਉੱਥੇ ਬਣੇ, ਜ਼ਾਹਰ ਹੈ ਕਿ ਜੋ ਭਾਰਤ ਦਾ ਵਰਤਾਰਾ ਸੀ ਜਾਂ ਇਹਨਾਂ ਦੀ ਰਾਹ ਔਰ ਖੁਫੀਆ ਏਜੰਸੀਆਂ ਉੱਥੇ ਕਰਦੀਆਂ ਨੇ, ਉਹਦਾ ਨਤੀਜਾ ਸੀ ਕਿ ਉਹਨਾਂ ਨੇ ਦੇਖਿਆ ਕਿ ਭਾਈ ਅਸੀਂ ਆਪਣੀ ਐਂਟੀਟੀ ਨੂੰ ਤਾਂ ਹੀ ਬਚਾ ਸਕਾਂਗੇ ਜੇ ਅਸੀਂ ਚਾਈਨਾ ਵੱਲ ਜਿਹੜਾ ਝੁਕਾ ਰੱਖੀਏ। ਔਰ ਚੀਨ ਦੀ ਬੜੀ ਹੈਵੀ ਇਨਵੈਸਟਮੈਂਟ ਹੈ ਉਹਦੇ 'ਚ। ਵਨ ਬੈਲਟ ਵਨ ਰੋਡ ਇਨੀਸ਼ੀਏਟਿਵ 'ਚ ਵੀ ਉਹ ਹਿੱਸੇਦਾਰ ਹੈ, ਔਰ ਹੋਰ ਬਹੁਤ ਸਾਰਾ, ਕਿਉਂਕਿ
ਨੇਪਾਲ ਹੁਣ ਤੱਕ ਜਿਹੜਾ ਭਾਰਤ ਵੱਲ ਟੇਕ ਸੀ ਕਿ ਭਾਈ ਉੱਥੋਂ ਟਰੱਕ ਜਾਂਦੇ ਨੇ ਤਾਂ ਸ਼ਾਮ ਦੀ ਰੋਟੀ ਪੱਕਦੀ ਹੈ। ਸੋ ਚੀਨ ਨੇ ਜਿਸ ਲੈਵਲ ਦੀ ਹਾਈ ਟੈਕਨੋਲੋਜੀ ਡਿਵੈਲਪ ਕੀਤੀ ਹੈ, ਉਹਨਾਂ ਨੇ ਤਾਂ ਜਿਵੇਂ ਉਹ ਉੱਥੋਂ ਨੈਨਕਿੰਗ ਤੋਂ ਲਹਾਸਾ ਤੱਕ ਟ੍ਰੇਨ ਬਣਾਈ ਹੈ, ਲਹਾਸਾ ਤੋਂ ਕਾਠਮੰਡੂ ਤੱਕ ਬਣਾਉਣ ਦੀ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਕੰਮ ਹੋਰ ਵੀ। ਸੋ ਉਹ ਕਾਫੀ ਉਹਨਾਂ ਨੂੰ ਤਹਫੁਜ਼ ਹੋਇਆ ਵੀ ਕੋਈ ਗੱਲ ਨਹੀਂ ਹੈ, ਜੇ ਇਹਨਾਂ ਨਾਲ ਵਿਗੜਦੇ ਵੀ ਹੈ ਤਾਂ ਚੀਨ ਸਾਡੇ ਨਾਲ ਖੜਾ ਹੈ। ਔਰ ਚਾਈਨਾ ਨੇ ਵੀ ਇਸ 'ਚ ਇੰਟਰਸਟ ਦਿਖਾਇਆ, ਔਰ ਜਿਵੇਂ ਨੇਪਾਲ ਨੇ ਫਿਰ ਇੰਡੀਆ ਨੂੰ ਵੰਗਾਰਿਆ 3 ਥਾਵਾਂ ਤੇ, ਉਹ ਕਾਲਾ ਪਾਣੀ, ਲਿਪੂਚੇ, ਜਿੱਥੇ ਜਿੱਥੇ ਉਹਨਾਂ ਦੀਆਂ ਜ਼ਮੀਨਾਂ ਦੱਬੀਆਂ ਸੀ। ਔਰ ਉਦੋਂ ਤੋਂ ਹੀ ਇਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਇੰਡੀਅਨ ਏਜੰਸੀਆਂ ਨੂੰ, ਹਾਲਾਂਕਿ ਇਹਨਾਂ ਨੇ ਬੰਦੇ ਤਾਂ ਆਪਣੇ ਵਿੱਚ ਬਾੜੇ ਹੋਏ ਨੇ। ਜਦੋਂ ਈਵਨ ਰੈਵੋਲੂਸ਼ਨ ਵੀ ਚੱਲ ਰਿਹਾ ਸੀ, ਇੱਕ ਪ੍ਰਚੰਡਾ ਨਾਂ ਦਾ ਜਿਹੜਾ ਹੁਣ ਪਾਵਰਫੁਲ ਐਂਟੀਟੀ ਆ ਉੱਥੇ, ਪ੍ਰਾਈਮ ਮਿਨਿਸਟਰ ਵੀ ਥੋੜੀ ਦੇਰ ਰਹੀ ਰਿਹਾ, ਪ੍ਰਚੰਡਾ ਦਾਹਲ ਸ਼ਾਇਦ ਉਹਦਾ ਨਾਂ ਹੈ, ਉਹਨੂੰ ਇਹਨਾਂ ਨੇ ਬਿਲਡ ਕੀਤਾ ਹੋਇਆ ਸੀ। ਹੁਣ ਜਦੋਂ ਕਿ ਕੋਵਿਡ-19 ਦਾ ਕ੍ਰਾਈਸਿਸ ਵੀ ਨੇਪਾਲ 'ਚ ਹੈ, ਚਾਈਨਾ ਗਲੋਬਲੀ ਹੋਰ ਪਾਸੇ ਵੀ ਉਹਦਾ ਧਿਆਨ ਹੈ, ਇਹਨਾਂ ਨੇ ਵਿੱਚ ਕਰਕੇ ਦੇਖੋ ਜਿਹੜੇ ਲੰਬਾ ਵਕਤ ਲੋਕ ਸੀਜ਼ਨਡ ਨਹੀਂ ਹੁੰਦੇ, ਲੋਕ ਵਿਕਦੇ ਵੀ ਨੇ, ਖਰੀਦੇ ਵੀ ਜਾਂਦੇ ਨੇ। ਔਰ ਇੰਡੀਅਨ ਏਜੰਸੀਆਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਵੀ ਉਹਨਾਂ ਨੂੰ ਪਤਾ ਹੈ ਵੀ ਜਿੰਨੀ ਦੇਰ ਵਾਲੀ ਪ੍ਰਾਈਮ ਮਿਨਿਸਟਰ ਹੈ ਨੇਪਾਲ ਦਾ, ਉਹ ਚੀਨ ਦੇ ਹੀ ਨਾਲ ਸਾਂਝਾ ਰਹਿਣੀਆਂ ਨੇ, ਔਰ ਜੇ ਵਾਪਸ ਉਹਨੂੰ ਮੋੜਨਾ ਨੇਪਾਲ ਨੂੰ ਇੱਧਰ, ਤੇ ਉੱਥੇ ਕੋਈ ਕੂ ਕਰਵਾਇਆ ਜਾਏ। ਔਰ ਜਿਹੜੀ ਅਸੀਂ ਖਬਰਾਂ ਪਿਛਲੇ ਦੇਖ ਤਾਂ 4-5 ਦਿਨ ਤੋਂ ਰਹੇ ਹਾਂ ਕਿ ਪਹਿਲਾਂ ਤਾਂ ਇਹ ਆਇਆ ਕਿ ਭਾਈ ਉਹਨਾਂ ਨੇ ਪ੍ਰਚੰਡਾ ਲੈਡ ਫੈਕਸ਼ਨ ਆਫ ਨੇਪਾਲ ਕਮਿਊਨਿਸਟ ਪਾਰਟੀ ਇਲੈਕਟਸ ਹਿਮ ਐਜ਼ ਨਿਊ ਪਾਰਲੀਮੈਂਟਰੀ ਲੀਡਰ। ਇਹ ਪ੍ਰਚੰਡਾ ਜਿਹੜਾ ਹੈ ਉਹ ਬਣ ਜਾਂਦਾ ਨਵਾਂ ਲੀਡਰ, ਔਰ ਇਹ ਸਾਬਤ ਕਰਨ ਲਈ ਕਿ ਜੀ ਸੱਦੋ, ਸੈਸ਼ਨ ਸੱਦੋ। ਮਿਸਟਰ ਓਲੀ ਦੀ ਗਵਰਨਮੈਂਟ ਜਿਹੜੀ ਆ ਉਹ ਮਾਈਨੋਰਟੀ 'ਚ ਰਹਿ ਗਈ ਹੈ। ਓਲੀ ਨੇ ਸਮਾਰਟ ਪਲੇ ਕੀਤਾ, ਉਹਨੇ ਪਾਰਲੀਮੈਂਟ ਹੀ ਡਿਸੋਲਵ ਕਰ ਦਿੱਤੀ, ਔਰ ਨਾਲ ਦੀ ਨਾਲ ਉਹਨੇ ਨਵੇਂ ਮਿਨਿਸਟਰ ਵੀ ਸਵੀਅਰ ਉਹਨਾਂ ਨੂੰ ਕਰਵਾ ਦਿੱਤਾ ਤਾਂ ਕਿ ਕੇਅਰ ਟੇਕਰ ਗਵਰਨਮੈਂਟ ਰਿਹਾ ਵੀ ਮਿਡ ਟਰਮ ਇਲੈਕਸ਼ਨਸ ਕਰਵਾ ਦਿੰਦੇ। ਹੁਣ ਕਿਉਂਕਿ ਉਹਨਾਂ ਦੇ ਕਨਸਟੀਟਿਊਸ਼ਨ 'ਚ ਸ਼ਾਇਦ ਇਸ ਕਿਸਮ ਦਾ ਪ੍ਰੋਵੀਜ਼ਨ ਨਹੀਂ ਹੈ, ਹੁਣ ਸੁਪਰੀਮ ਕੋਰਟ 'ਚੋਂ ਕੇਸ ਚਲਾ ਗਿਆ, ਔਰ ਨੇਪਾਲ ਦੇ ਐਪੈਕਸ ਕੋਰਟ ਨੇ ਯਾਨੀ ਕਿ ਸੁਪਰੀਮ ਕੋਰਟ ਨੇ ਓਲੀ ਨੂੰ ਸ਼ੋ ਕਾਜ਼ ਨੋਟਿਸ ਦਿੱਤਾ ਹੈ ਕਿ ਜਿਹੜਾ ਪਾਰਲੀਮੈਂਟ ਉਹਨੇ ਡਿਸੋਲਵ ਕੀਤੀ ਹੈ। ਪਰ ਇਸ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਓਲੀ ਗੋ ਹੈਡ ਕਰਕੇ ਉਹਨੇ, ਜਿਵੇਂ ਮੈਂ ਕਿਹਾ ਕਿ ਵੀ ਉਹਨੇ ਰੀਸ਼ਫਲ ਕੀਤਾ ਫਰਾਈਡੇ ਆਪਣੀ ਕੈਬਨਿਟ ਨੂੰ। ਹੁਣ ਚਾਈਨਾ ਜਿਹਦਾ ਬਹੁਤ ਕੁਛ ਐਟ ਸਟੇਕ ਹੈ, ਚਾਈਨਾ ਬਹੁਤ ਚੰਗੀ ਤਰ੍ਹਾਂ ਇਸ ਕੇਟ ਨੂੰ ਸਮਝਦਾ ਹੈ ਕਿ ਵੀ ਇਹ ਇੰਡੀਅਨ ਏਜੰਸੀਆਂ ਸਬਵਰਟ ਕਰ ਰਹੀਆਂ ਨੇ, ਪੋਲੀਟੀਕਲ ਕੂ ਹੈ। ਔਰ ਅੱਜ ਜਿਹੜੀ ਚਾਈਨਾ ਦੀ ਬੜੀ ਪਾਵਰਫੁਲ ਐਂਬੈਸਡਰ ਹੈ ਨੇਪਾਲ ਦੇ ਵਿੱਚ, ਹੂ ਯੈਂਗੀ, ਹਾਲਾਂਕਿ ਪਹਿਲਾਂ ਇਹਦਾ ਨਾਂ ਉਹਨਾਂ ਨੇ ਓਲੀ ਨਾਲ ਵੀ ਜੋੜਿਆ ਇਹਨੇ ਰੋਂਗ ਵੇ, ਪਰ ਚਾਈਨਾ ਦੀ ਤੁਸੀਂ ਡਿਪਲੋਮੇਸੀ ਦੇਖੋ, ਉਹਨਾਂ ਨੇ ਦੇਖਿਆ ਕਿ ਵੀ ਜੇ ਇਹ ਕੱਲ ਨੂੰ ਓਲੀ ਨੂੰ ਚਲਦਾ ਵੀ ਕਰਦੇ ਨੇ, ਅੱਜ ਜਿਹੜਾ ਚਾਈਨੀਜ਼ ਐਨਵॉय ਮੀਟਸ ਪ੍ਰਚੰਡਾ, ਪੋਲੀਟੀਕਲ ਸਿਚੁਏਸ਼ਨ ਪੋਸਟ ਐਨਸੀਪੀ ਸਪਲਿਟ ਡਿਸਕਸਡ। ਸੋ ਉਹਨਾਂ ਨੇ ਈਵਨ ਪ੍ਰਚੰਡਾ ਨੂੰ ਵੀ ਵੀਵਨ ਕਰ ਲਿਆ, ਕਿਉਂਕਿ ਇਦਾਂ ਦੇ ਜਿਹੜੇ ਭੁੱਖੇ ਨੇ, ਜੇ ਉੱਥੋਂ ਪੈਸੇ ਲੈ ਕੇ ਕੁਝ ਕਰ ਰਿਹਾ ਹੋਣਾ, ਉਹਨਾਂ ਨੇ ਕਿਹਾ ਹੋਣਾ ਕੋਈ ਗੱਲ ਨਹੀਂ, ਤੇਰਾ ਧਿਆਨ ਰੱਖਾਂਗੇ, ਤੂੰ ਇੱਧਰ ਹੀ ਰਹਿ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਨਾ ਸਿਰਫ ਭਾਰਤ ਜਿਹੜਾ ਹੈ ਉਹ ਪਾਕਿਸਤਾਨ ਦੇ ਮਾਮਲਿਆਂ 'ਚ, ਅਫਗਾਨਿਸਤਾਨ 'ਚ ਕਿਸ ਕਿਸਮ ਦੀ ਨੀਤੀ ਇਹਨਾਂ ਨੇ ਰੱਖੀ ਹੈ, ਬਹੁਤ ਸਾਰੀਆਂ ਜਿਹੜੀਆਂ ਵਾਇਲੈਂਸ ਦੀਆਂ ਘਟਨਾਵਾਂ ਹੋ ਰਹੀਆਂ ਨੇ ਉੱਥੇ, ਕਿਉਂਕਿ ਉਹਨਾਂ ਨੂੰ ਤਾਲਿਬਾਨ ਦੇ ਨਾਲ ਅਮਰੀਕਾ ਦਾ ਸਮਝੌਤਾ ਜਿਹੜਾ ਹੈ ਉਹ ਹਜਮ ਨਹੀਂ ਸੀ ਹੋ ਰਿਹਾ, ਕਿਉਂਕਿ ਉਹਦੇ 'ਚ ਭਾਰਤ ਦਾ ਕੋਈ ਰੋਲ ਨਹੀਂ ਸੀ। ਪਾਕਿਸਤਾਨ ਨੇ ਜ਼ਾਹਰ ਹੈ ਇਹ ਸਾਰੇ ਨੂੰ ਬ੍ਰੋਕਰ ਕੀਤਾ, ਉਸ ਦੀ ਮੀਡੀਏਸ਼ਨ ਕੀਤੀ। ਸੋ ਕੁੱਲ ਮਿਲਾ ਕੇ ਜੇ ਆਉਣ ਵਾਲੇ ਦਿਨਾਂ 'ਚ ਨੇਪਾਲ 'ਚ ਕੋਈ ਹੋਰ ਖੂਨ ਖਰਾਬੇ ਵੱਲ ਗੱਲ ਜਾਂਦੀ ਹੈ ਜਾਂ ਉੱਥੇ ਉਥਲ ਪੁਥਲ ਹੁੰਦੀ ਹੈ, ਤਾਂ ਉਸ ਦੇ ਲਈ ਭਾਰਤੀ ਏਜੰਸੀ ਰਾਹ ਹੀ ਜ਼ਿੰਮੇਵਾਰ ਹੋਏਗੀ। ਔਰ ਚਾਈਨੀਜ਼ ਕਿਉਂਕਿ ਇਸ ਸਾਰੇ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਉਹ ਸ਼ਾਇਦ ਡੈਮੇਜ ਕੰਟਰੋਲ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਹਨਾਂ ਨੇ ਆਪਣੇ ਵੱਲੋਂ ਉੱਥੇ ਇੱਕ ਪੋਲੀਟੀਕਲ ਕੂ ਕਰਵਾ ਦਿੱਤਾ ਹੈ। ਔਰ ਅਸੀਂ ਕਲੋਜ਼ਿੰਗ ਤੋਂ ਪਹਿਲਾਂ ਇੱਕ ਤਾਂ ਕੱਲ ਦੇ ਪ੍ਰੋਟੈਸਟ ਲਈ ਵੀ ਦੱਸ ਦਈਏ ਕਿ ਕਿਸਾਨ ਲੀਡਰਾਂ ਨੇ ਜਿਹੜੀ ਕਾਲ ਦਿੱਤੀ ਹੋਈ ਹੈ, ਉਸ ਲਈ ਚਾਰੇ ਪਾਸੇ ਕੱਲ ਦੇ ਦਿਨ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਹੋ ਰਹੇ ਨੇ। ਔਰ ਕੱਲ ਦੁਪਹਿਰੇ 11 ਵਜੇ ਤੋਂ 2 ਵਜੇ ਤੱਕ ਇੰਡੀਅਨ ਕੌਂਸਲ ਜਨਰਲ ਦੇ ਬਾਹਰ ਪ੍ਰੋਟੈਸਟ ਹੋਏਗਾ, ਅਸੀਂ ਵੀ ਸ਼ਮੂਲੀਅਤ ਕਰਾਂਗੇ। ਔਰ ਮੈਂ ਬਾਕੀ ਵੀ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ, ਮੀਡੀਆ ਨੂੰ ਵੀ ਇਨਫੋਰਮ ਕਰ ਦਿੱਤਾ ਹੈ, ਸੋ ਜਿਹੜੇ ਵੀ ਪਾਰਟਿਸਿਪੇਟ ਕਰਨ, ਸੋ ਚੰਗਾ ਹੋਏਗਾ ਕਿ ਵੀ ਸਾਡਾ ਸਾਂਝਾ ਮੈਸੇਜ ਆਏ ਕਿ ਭਾਈ ਅਸੀਂ ਆਪਣੀ ਧਰਤੀ ਦੇ ਉਹਨਾਂ ਜਾਇਆਂ ਦੇ ਨਾਲ ਖਲੋਤੇ ਹਾਂ ਜਿਹੜੇ ਇਸ ਹਾਲ ਦੇ ਵਿੱਚ ਬੈਠੇ ਨੇ ਆਪਣੇ ਹੱਕ ਲੈਣ ਦੇ ਲਈ। ਔਰ ਜਿਵੇਂ ਅਸੀਂ ਕਬੀਰ ਸਾਹਿਬ ਦੀ ਬਾਣੀ ਨੂੰ ਵਿਚਾਰਦੇ ਰੋਜ਼ਾਨਾ 2 ਸ਼ਲੋਕ, ਅੱਜ ਵੀ ਸ਼ਲੋਕ ਨੰਬਰ 132 ਔਰ 133 ਹੈ। ਔਰ ਇਹ ਵੀ ਯਾਦ ਦਹਾਨੀ ਹੈ ਕਿ ਜਿਵੇਂ ਅਸੀਂ ਕੱਲ ਦੇ ਉੱਤੇ ਗੱਲ ਛੱਡ ਦਿੰਦੇ, ਔਰ ਜਦੋਂ
ਜਿਸ ਉਮਰ 'ਚੋਂ ਅਸੀਂ ਲੰਘ ਰਹੇ ਹਾਂ ਉਸ ਨੂੰ ਵੀ ਰੱਬ ਦੀ ਯਾਦ ਲਈ ਅਸੀਂ ਸਮਝਦੇ ਹਾਂ। ਆਮ ਅਸੀਂ ਆਪਣੇ ਬਜ਼ੁਰਗਾਂ ਤੋਂ ਵੀ ਹੁੰਦੇ ਸੀ ਕਿ ਵੀ ਉਹ ਕਹਿੰਦੇ ਨੇ ਕਿ ਭਾਈ ਜਦੋਂ ਉਹਨਾਂ ਨੇ ਕਹਿਣਾ ਕਿ ਭਾਈ ਰੱਬ ਨਾਲ ਜੁੜੋ, ਰੱਬ ਨੂੰ ਯਾਦ ਕਰੋ, ਅਜੇ ਬੜੀ ਉਮਰ ਪਈ ਹੈ, ਅਜੇ ਤਾਂ ਸਾਡੀ ਖੇਡਣ ਮੱਲਣ ਦੀ ਉਮਰ ਹੈ, ਇਹ ਬੁਢਾਪੇ 'ਚ ਜਾ ਕੇ ਦੇਖਾਂਗੇ। ਪਰ ਜਦੋਂ ਤੱਕ ਤੁਹਾਡਾ ਬੁਢਾਪਾ ਆਉਂਦਾ ਹੈ ਉਦੋਂ ਤੱਕ ਫਿਰ ਹਾਲ ਇਹ ਹੁੰਦਾ ਹੈ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਕਿ ਸਿਰ ਕੰਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਨ ਕਹ ਨਾਨਕ ਇਹ ਬਿਦ ਪਈ ਤਉ ਨ ਹਰ ਰਸਲੀਨ। ਕਿ ਸਿਰ ਕੰਬਦਾ ਹੈ, ਪੈਰ ਲੜਖੜਾਉਂਦੇ ਨੇ, ਅੱਖਾਂ 'ਚ ਨਜ਼ਰ ਕੁਛ ਨਹੀਂ ਆਉਂਦਾ ਕਿ ਭਾਈ ਵਕਤ ਲੰਘ ਗਿਆ ਤੇ ਹੁਣ ਤੂੰ ਕੀ ਕਰੇਗਾ, ਜਿਹੜਾ ਵਕਤ ਸੀ ਸਾਂਭਣ ਦਾ ਉਹ ਤੂੰ ਸਾਂਭਿਆ ਨਹੀਂ। ਔਰ ਕਬੀਰ ਸਾਹਿਬ ਦਾ ਪਹਿਲਾ ਸ਼ਲੋਕ ਐਗਜ਼ੈਕਟਲੀ ਇਹੀ ਭਾਵ ਦਿੰਦਾ ਹੈ, ਕਬੀਰ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਹੁਣ ਬੁਢਾਪੇ ਦੀ ਹਾਲਤ ਬਿਆਨ ਕਰਦੇ ਨੇ ਤੇ ਇਸ ਦੀ ਦਾ ਜਿਹੜਾ ਅਲੰਕਾਰ ਹੈ ਕਿ ਜੇ ਤਾਂ ਘਰ ਦੇ ਕਿਸੇ ਹੋਰ ਖੂੰਜੇ 'ਚੋਂ ਅੱਗ ਲੱਗੇ ਤੇ ਤੁਸੀਂ ਭੱਜ ਕੇ ਦਰਵਾਜ਼ੇ 'ਚੋਂ ਬਾਹਰ ਨਿਕਲ ਜਾਓਗੇ, ਕੁਝ ਚੀਜ਼ਾਂ ਵੀ ਬਚਾ ਲਓਗੇ ਜ਼ਰੂਰੀ, ਪਰ ਜੇ ਅੱਗ ਹੀ ਦਰਵਾਜ਼ੇ ਨੂੰ ਲੱਗੇ ਘਰ ਦੇ ਨੂੰ ਤੇ ਫਿਰ ਤਾਂ ਤੁਸੀਂ ਫਸ ਗਏ, ਨਾਲ ਹੀ ਅੰਦਰ ਸੜੋਗੇ। ਸੋ ਬੁਢਾਪੇ ਦਾ ਆ ਜਾਣਾ ਇਵੇਂ ਹੀ ਹੈ ਜਿਵੇਂ ਦਰਵਾਜ਼ੇ ਨੂੰ ਅੱਗ ਲੱਗ ਗਈ ਹੈ। ਸੋ ਕਬੀਰ ਸਾਹਿਬ ਕਹਿੰਦੇ ਨੇ ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਜਰਾ ਬੁਢਾਪੇ ਨੂੰ ਕਹਿੰਦੇ ਨੇ ਕਿ ਬਈ ਤੂੰ ਰੱਬ ਨੂੰ ਤਾਂ ਯਾਦ ਨਹੀਂ ਕੀਤਾ। ਇਹ ਰਾਮ ਦਸ਼ਰਥ ਦਾ ਬੇਟਾ ਨਹੀਂ ਹੈ, ਰਵਿਆ ਹੋਇਆ ਰਾਮ ਹੈ, ਰੱਬ ਹੈ ਜਿਹੜਾ ਹਰ ਇੱਕ ਦੇ ਵਿੱਚ ਹੈ। ਕਿ ਬਈ ਤੂੰ ਰੱਬ ਨੂੰ ਯਾਦ ਨਹੀਂ ਕੀਤਾ ਤੇ ਬੁਢਾਪਾ ਆ ਗਿਆ। ਲਾਗੀ ਮੰਦਰ ਦੁਆਰ ਤੇ, ਲਾਗੀ ਕਹਿੰਦੇ ਨੇ ਅੱਗ ਨੂੰ, ਦੁਆਰ ਦਰਵਾਜ਼ਾ, ਮੰਦਰ ਪੁਰਾਣੀ ਜ਼ਬਾਨ ਦੇ ਵਿੱਚ ਘਰ ਨੂੰ, ਤੇਰੇ ਘਰ ਦੇ ਬੂਹੇ ਨੂੰ ਅੱਗ ਲੱਗ ਗਈ ਹੈ, ਅਬ ਕਿਆ ਕਾਢਿਆ ਜਾਏ, ਹੁਣ ਇੱਥੋਂ ਕੱਢੇਗਾ ਕੀ ਬਾਹਰ, ਕਿ ਸਭ ਕੁਝ ਹੀ ਸਵਾਹ ਹੋਣ ਦਾ ਹੈ। ਔਰ ਦੂਸਰਾ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਇੱਕ ਹੈ ਸਿਰਜਣਹਾਰ। ਕਬੀਰ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਅਲਟੀਮੇਟਲੀ ਕਰਨ ਕਾਰਨ ਦੇ ਦਾ ਸਮਰੱਥ ਕਰਤਾਰ, ਕਰਤਾ ਕਹਿੰਦੇ ਨੇ ਕ੍ਰੀਏਟਰ ਨੂੰ, ਕ੍ਰੀਏਟ ਕਰਨ ਵਾਲਾ, ਜਿਹਨੇ ਸਾਰੀ ਜਿਹੜੀ ਹੈ ਇਹ ਧਰਤੀ, ਕਾਸਮੋਸ, ਸਾਰੀ ਕਾਇਨਾਤ ਬਣਾਈ ਹੈ, ਜੀਵ ਬਣਾਏ ਨੇ, ਸਾਨੂੰ ਬਣਾਇਆ ਹੈ। ਸੋ ਇਹੀ ਕਰਤਾਰ ਹੈ, ਉਹੀ ਖਾਲਕ ਵੀ ਹੈ, ਪਾਲਕ ਵੀ ਹੈ, ਔਰ ਉਹੀ ਕਰਤਾ ਹੈ ਉਸ ਇਸ ਧਰਤੀ ਨੂੰ ਬਣਾਉਣ ਵਾਲਾ। ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ, ਕਿਉਂਕਿ ਇਹਦੇ 'ਚ ਵੀ ਇੱਕ ਇਹਨਾਂ ਦੀ ਜਿਹੜੇ ਇਹਨਾਂ ਦੇ ਸ਼ਾਸਤਰਾਂ ਦੀ ਇੱਕ ਫਿਲਾਸਫੀ ਹੈ, ਉਹਦੇ 'ਚੋਂ ਇਹ ਇੱਕ ਆਰਗੂਮੈਂਟ ਯੂਜ਼ ਕਰਦੇ ਨੇ ਕਿ ਵੀ ਕਾਰਨ ਜਿਹੜਾ ਹੈ ਉਸ ਤੋਂ ਬਿਨਾਂ ਕ੍ਰੀਏਸ਼ਨ ਨਹੀਂ ਹੁੰਦੀ। ਔਰ ਉਸ ਦੇ ਲਈ ਇਹਨਾਂ ਦਾ ਕਾਰਨ ਕਾਰਜ ਸਿਧਾਂਤ ਉਹਦਾ ਨਾਂ ਇਹ ਕਹਿੰਦੇ ਨੇ। ਪਰ ਕਬੀਰ ਸਾਹਿਬ ਕਹਿੰਦੇ ਨੇ ਵੀ ਕਾਰਨ ਜਿਹੜਾ ਹੈ ਕਰਤਾਰ ਹੀ ਹੈ। ਜਦੋਂ ਕਰਤਾਰ ਨੇ ਮਿਥ ਲਿਆ, ਉਹਨੇ ਕ੍ਰੀਏਟ ਕਰਨਾ ਹੈ, ਉਹਨੇ ਕ੍ਰੀਏਟ ਕਰ ਦਿੱਤਾ। ਤਿਸ ਬਿਨ ਦੂਸਰ ਕੋ ਨਹੀਂ, ਕਿ ਉਸ ਤੋਂ ਬਿਨਾ ਹੋਰ ਕੋਈ ਹਸਤੀ ਨਹੀਂ ਹੈ ਜਿਹੜਾ ਕ੍ਰੀਏਟ ਕਰਦਾ ਹੈ। ਔਰ ਇੱਕ ਹੈ ਸਿਰਜਣਹਾਰ। ਸਿਰਜਣ ਫਿਰ ਸਿਰਜਣਾ ਕਿਸੇ ਚੀਜ਼ ਨੂੰ ਬਣਾਉਣ ਨੂੰ ਕਹਿੰਦੇ ਨੇ, ਕਿ ਸਿਰਫ ਤੇ ਸਿਰਫ ਉਹ ਇੱਕ ਰੱਬ ਹੈ ਜਿਸ ਨੇ ਸਾਰੀ ਕਾਇਨਾਤ ਬਣਾਈ ਹੈ, ਜਿਹਨੇ ਜ਼ਮੀਨ ਬਣਾਈ ਹੈ, ਜਿਹਨੇ ਹਵਾ ਪਾਣੀ ਸਭ ਰੱਖਿਆ ਇਸ ਧਰਤੀ ਦੇ ਉੱਤੇ, ਸਾਡੀ ਖੁਰਾਕ ਵੀ ਰੱਖੀ ਹੈ। ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਪਾਣੀ ਵੀ ਬਣਾਇਆ ਇੱਕੋ ਵਾਰੀ ਉਹ ਕੁਇਆ, ਤੇ ਜੋ ਕੁਛ ਵੀ ਹੈ ਉਹਨੇ ਇੱਕੋ ਵਾਰੀ ਕੂ ਕੇ ਬਣਾਇਆ। ਔਰ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੋ ਵਾਰੀ ਸਾਰਾ ਖਜ਼ਾਨਾ ਭਰ ਦਿੱਤਾ ਹੈ ਕਿ ਭਾਈ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਈ। ਪਰ ਸਾਡੀਆਂ ਨਫ਼ਰਤਾਂ, ਸਾਡੀ ਅਨਾਹ, ਸਾਡੀ ਹਸਦ, ਸਾਡੀ ਈਰਖਾ, ਉਸ ਨੇ ਵੰਡੀਆਂ ਪਾਈਆਂ ਹੋਈਆਂ ਨੇ। ਔਰ ਅਸੀਂ ਅੱਜ ਕਿਉਂਕਿ ਲਾਸਟ ਪ੍ਰੋਗਰਾਮ ਹੈ ਵੀਕਐਂਡ ਦਾ, ਸਭ ਨੂੰ ਹੈਪੀ ਵੀਕਐਂਡ ਕਹਿੰਦੇ ਆ। ਹਾਂਜੀ, ਔਰ ਇਸ ਦੇ ਨਾਲ ਨਾਲ ਇਹ ਦੁਆ ਵੀ ਕਰਦੇ ਕਿ ਰੱਬ ਰਹਿਮਤ ਕਰੇ ਦੁਨੀਆ ਦੇ ਅੰਦਰ, ਅਮਨ, ਪ੍ਰੋਸਪੈਰਿਟੀ, ਔਰ ਖਾਸ ਤੌਰ ਤੇ ਜਿਹੜਾ ਕੋਵਿਡ-19 ਦਾ ਦੂਸਰਾ ਗੇੜ ਸ਼ੁਰੂ ਹੋ ਰਿਹਾ ਹੈ, ਇਸ ਤੋਂ ਵੀ ਰੱਬ ਸਭ ਨੂੰ ਮਹਿਫੂਜ਼ ਰੱਖੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋਚਣਾ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।